ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਅੱਜ 30 ਮਾਰਚ 2026 17 ਚੇਤ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਭੈਣ ਕਿਰਨਦੀਪ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨੀ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਕਿਰਨਦੀਪ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਜਿਹੜਾ ਕਿ ਈਰਾਨ ਕ੍ਰਾਈਸਿਸ ਦੇ ਹਵਾਲੇ ਨਾਲ ਹੈ। ਸੋ ਈਰਾਨ ਕ੍ਰਾਈਸਿਸ ਜਿਹੜਾ ਹੈ ਦੂਸਰੇ ਮਹੀਨੇ ਵਿੱਚ ਦਾਖਲ ਹੋ ਗਿਆ ਔਰ ਭਾਵੇਂ ਪ੍ਰੈਜ਼ੀਡੈਂਟ ਟਰੰਪ ਨੇ 6 ਅਪ੍ਰੈਲ ਤੱਕ ਈਰਾਨ ਦੇ ਕਿਸੇ ਵੀ ਪਾਵਰ ਪ੍ਰੋਜੈਕਟ ਜਾਂ ਐਨਰਜੀ ਇਨਫਰਾਸਟ੍ਰਕਚਰ ਤੇ ਹਮਲਾ ਨਾ ਕਰਨ ਦਾ ਐਲਾਨ ਕੀਤਾ ਸੀ, ਪਰ ਇਜ਼ਰਾਈਲ ਨੇ ਅਮਰੀਕਾ ਦੀ ਪਰਵਾਹ ਨਾ ਕਰਦੇ ਹੋਏ ਈਰਾਨ ਦੇ ਬੁਸ਼ਹਿਰ ਨਿਊਕਲੀਅਰ ਸਾਈਟ ਤੇ ਜਿਹੜਾ ਹਮਲਾ ਕੀਤਾ ਹੈ। ਸੋ ਈਰਾਨ ਨੇ ਵੀ ਸਾਊਦੀ ਅਰੇਬੀਆ, ਬਹਿਰੀਨ ਤੇ ਜਵਾਬੀ ਜਿਹੜੇ ਹਮਲੇ ਕੀਤੇ ਨੇ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ। ਤੇਲ ਦੀ ਕੀਮਤ ਜਿਹੜੀ ਹੈ $116 ਬਿਲੀਅਨ ਪਰ ਬੈਰਲ ਤੇ ਪਹੁੰਚ ਚੁੱਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? $116 ਬਿਲੀਅਨ ਤਾਂ ਬਹੁਤ ਮਹਿੰਗੀ ਹੋ ਸੌਰੀ ਬੈਰਲ $116। ਹਾਂਜੀ। ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੱਚੀ ਕਿਰਨਦੀਪ ਕੌਰ, ਸਪੁੱਤਰੀ ਸਰ ਜਰਨੈਲ ਸਿੰਘ, ਹਿਊਸਟਨ ਨਿਵਾਸੀ, ਜੀ, ਜਿਸ ਦਾ ਨਿਕਨੇਮ ਸੋਨੂ ਹੈ। ਔਰ ਜਦੋਂ ਸ਼ੁਰੂ ਚ 90s ਦੇ ਵਿੱਚ ਮੇਰਾ ਹਿਊਸਟਨ ਜਾਣਾ ਹੋਇਆ, ਉਦੋਂ ਤੋਂ ਹੀ ਇਸ ਪਰਿਵਾਰ ਦੇ ਨਾਲ ਪਰਿਵਾਰਕ ਸੰਬੰਧ ਹੈ। ਪੰਥ ਪਰਿਵਾਰ ਦਾ ਤਾਂ ਹਿੱਸਾ ਹੈ ਹੀ ਨਹੀਂ। ਤੇ ਬੱਚੀ ਉਦੋਂ ਸਕੂਲਿੰਗ ਦੇ ਵਿੱਚ ਸੀ, ਦਸਤਾਰ ਸਿਰ ਤੇ ਸਜਾਈ ਹੋਣੀ ਔਰ ਪੂਰੀ ਕੌਮੀ ਕਮਿਟਮੈਂਟ ਵੀ, ਸਿੱਖੀ ਨਾਲ ਪਿਆਰ ਵੀ ਔਰ ਖਾਲਿਸਤਾਨ ਪ੍ਰਤੀ ਵੀ ਜਾਗਰੂਕਤਾ। ਸਗੋਂ ਉਹਨਾਂ ਦੇ ਡੈਡੀ ਅੱਜ ਵੀ ਜੋਕਿੰਗਲੀ ਕਹਿ ਰਹੇ ਸੀ ਤੁਹਾਡੀ ਚੇਲੀ ਕਰਦੇ। ਮੈਂ ਕਿਹਾ ਵੀ ਚਲੋ ਚੇਲਾ ਚੇਲੀ ਤਾਂ ਗੁਰੂ ਤੱਕ ਹੁੰਦੇ ਨੇ, ਲੇਕਿਨ ਤੁਹਾਨੂੰ ਉਹਨਾਂ ਬੱਚਿਆਂ ਨੂੰ ਜਿਹੜੇ ਗਰੋ ਹੋਏ ਫਿਰ ਆਪਣੇ ਕਾਰੋਬਾਰ 'ਚ ਗ੍ਰਸਤੀ ਜੀਵਨ ਹੈ, ਬਹੁਤ ਪਿਆਰਾ ਹਸਬੈਂਡ ਹੈ ਕਿਰਨਦੀਪ ਦਾ ਔਰ ਕਾਮਯਾਬੀ ਨਾਲ ਆਪਣੀ ਬਿਜ਼ਨਸ ਰਨ ਕਰਦੇ ਨੇ। ਔਰ ਮੈਂ ਵੀ ਜਰਨੈਲ ਸਿੰਘ ਉਹਨਾਂ ਨੂੰ ਇਹੀ ਕਹਿ ਰਿਹਾ ਸੀ, ਮੈਂ ਕਿਹਾ ਵੀ ਅਲਟੀਮੇਟਲੀ ਜਦੋਂ ਸੈਕੰਡ ਜਨਰੇਸ਼ਨ ਇਨਵੋਲਵ ਹੋ ਜਾਏ ਉਦੋਂ ਸਮਝੋ ਕਿ ਵੀ ਅਸੀਂ ਆਪਣਾ ਬੈਟਾ, ਜਿਵੇਂ ਉਹ ਰਿਲੇ ਰੇਸ ਹੁੰਦੀ ਹੈ ਵੀ ਇੱਕ ਦੌੜ ਰਿਹਾ ਫਿਰ ਉਹ ਆਪਣਾ ਉਹਨੂੰ ਫੜਾ ਦਿੰਦੇ ਨੇ ਡੰਡਾ, ਫਿਰ ਉਹ ਦੌੜਦੇ ਨੇ। ਸੋ ਅਸੀਂ ਵੱਧ ਤੋਂ ਵੱਧ ਇਹੀ ਕਰ ਸਕਦੇ ਹਾਂ। ਬਾਕੀ ਸਮਾਂ, ਟਾਈਮ, ਸਪੇਸ ਅਕਾਲ ਪੁਰਖ ਦੇ ਕੋਲ ਹੈ। ਇਹਨਾਂ 40 ਸਾਲਾਂ 'ਚ ਜੇ ਅਸੀਂ ਰਫਲੀ ਜੂਨ 84 ਤੋਂ ਬਾਅਦ ਦੇ ਪੀਰੀਅਡ ਨੂੰ ਦੇਖੀਏ, 42 ਸਾਲ ਹੋ ਜਾਣੇ ਨੇ।
ਇੱਕ ਗੱਲ ਤਾਂ ਹਰ ਚੜ੍ਹਦੇ ਸੂਰਜ ਨੇ ਹਰ ਡੈਡੀਕੇਟਿਡ ਸਿੱਖ ਨੂੰ ਸਮਝਾ ਦਿੱਤੀ ਹੈ ਕਿ ਬਿਨਾਂ ਖਾਲਿਸਤਾਨ ਦੀ ਕਾਇਮੀ ਤੋਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਬਿਲਕੁਲ। ਕਿਉਂਕਿ ਜਦੋਂ ਅਸੀਂ ਚਾਰ ਚਫੇਰੇ ਨਜ਼ਰ ਮਾਰਦੇ ਹਾਂ, ਅੱਜ ਵੀ ਮੈਰੀਲੈਂਡ ਤੋਂ ਸਾਡੇ ਵੀਰ ਨੇ, ਕਾਫੀ ਦੇਰ ਉਹਨਾਂ ਨਾਲ ਗੁਫ਼ਤਗੂ ਹੋਈ, ਤੇ ਉਦਾਸੀਨਤਾ ਵੀ ਹੁੰਦੀ ਹੈ। ਤੁਹਾਨੂੰ ਲੱਗਦਾ ਹੈ ਕਿ ਵੀ ਸਾਡੇ ਇੱਕ ਵੱਡੇ ਤਬਕੇ ਦਾ ਕਿਰਦਾਰ ਕਿੱਥੇ ਚਲਾ ਗਿਆ। ਇਹ ਵੀ ਨਜ਼ਰ ਆਉਂਦਾ ਹੈ ਵੀ ਬੀਜੇਪੀ ਨੇ ਕਿੰਨੀਆਂ ਡਰਟੀ ਗੇਮਸ ਇੱਕੋ ਵੇਲੇ ਚਾਬੀ ਦੇ ਕੇ ਕਿੰਨਿਆਂ ਨੂੰ ਛੱਡਿਆ ਹੋਇਆ ਹੈ। ਕਿਵੇਂ ਅੱਜ ਸਨਾਤਨੀ ਔਰ ਦੂਸਰਾ ਦੇ ਨਾਂ ਥੱਲੇ ਕੋਈ ਨੀਲਾ ਬਾਣਾ ਪਾ ਕੇ ਆ ਗਿਆ, ਕੋਈ ਚਿੱਟੇ ਬਾਣੇ 'ਚ ਨਾਮਧਾਰੀ ਹੈ ਜਿਹੜੇ ਮਰੇ ਮੁੱਕੇ ਹੋਏ ਸੀ। ਉਦੋਂ ਬਾਬਾ ਰਾਮ ਸਿੰਘ ਦੇ ਜਿਹੜੀ ਹੈ ਇੱਕ ਵੱਡੀ ਸੇਵਾ ਪੰਥ 'ਚ ਰਹੀ ਹੈ, ਉਹਦੇ ਕਰਕੇ ਇਤਿਹਾਸ ਸਿਰਜਿਆ ਹੋਇਆ ਹੈ। ਉਹ ਤਾਂ ਉਹਨਾਂ ਦੇ ਭੈਣ, ਜਦੋਂ ਤੱਕ ਬਾਬਾ ਰਾਮ ਸਿੰਘ ਉਹਨਾਂ ਨੂੰ ਜਲਾਵਤਨ ਕਰਕੇ ਭੇਜਿਆ ਗਿਆ ਰੰਗੂਨ ਬਰਮਾ, ਉਦੋਂ ਅਜੇ ਇਹਨਾਂ ਨੇ ਕਾਲਾ ਪਾਣੀ ਨਹੀਂ ਸੀ ਲੱਭਿਆ। ਨਵੇਂ ਹਾਕਮਾਂ ਨੇ ਤਾਂ ਡਿਬਰੂਗੜ੍ਹ ਲੱਭ ਲਿਆ ਜੀ। ਔਰ ਉਦੋਂ ਤੱਕ ਜਿਹੜਾ ਹੈ ਉਹ ਮੂਵਮੈਂਟ ਸੀ, ਉਹਨਾਂ ਦਾ ਕਾਲ ਵੀ ਫਰੰਗੀ ਰਾਜ ਨੂੰ ਖਤਮ ਕਰਨ ਦੀ ਸੀ, ਸਵਦੇਸ਼ੀ, ਕਿ ਭਾਈ ਵਿਦਨ ਜਿਹੜੀ ਅਸੀਂ ਖੁਦ ਬਣਾਉਂਦੇ ਹਾਂ ਚੀਜ਼ਾਂ, ਉਹਦਾ ਇਸਤੇਮਾਲ ਕਰੋ। ਅੰਗਰੇਜ਼ੀ ਟ੍ਰੇਨਾਂ, ਉਹਨਾਂ ਦੇ ਪੋਸਟ ਆਫਿਸ, ਇਹਨਾਂ ਸਾਰਿਆਂ ਦੇ ਵੀ ਬਾਈਕਾਟ ਦੀ ਲਾਈਨ ਸੀ। ਉਸ ਤੋਂ ਬਾਅਦ ਤਾਂ ਉਹਨਾਂ ਨੇ, ਔਰ ਭੈਣੀ ਇਹਨਾਂ ਦੇ ਡੇਰੇ ਦੇ ਸਾਹਮਣੇ ਪੁਲਿਸ ਥਾਣਾ ਸੀ, ਜਦੋਂ ਐਨ ਬਾਬਾ ਰਾਮ ਸਿੰਘ ਵਾਲੇ ਪਾਰਟ ਨੂੰ ਨਿਊਟਰਲਾਈਜ਼ ਕਰ ਦਿੱਤਾ, ਅੱਗੋਂ ਉਹਨਾਂ ਦੇ ਟੱਬਰ ਜਿਹੜੇ ਨੇ ਉਹਨਾਂ ਨੂੰ ਅੰਗਰੇਜ਼ਾਂ ਨੇ ਆਪਣੇ ਪਿੱਠੂ ਬਣਾ ਲਿਆ। ਤੇ ਉਦੋਂ ਤੋਂ ਲੈ ਕੇ ਡਿਊਰਿੰਗ ਦਾ ਬ੍ਰਿਟਿਸ਼ ਪੀਰੀਅਡ ਫਿਰ ਅੰਗਰੇਜ਼ਾਂ ਦੇ ਕੁੱਤੇ ਬਣੇ ਰਹੇ। 47 ਤੋਂ ਬਾਅਦ ਕਾਂਗਰਸ ਦੇ ਨਾਲ ਚਿੱਟਾ ਉਹ ਪਹਿਰਾਵਾ ਜ਼ਰੂਰ ਉਹ ਰੱਖਿਆ ਹੋਇਆ ਹੈ, ਫਸਵੀਆਂ ਜਿਹੀਆਂ ਪਜਾਮੀਆਂ ਪਾਉਣ ਦਾ, ਤੇ ਉੱਚੇ ਉੱਚੇ ਜਿਹੇ ਕੁਰਤੇ ਤੇ ਗੋਲ ਚਿੱਟੀ ਪੱਗ, ਜਿਵੇਂ ਲੱਗਦਾ ਹੈ ਕਿ ਵੀ ਦੇਖੋ ਜੀ ਇਹਨਾਂ ਨੇ ਕਿੰਨਾ ਗੁਰਮੁਖੀ ਪਹਿਰਾਵਾ ਪਹਿਨੇ। ਪਰ ਅੱਜ ਖੁੱਲ੍ਹ ਕੇ ਜਿਹੜੇ ਨੇ ਇਹ ਹਿੰਦੂ ਤਵੀਆਂ ਦੇ ਜਿਹੜੇ ਨੇ ਏਜੰਡੇ ਨੂੰ ਅੱਗੇ ਤੋਰ ਰਹੇ ਨੇ। ਇੱਥੇ ਵੀ ਸ਼ਿਕਾਗੋ ਦੇ ਵਿੱਚ ਜਿਹੜੀ RSS ਦੀ ਪਿੱਛੇ ਕਾਨਫਰੰਸ ਹੋਈ ਸੀ ਸਾਲ 2 ਸਾਲ ਪਹਿਲਾਂ, ਉਸ ਦੇ ਵਿੱਚ ਵੀ ਉਹਨਾਂ ਦਾ ਮੁਖੀ ਆ ਕੇ ਬੈਠਾ। ਹੁਣ ਵੀ ਉਹਨੇ ਜਿਹੜੀ ਆ ਭਕਾਈ ਮਾਰੀ ਆ ਉੱਥੇ ਹਰਿਆਣੇ ਦੇ ਕਿਸੇ ਇਕੱਠ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਦੇ ਆ ਤੇ ਦੇਹਧਾਰੀ ਗੁਰੂ ਨੂੰ ਕਰਦੇ ਆ। ਸੋ ਇਸੇ ਤਰ੍ਹਾਂ ਇੱਕ ਹੋਰ ਕਲਾਸ ਨਿਕਲੀ ਹੋਈ ਹੈ ਜਿਹੜੇ ਇਹ ਕਹਿਣ ਦੇ ਆ ਗਏ ਨੇ ਕਿ ਜੀ ਦੇਖੋ, ਇਹ ਅਕਾਲ ਤਖਤ ਸਾਹਿਬ ਤੋਂ ਜਦੋਂ ਤੋਂ ਦਸਮ ਗ੍ਰੰਥ ਨੂੰ ਉੱਥੋਂ ਕੱਢਿਆ ਗਿਆ, ਸਿੱਖ ਰਾਜ ਦਾ ਜਿਹੜਾ ਕੰਮ ਖਤਮ ਹੋ ਗਿਆ, ਉੱਥੇ ਤੁਸੀਂ ਪ੍ਰਕਾਸ਼ ਕਰ ਦਿਓ, ਸਿੱਖ ਰਾਜ ਆ ਜਾਏਗਾ। ਪਰ ਨਾਲ ਦੀ ਨਾਲ ਉਹੀ ਨੇ ਜਿਹੜੇ ਹੋਲੀ ਵੀ ਇੱਕ ਦੂਜੇ ਦੇ ਮੂੰਹ ਤੇ ਮਲਦੇ ਨੇ, ਜਿਹੜੇ ਕੁੰਭ ਨਹਾਉਣ ਨੂੰ ਵੀ ਜਸਟੀਫਾਈ ਕਰਦੇ ਨੇ, ਜਿਹੜੇ ਸਾਰੇ ਸਨਾਤਨੀ ਹਿੰਦੂ ਧਰਮ ਨੂੰ ਜਿਹੜਾ ਹੈ ਉਹ ਸਿੱਖੀ ਨੂੰ ਉਹਦੀ ਕੰਟੀਨਿਊਟੀ ਦੱਸਦੇ ਨੇ। ਸੋ ਤੁਸੀਂ ਇਸ ਕਿਸਮ ਦੇ ਲੋਕ, ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਵੀ ਕਿਵੇਂ ਜਿਹੜੇ ਨੇ ਥਾਂ ਥਾਂ ਉਹਨਾਂ ਦੇ ਜਿਹੜੇ ਪੁਰਜੇ ਨੇ ਉਹ ਫਿੱਟ ਕੀਤੇ ਹੋਏ ਨੇ ਉਹਨਾਂ ਨੇ, ਜਿਹੜੇ ਕਿ ਉਹਨੂੰ ਜਸਟੀਫਾਈ ਕਰਦੇ ਨੇ। ਇਵੇਂ ਹੀ ਪ੍ਰਮੁੱਖ ਦਮਦਮੀ ਟਕਸਾਲ ਜਿਨ੍ਹਾਂ ਚੋਂ ਸੰਤ ਕਰਤਾਰ ਸਿੰਘ, ਸੰਤ ਜਰਨੈਲ ਸਿੰਘ ਸਾਡਾ ਸੰਘਰਸ਼ ਨਿਕਲਦਾ, ਉਹਨਾਂ ਦੇ ਇੱਕ ਗਰੁੱਪ, ਕਿਉਂਕਿ 4-5 ਥਾਵਾਂ ਦੇ ਉੱਤੇ ਅੱਡ ਅੱਡ ਉਸ ਦੇ ਮੁਖੀ ਨੇ, ਉਹ ਜਿਹੜਾ ਅਮਿਤ ਸ਼ਾਹ ਦੀ ਪ੍ਰੈਜ਼ੈਂਸ 'ਚੋਂ ਇੱਕ ਹੋਰ ਸਾਧ ਹੈ, ਉਹ ਹਿੰਦੂ ਤਵੀ साध कह रहे हैं कि पहले सिखों में तनातनी थी, सिखों और हमारे में, अब सब ठीक है, अब सब सनातनी है से। ਹੁਣ ਇੱਕ ਪਾਸਾ ਤਾਂ ਉਹ ਹੈ ਜਿਹੜੇ ਬਿਲਕੁਲ ਅੱਗੇ ਸਿਆਸੀ ਤੌਰ ਤੇ ਅਸੀਂ ਆਮ ਆਦਮੀ ਪਾਰਟੀ, ਕਾਂਗਰਸ, ਬਾਦਲ ਅਕਾਲੀ ਦਲ, ਇਹਨਾਂ ਸਾਰਿਆਂ ਦੇ ਕਿਰਦਾਰ ਨੂੰ ਦੇਖ ਰਹੇ। ਸੈਕੰਡਲੀ ਕ੍ਰਾਈਮ ਪੰਜਾਬ ਦੇ ਵਿੱਚ ਕਿਸ ਲੈਵਲ ਤੇ, ਈਵਨ ਉਹਨਾਂ ਦੀਆਂ ਭੇਜੀਆਂ ਗੈਂਗਾਂ ਬਾਹਰ ਅਮਿਤ ਸ਼ਾਹ ਦੀਆਂ, ਉਹ ਬਿਸ਼ਨੋਈ ਹੈ ਕਿ ਉਹ ਗੋਲਡੀ ਬਰਾੜ ਹੈ ਕਿ ਕੋਈ ਹੋਰ ਹੈ। ਮੈਂ ਦੇਖਦਾ ਕੈਨੇਡਾ ਦੇ ਜਿਹੜੇ ਸ਼ੋਅ ਹੁੰਦੇ ਨੇ ਆਪਣੇ ਪੰਥ ਪ੍ਰਸਤ, ਸਾਡੇ ਟਾਕ ਸ਼ੋਅ ਹੋਸਟ ਵੀ ਕਰਦੇ ਨੇ, ਜੇ 6 ਖਬਰਾਂ ਨੇ ਉਹਦੇ 'ਚ 4 ਜਿਹੜੀਆਂ ਨੇ ਉਹ ਵਾਇਲੈਂਸ ਦੀਆਂ ਹੁੰਦੀਆਂ ਕਿ ਫਲਾਣੇ ਬਿਜ਼ਨਸ ਦੇ ਉੱਤੇ ਗੋਲੀ ਚੱਲੀ, ਫਲਾਣਾ ਗੋਲੀ ਚਲਾ ਕੇ ਸਰੀ ਤੋਂ ਦੌੜ ਕੇ ਜਿਹੜਾ ਕੈਲਗਰੀ ਗਿਆ ਸੀ ਉਹ ਫੜਿਆ ਗਿਆ, ਬਰੈਂਪਟਨ ਦੇ ਵਿੱਚ ਜਿਹੜਾ ਇਹ ਲੁੱਟਮਾਰ ਦੀ ਘਟਨਾ, ਔਰ ਉਹਦੇ 'ਚ ਤੁਹਾਨੂੰ ਜਿਹੜੇ ਨੇ ਮੈਜੋਰਿਟੀ ਕਿ ਆਲਮੋਸਟ 100% ਜਿਹੜੇ ਨੇ ਆਪਣੇ ਨਜ਼ਰ ਆਉਣਗੇ। ਸੋ ਮੈਨੂੰ ਫਿਰ ਮੇਰਾ ਉਹ ਧਿਆਨ ਉਸ ਬਿਆਨ ਵੱਲ ਚਲਾ ਜਾਂਦਾ ਜਿਹੜਾ ਸਰਦਾਰ ਕਪੂਰ ਸਿੰਘ ਹੋਰਾਂ ਨੇ 1970ਵਿਆਂ ਦੇ ਵਿੱਚ ਜਦੋਂ ਉਹ ਵੈਨਕੂਵਰ ਆਏ, ਉਦੋਂ ਅਜੇ ਸੰਤ ਭਿੰਡਰਾਂ ਵਾਲੇ ਵੀ ਸੀਨ ਤੇ ਨਹੀਂ ਸੀ, ਕੋਈ 78 ਦਾ ਜਿਹੜਾ ਸਾਕਾ ਵੀ ਅੰਮ੍ਰਿਤਸਰ ਦਾ ਨਹੀਂ ਸੀ ਵਾਪਰਿਆ। ਤੇ ਸਰ ਸਾਹਿਬ ਨੇ ਜਿਹੜਾ ਕਿ ਵੀ ਸਿੱਖ ਕਿਵੇਂ ਨਿਗਾਰ ਵੱਲ ਜਾ ਰਹੇ ਨੇ, ਗੁਲਾਮੀ ਕਿਵੇਂ ਹੌਲੀ ਹੌਲੀ ਹਾਵੀ ਹੋ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਇੱਕ ਜੁਮਲਾ ਕਿਹਾ ਸੀ ਜਿਹੜਾ ਅਸੀਂ ਪਹਿਲਾਂ ਵੀ ਕਈ ਵਾਰ ਕੋਟ ਕੀਤਾ, ਪਰ ਮੈਂ ਜਦੋਂ
ਇਸ ਡੀਜਨਰੇਸ਼ਨ ਨੂੰ ਦੇਖਦੇ ਹਾਂ ਕਿਰਦਾਰ ਦੀ, ਤੇ ਉਹ ਜਿਹੜੇ ਲਫ਼ਜ਼ ਪ੍ਰੋਫਿਟਿਕ ਨੇ, ਜਿਹਨੂੰ ਤੁਸੀਂ ਪੇਸ਼ੀਨ ਗੋਈ ਕਹਿੰਦੇ ਹੋ, ਭਵਿੱਖਬਾਣੀ ਸੀ ਉਹਨਾਂ ਦੀ, ਕਿ ਵੀ ਉਹਨਾਂ ਦਾ ਕਹਿਣਾ ਸੀ ਕਿ ਜੇ ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਆਈ, ਉਹ ਸਾਹਮਣੇ 200-300 ਬੰਦਾ ਬੈਠਾ ਅੰਗਰੇਜ਼ੀ 'ਚ ਐਡਰੈਸ ਕਰ ਰਹੇ ਨੇ, ਫਿਰ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਜਾਂ ਦਫ਼ਤਰਾਂ ਦੇ ਵਿੱਚ ਚਪੜਾਸੀ ਹੋਣਗੇ, ਜਾਂ ਹਿੰਦੂਆਂ ਦੀ ਮਲਕੀਅਤ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਲੱਗੇ ਹੋਣਗੇ ਵੱਧ ਤੋਂ ਵੱਧ, ਜਾਂ ਹਿੰਦੂਆਂ ਦੀਆਂ ਕਾਰਾਂ ਦੇ ਡਰਾਈਵਰ ਹੋਣਗੇ, ਤੇ ਜਾਂ ਵੇਸਾਈਡ ਰੋਬਰ ਹੋਣਗੇ, ਲਟੇਰੇ। ਇਸ ਤੋਂ ਬਿਯੋਂਡ ਕੁਝ ਨਹੀਂ ਹੋਏਗਾ ਜੇ ਤੁਹਾਡੇ ਕੋਲ, ਤੁਹਾਡੀ ਕੌਮ ਕੋਲ ਡਿਸੀਜਨ ਮੇਕਿੰਗ ਪਾਵਰ ਜਾਂ ਪੋਲੀਟੀਕਲ ਪਾਵਰ ਨਾ ਆਈ। ਹੁਣ ਜ਼ਾਹਰ ਹੈ ਕਿ ਵੀ ਜਿਹੜੀ ਡਰਾਈਵਿੰਗ ਫੋਰਸ ਹੈ, ਜਿਨ੍ਹਾਂ ਦੇ ਕੋਲ ਪਾਵਰ ਹੈ, ਉਹ ਦਿੱਲੀ 'ਚ ਬੈਠੇ ਨੇ, ਉਹ ਜੋ ਮਰਜ਼ੀ ਸਾਜ਼ਿਸ਼ ਕਰਨ ਕਿਸ ਲੈਵਲ ਤੇ ਲਿਜਾ ਕੇ, ਔਰ ਉਹ ਤੁਹਾਨੂੰ ਤੁਹਾਡੀ ਟਾਈਮ ਵੀ ਤੋੜਨਾ ਚਾਹੁੰਦੇ ਨੇ। ਗੱਲ ਤਾਂ ਅਲਟੀਮੇਟਲੀ ਪੋਲੀਟੀਕਲ ਪਾਵਰ ਤੁਹਾਨੂੰ ਇੱਕ ਇੰਡੀਪੈਂਡੈਂਸ ਦਿੰਦੀ ਹੈ, ਇੱਕ ਸੋਵਰਨਿਟੀ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਤੇ ਉਸ ਦੇ ਵਿੱਚ ਇੱਕ ਪ੍ਰਾਈਡ ਹੁੰਦਾ ਹੈ, ਉਸ 'ਚੋਂ ਤੁਹਾਡਾ ਇੱਕ ਕਰੈਕਟਰ ਬਿਲਡਿੰਗ ਹੀ। ਹੁਣ ਅਮਰੀਕਾ ਵਰਗੇ ਮੁਲਕ ਦੇ ਵਿੱਚ, ਅਮਰੀਕਾ, ਕੈਨੇਡਾ ਜਾਂ ਯੂਰਪ ਦੇ ਵਿੱਚ ਕੋਈ ਵੀ ਇਸ਼ੂ ਆ ਜਾਏ, ਅਸੀਂ ਇਰਾਨ ਕ੍ਰਾਈਸਿਸ ਦੀ ਗੱਲ ਕਰ ਰਹੇ ਹਾਂ, ਹੁਣ ਇੱਥੇ ਤੁਸੀਂ ਦੇਖੋਗੇ ਕਿ ਇੱਕ ਲਾਈਵਲੀ ਡਿਬੇਟ ਹੁੰਦੀ ਹੈ। ਨੈਸ਼ਨਲ ਇੰਟਰਸਟ ਰਹਿਣ ਵਾਲਾ ਹਰ ਕੋਈ ਆਪਣੇ ਮੁਲਕ ਨੂੰ ਪਿਆਰ ਕਰਦਾ ਹੈ, ਪਰ ਨਾਲ ਦੀ ਨਾਲ ਉਹਨਾਂ ਦੇ ਕੋਲ ਇੱਕ ਹੱਕ ਹੁੰਦਾ ਹੈ, ਉਹਨਾਂ ਨੂੰ ਲੱਗਦਾ ਵੀ ਜਿਹੜੀ ਗੱਲ ਸਾਡੇ ਮੁਲਕ ਦੇ ਅਗੇਂਸਟ ਜਾ ਸਕਦੀ ਹੈ, ਉਹ ਆਜ਼ਾਦੀ ਨਾਲ ਗੱਲ ਕਰਦੇ ਨੇ। ਜੇ ਕਿਸੇ ਨਾਲ ਕੋਈ ਧੱਕਾ ਹੁੰਦਾ, ਚਾਰ ਉਹਦੇ ਵਿਰੁੱਧ ਖਲੋ ਜਾਂਦੇ ਨੇ। ਹੁਣ ਭਾਵੇਂ ਇਹ ਠੀਕ ਹੈ ਵੀ ਇਸ ਵੇਲੇ ਸਿੱਖ ਕੌਮ ਦੇ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਜਿਹੜੀ ਹੈ ਇੱਕ ਡਿਵੀਜ਼ਨ ਹੈ। ਅਮਰੀਕਾ ਦੇ ਵਿੱਚ ਵੀ ਇਰਾਨ ਕ੍ਰਾਈਸਿਸ ਨੂੰ ਲੈ ਕੇ ਜਾਂ ਇਰਾਨ ਵਾਰ ਨੂੰ ਲੈ ਕੇ ਇੱਕ ਵੱਡੀ ਡਿਵੀਜ਼ਨ ਹੈ। ਆ ਵੀਕਐਂਡ ਦੇ ਉੱਤੇ ਜਿਹੜੇ ਕਿੰਗਸ ਨੋ ਕਿੰਗ ਪ੍ਰੋਟੈਸਟ ਹੋਏ, ਲੱਖਾਂ ਲੋਕ ਬਾਹਰ ਨਿਕਲੇ ਨੇ। ਇੱਕ ਡਿਬੇਟ ਹੈ ਸੁਸਾਇਟੀ 'ਚ, ਔਰ ਇਵੈਂਚੁਅਲੀ ਜਿਹੜਾ ਪਬਲਿਕ ਪ੍ਰੈਸ਼ਰ ਹੁੰਦਾ ਹੈ, ਉਹਦੇ ਥੱਲੇ ਹੌਲੀ ਨੀਤੀਆਂ ਬਣਦੀਆਂ ਨੇ। ਕਈ ਵਾਰ ਜਿਹੜੀਆਂ ਬੜੀਆਂ ਸ਼ੁਰੂ 'ਚ ਪੋਪੂਲਰ ਨੀਤੀਆਂ ਵੀ ਲੱਗਦੀਆਂ ਨੇ, ਜਦੋਂ ਟਾਈਮ ਦੇ ਨਾਲ ਨੁਕਸਾਨ ਹੋਣਾ ਸ਼ੁਰੂ ਹੁੰਦਾ, ਜਿਵੇਂ ਅਸੀਂ ਵੀਅਤਨਾਮ ਵਾਰ ਜਾਂ ਕੋਰੀਅਨ ਵਾਰ ਦੀ ਗੱਲ ਕਰਦੇ ਹਾਂ, ਤੇ ਉਦੋਂ ਇੱਕ ਡਿਫਰੈਂਟ ਵਿਊ ਪੁਆਇੰਟ ਬਣਨਾ। ਇਹ ਹੈਲਥੀ ਸੁਸਾਇਟੀਜ਼ ਦਾ ਜਾਂ ਜਿਹੜੇ ਸਿਹਤਮੰਦ ਸਮਾਜ ਨੇ ਉਹਨਾਂ ਦਾ ਵਰਤਾਰਾ ਹੁੰਦਾ। ਲੇਕਿਨ ਜਿਹੜੇ ਗੁਲਾਮ ਭੇਡਾਂ ਵਾਲਾ ਪਾਰਟ ਹੁੰਦਾ, ਅੱਜ ਤੁਸੀਂ ਜੇ ਅਸੀਂ ਆਪਣੀ ਕੌਮ ਦੇ ਹਵਾਲੇ ਨਾਲ ਹੀ ਗੱਲ ਕਰੀਏ ਕਿ ਕਿੰਨੇ ਹਿੱਸਿਆਂ 'ਚ ਸਾਨੂੰ ਉਹਨਾਂ ਨੇ ਧਾਰਮਿਕ ਤੌਰ 'ਤੇ, ਸਿਆਸੀ ਤੌਰ 'ਤੇ, ਆਰਥਿਕ ਤੌਰ 'ਤੇ ਘਸਿਆਰੇ ਬਣਾਇਆ। ਉੱਥੋਂ ਨਿਕਲ ਕੇ ਜੇ ਬਾਹਰਲੇ ਮੁਲਕਾਂ 'ਚ ਆ ਕੇ ਮਿਹਨਤ ਕਰਕੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਆਪਣੇ ਕਾਰੋਬਾਰ ਦੂਜੇ ਸਥਾਪਿਤ ਕੀਤੇ ਨੇ, ਉਹੀ ਗੁੰਡੇ ਬਦਮਾਸ਼ ਜਿਹੜੇ ਨੇ ਉੱਥੋਂ ਉਹਨਾਂ ਨੇ ਜਿਹੜੇ ਉਹਨਾਂ ਨੂੰ ਸਪਾਂਸਰ ਕਰਕੇ ਇੱਥੇ ਆ ਕੇ ਵੀ ਤੁਹਾਡੇ ਜਿਹੜੀ ਹੈ ਇੰਡੀਪੈਂਡੈਂਸ ਨੂੰ, ਇੱਥੇ ਤੁਸੀਂ ਗੱਲ ਨਹੀਂ ਕਰ ਸਕਦੇ ਖਾਲਿਸਤਾਨ ਦੀ, ਇਸ ਕਿਸਮ ਦਾ ਮਾਹੌਲ ਉਹ ਬਣਾਉਂਦੇ ਜਾ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਅਲਟੀਮੇਟਲੀ ਸਾਨੂੰ ਭਰੋਸਾ ਹੈ ਕਿ ਉਹ ਕੈਨੇਡਾ ਦਾ ਚਾਰਟਰ ਆਫ ਰਾਈਟਸ ਹੋਏ ਜਾਂ ਅਮਰੀਕਾ ਦੀ ਫਸਟ ਅਮੈਂਡਮੈਂਟ ਹੋਏ, ਇਵੈਂਚੁਅਲੀ ਇਹ ਪ੍ਰਵੇਲ ਕਰੇਗਾ। ਇਹਨਾਂ ਦਾ ਜਿਹੜਾ ਇਹ ਹਿੰਦੂ ਤਵੀਆਂ ਦੀ ਸਮੋਕ ਸਕਰੀਨ ਦੇ ਥੱਲੇ ਇਹਨਾਂ ਨੇ ਆਪਣੇ ਆਪ ਨੂੰ ਬੜਾ ਇੱਕ ਡੈਮੋਕ੍ਰੇਸੀ ਔਰ ਮਿਸਟਿਸਿਜ਼ਮ ਔਰ ਵਿਸ਼ਵ ਗੁਰੂ ਤੇ ਫਿਰ ਵਿਸ਼ਵ ਮਿੱਤਰ, ਉਹ ਕਿਸੇ ਨੇ ਕਿਹਾ ਕਿ ਬਈ ਇਹ ਵਿਸ਼ਵ ਫੋਨੀ, ਇਹ ਹੈ ਇਹਨਾਂ ਦਾ ਸਟੇਟਸ। ਉਹ ਐਕਸਪੋਜ਼ ਹੋ ਰਹੇ ਨੇ, ਪਰ ਛੋਟੀ ਜਿਹੀ ਸਿੱਖ ਕੌਮ ਦੇ ਲਈ ਮਲਟੀਪਲ ਚੈਲੰਜਸ ਨੇ, ਔਰ ਉਹਨਾਂ ਸਾਰਿਆਂ ਦਾ ਮੁਕਾਬਲਾ ਅਸੀਂ ਕਰਦੇ ਹਾਂ। ਔਰ ਮੈਂ ਸਮਝਦਾ ਹਾਂ ਵੀ ਉਹ ਪਰਿਵਾਰ ਜਿਹੜੇ ਨੇ ਉਹ ਭਾਗਵਾਨ ਨੇ, ਫੋਰਚੂਨੇਟ ਨੇ, ਜਿਨ੍ਹਾਂ ਨੇ ਪਹਿਲੀ ਜਨਰੇਸ਼ਨ ਨੇ ਆ ਕੇ ਸਟਰਗਲ ਕੀਤੀ, ਮਿਹਨਤ ਕੀਤੀ, ਕਾਰੋਬਾਰ ਸਥਾਪਿਤ ਕੀਤੇ, ਧਾਰਮਿਕ ਤੌਰ 'ਤੇ, ਸਿਆਸੀ ਤੌਰ 'ਤੇ ਸਜਗਤ ਹੈ, ਔਰ ਫਿਰ ਅੱਗੋਂ ਉਹਨਾਂ ਦੇ ਬੱਚੇ ਬੱਚੀਆਂ, ਜਿਵੇਂ ਮੈਂ ਕਿਰਨਦੀਪ ਦਾ ਜ਼ਿਕਰ ਕੀਤਾ ਹੈ, ਇਹ ਇਸ ਪਾਸੇ ਜਿਹੜੇ ਨੇ ਲੱਗੇ ਹੋਏ ਨੇ। ਸੋ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਜਿਹੜੇ ਇਹ ਸਾਰੇ ਇਹੋ ਜਿਹੇ ਪਰਿਵਾਰ ਨੇ, ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਨੇ, ਉਹਨਾਂ ਦੇ ਵਿੱਚ ਵੀ ਉਹ ਕਣੀ, ਸਾਡੀ ਜਨਰੇਸ਼ਨ 'ਚ ਵੀ 80s ਦੇ ਵਿੱਚ ਜੋ ਕੁਝ ਵਾਪਰਿਆ, ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਹੈ ਉਹ ਉਸ ਪਾਸੇ ਆ ਗਈ ਜਿਸ ਬਾਰੇ ਉਹ ਪ੍ਰਿਪੇਅਰ ਨਹੀਂ ਸੀ। ਇੱਕ ਬਹੁਤ ਵੱਡਾ ਇਮੋਸ਼ਨਲ ਸ਼ੌਕ ਸੀ, ਪਰ ਉਹਨਾਂ ਨੇ ਆਪਣੀ ਤੋੜ ਨਿਭਾਈ। 84 ਤੋਂ 94 95 ਤੱਕ ਉਸ ਨੂੰ ਜਿਹੜਾ ਉਹਨਾਂ ਨੇ ਪਾਵਰਫੁਲੀ ਚੈਲੰਜ ਕੀਤਾ। ਫਿਰ ਜਦੋਂ ਤੱਕ 90s ਦੀ ਜਨਰੇਸ਼ਨ ਆਈ, ਹੁਣ ਵੀ ਅਸੀਂ ਦੇਖਦੇ ਹਾਂ ਕਿ ਉਹ ਕਾਫੀ ਲੌਸਟ ਜਨਰੇਸ਼ਨ ਹੈ 90s ਤੱਕ ਪਹੁੰਚਦੇ। ਲੇਕਿਨ ਫਿਰ ਜਿਹੜਾ ਨਵੇਂ ਮਿਲੇਨੀਅਮ ਦੇ ਵਿੱਚ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬਲੈਕ ਵਾਰੰਟ ਜਾਰੀ ਹੁੰਦੇ ਨੇ, ਫਿਰ ਕਿਸਾਨ ਮੂਵਮੈਂਟ ਆ ਜਾਂਦੀ ਹੈ,
ਫਿਰ ਜਦੋਂ ਅਸੀਂ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਜਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ, ਇਹ ਜਿਹੜੀ ਫਿਰ 2000 ਤੋਂ ਬਾਅਦ ਦੇ ਜਨਰੇਸ਼ਨ ਹੈ, ਉਹਨਾਂ ਦੇ ਵਿੱਚ ਜਿਹੜੀ ਹੈ ਉਹ ਇੱਕ ਨਵਾਂ ਪਾਰਟ ਸ਼ੁਰੂ ਹੁੰਦਾ। ਔਰ ਬਹੁਤ ਸਾਰੇ ਜਿਹੜੇ 90s ਦੇ ਨੇ ਜਿਹੜੇ ਬਿਲਕੁਲ ਉਸ ਦੌਰ 'ਚ ਆਏ ਜਦੋਂ ਕਿ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਤੇ ਨਸਲਕੁਸ਼ੀ ਸੀ, ਇੱਕ ਡਿਫੀਟਿਸਟ ਟੈਂਡੈਂਸੀ ਵੀ, ਇੱਕ ਬਲੱਡ ਸੋਕਡ ਉਹਨਾਂ ਨੇ ਪੰਜਾਬ ਦੇਖਿਆ, ਇੱਕ ਕਿਰਦਾਰ ਕੁਸ਼ੀ ਵੀ ਜਿਹੜੀ ਹੈ ਸਿੰਘਾਂ ਦੀ ਮੂਵਮੈਂਟ ਦੀ ਚੱਲ ਰਹੀ ਸੀ। ਉਹ ਬਹੁਤੇ ਗਵਾਚੇ ਹੋਏ ਨੇ, ਬੱਚੇ ਵੀ ਬੱਚੀਆਂ ਵੀ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਹੈ ਹੁਣ ਜਿਹੜਾ। ਔਰ ਸਾਡੇ ਦੁਸ਼ਮਣ ਨੇ ਬੜੀ ਚੰਗੀ ਤਰ੍ਹਾਂ ਸਮਝਿਆ, ਜੇ ਦੀਪ ਸਿੱਧੂ ਸੀਨ ਦੇ ਉੱਤੇ ਉੱਭਰਿਆ, ਉਹਨੇ ਉਸ ਜਨਰੇਸ਼ਨ ਨੂੰ ਜਿਹੜਾ ਆਪਣੇ ਪ੍ਰਭਾਵ ਥੱਲੇ ਉਹਨਾਂ ਦਾ ਉਸ ਜਨਰੇਸ਼ਨ ਨੇ ਪ੍ਰਭਾਵ ਕਬੂਲਿਆ ਜਿਹੜੇ ਲੋਸਟ ਸੀ। ਪਰ ਜਦੋਂ ਉਹਨਾਂ ਨੂੰ ਸਾਡੇ ਵਾਲੇ ਤੇ ਦਿੱਲੀ ਵਾਲੇ ਤੇ ਇੱਕ ਡਿਬੇਟ ਸ਼ੁਰੂ ਹੋਈ ਕਿ ਵੀ ਸਾਡੇ ਹੱਕ ਕੀ ਨੇ, ਵਾਪਰ ਸਾਡੇ ਨਾਲ ਕੀ ਰਿਹਾ, ਔਰ ਉਹ ਮੈਂ ਸਮਝਦਾ ਵੀ ਕਲਾਈਮੈਕਸ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਕਿ ਖਾਲਸਾ ਵਹੀਰ ਔਰ ਉਹ ਸਾਰੇ ਕਾਨਸੈਪਟ ਜਿਹੜੇ ਨੇ ਉਹ ਸਾਹਮਣੇ ਆਣੇ ਸ਼ੁਰੂ ਹੋਏ ਕਿ ਭਾਈ ਅਲਟੀਮੇਟਲੀ ਸਾਡਾ ਆਪਣਾ ਘਰ ਬਣਾਏ ਬਿਨਾਂ ਸਾਡੀ ਗੱਲ ਨਹੀਂ ਬਣਨੀ ਹੈ। ਤੇ ਦੁਸ਼ਮਣ ਨੇ ਬੜੀ ਚੰਗੀ ਤਰ੍ਹਾਂ, ਅਸੀਂ ਤਾਂ ਫਿਰ ਕਰੈਕਟਰ ਅਸੈਸੀਨੇਸ਼ਨ 'ਚ ਲੱਗ ਗਏ, ਉਦੋਂ ਦੀਪ ਸਿੱਧੂ ਦਾ ਹੋਏ ਜਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਹੋਏ, ਲੇਕਿਨ ਇਵੈਂਚੁਅਲੀ ਦੁਸ਼ਮਣ ਨੂੰ ਇਸ ਗੱਲ ਦੀ ਸਮਝ ਸੀ ਕਿ ਕਿਸ ਲੈਵਲ ਦਾ ਪੋਟੈਂਸ਼ੀਅਲ ਹੈ ਔਰ ਕਿਸ ਲੈਵਲ ਦੇ ਇੰਟੈਲੈਕਟ ਦੇ ਲੈਵਲ ਦੇ ਉੱਤੇ ਜਿਹੜਾ ਉਹ ਇਹਨਾਂ ਦੇ ਸਾਰੇ ਜਿਹੜਾ ਇਹਨਾਂ ਦਾ ਭਰਮ ਜਾਲ ਔਰ ਸੋ ਕਾਲਡ ਨੈਸ਼ਨਲਿਜ਼ਮ ਦਾ ਇਹਨਾਂ ਨੇ ਉਹ ਹਰਬੇ ਦੇ ਨਾਲ ਸਾਰਿਆਂ ਨੂੰ ਜਿਹੜਾ ਉਹ ਕੀਲਿਆ ਹੋਇਆ ਸੀ ਜਾਂ ਗੁੰਮਰਾਹ ਕੀਤਾ ਹੋਇਆ ਸੀ। ਉਹਦੇ 'ਚੋਂ ਸਿੱਖ ਨੈਸ਼ਨਲਿਜ਼ਮ ਦਾ ਕਾਨਸੈਪਟ ਜਦੋਂ ਨਿਕਲਦਾ ਨਜ਼ਰ ਆਇਆ, ਡਿਫਾਇੰਸ ਆਈ ਔਰ ਉਹਦੇ 'ਚ ਸ਼ੰਭੂ ਤੋਂ ਸਿੰਘੂ ਤੱਕ ਦਾ ਜਿਹੜਾ ਮਾਰਚ ਹੈ ਔਰ ਕਿਸਾਨੀ ਮੋਰਚੇ ਦੇ ਵਿੱਚ ਜਿਹੜੀ ਡਾਇਸਪੋਰਾ ਸਿੱਖਾਂ ਦੀ ਤਾਕਤ ਹੈ ਔਰ ਪੰਜਾਬ ਦੀ ਕਿਰਸਾਨੀ ਦੀ ਤਾਕਤ ਹੈ, ਉਹਨਾਂ ਸਾਰਿਆਂ ਨੇ ਮਾਹੌਲ ਬਦਲ ਕੇ ਰੱਖ ਦਿੱਤਾ ਹੈ। ਸੋ ਦੁਸ਼ਮਣ ਨੇ ਕਿਵੇਂ ਫਿਰ ਕਾਊਂਟਰ ਕ੍ਰੀਏਟ ਕੀਤੇ, ਉਹਨਾਂ 'ਚ ਵੀ ਤੁਹਾਨੂੰ ਕਈ ਕਰੈਕਟਰ ਨਜ਼ਰ ਆਉਣਗੇ ਜਿਹੜੇ ਇੱਕ ਸਟੇਜ ਦੇ ਉੱਤੇ ਪਾਲੇ ਦੇ ਇੱਕ ਪਾਸੇ ਖੜੇ ਸੀ, ਉਹ ਦੂਜੇ ਪਾਸੇ, ਉਸ ਕਿਸਮ ਦੀ ਕਰੈਕਟਰ ਅਸੈਸੀਨੇਸ਼ਨ। ਫਿਰ ਸੋਸ਼ਲ ਮੀਡੀਆ ਰਾਹੀਂ ਤੁਸੀਂ ਦੇਖੋਗੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇੰਨੀਆਂ ਫੇਕ ਵੀਡੀਓਜ਼, ਕਿਤੇ ਗੁਰਦੁਆਰਾ ਸਾਹਿਬ ਢਹਿੰਦਾ ਦਿਖਾ ਰਹੇ ਨੇ, ਕਿਤੇ ਕੁਝ ਹੋਰ ਦਿਖਾ ਰਹੇ ਨੇ, ਜਿੰਨਾ ਮਰਜ਼ੀ ਤੁਸੀਂ ਉਹਨਾਂ ਦੇ ਉਹ ਬੰਦੇ ਬੈਠੇ ਹੋਏ ਨੇ। ਫਿਰ ਉਹਨਾਂ ਦੇ ਕੁਝ ਪੰਜਾਬੀ ਦੇ ਵਿੱਚ ਟਾਕ ਸ਼ੋ, ਇੱਕ ਕੋਈ ਸੰਘਾ ਕਿ ਕਿਹਦੇ ਨਾਂ ਥੱਲੇ ਮੂੰਹ ਸਿਰ ਢਕੇ ਹੋਏ ਨੇ, ਉਹ ਮੁਸਲਮਾਨਾਂ ਪਾਕਿਸਤਾਨੀਆਂ ਦੇ ਖਿਲਾਫ ਜਿਹੜਾ ਉਹ ਭੱਦਾ ਪ੍ਰਚਾਰ ਕਰਦੇ ਨੇ, ਪਿੰਡਾਂ ਵਾਲਿਆਂ ਔਰ ਸਿੱਖ ਮੂਵਮੈਂਟ ਦਾ ਨਾਂ ਲੈ ਕੇ ਪਿਕਚਰਾਂ ਉਹਨਾਂ ਦੀਆਂ ਲਾਈਆਂ ਹੋਈਆਂ, ਸੌਦਾ ਕੋ ਹੋਰ ਵੇਚਦੇ ਨੇ। ਫਿਰ ਇਹ ਨਕਲੀ ਜਿਹੜੇ ਸਿੱਖ ਨਿਹੰਗ ਬਾਣੇ 'ਚ ਕੋਈ ਸਨਾਤਨੀ, ਕੋਈ ਡੇਰੇਦਾਰ, ਕੋਈ ਪਰੰਪਰਾਵਾਂ ਸੋ ਜਦੋਂ ਤੁਸੀਂ ਇਹਨਾਂ ਸਾਰੇ ਚੈਲੰਜਸ ਨੂੰ ਦੇਖਦੇ ਹੋ, ਕਿਉਂਕਿ ਠੀਕ ਹੈ ਸਾਡੇ ਕੁਝ ਵੀਰ ਕਈ ਵਾਰ ਕਹਿਣਗੇ ਕਿ ਜੀ ਤੁਸੀਂ ਜਿਹੜਾ ਇੰਟਰਨੈਸ਼ਨਲ ਪੋਲਿਟਿਕਸ ਦੀ ਜ਼ਿਆਦਾ ਜਾਂ ਕਿਉਂਕਿ ਇਹ ਠੀਕ ਹੈ ਵੀ ਅਲਟੀਮੇਟਲੀ ਪੋਲੀਟੀਕਲ ਮੈਪ ਮੇਕਿੰਗ ਦੇ ਵਿੱਚ ਇੰਟਰਨੈਸ਼ਨਲ ਪੋਲਿਟਿਕਸ ਹੀ ਵੱਡਾ ਰੋਲ ਅਦਾ ਕਰਦੀ ਹੈ। ਜੇ ਸੈਕੰਡ ਵਰਲਡ ਵਾਰ ਦੇ ਵਿੱਚ ਨਾਜ਼ੀ ਔਰ ਮੁਸੋਲਿਨੀ ਕੰਬੀਨੇਸ਼ਨ ਡਿਫੀਟ ਨਾ ਹੁੰਦਾ ਤੇ ਅੱਜ ਜਿਹੜੇ ਦੁਨੀਆ ਦੇ ਨਕਸ਼ੇ ਤੇ 195 ਮੁਲਕ ਨੇ, ਇਹ ਨਾ ਹੁੰਦਾ। ਉਦੋਂ ਵੀ ਜਾਂ ਬ੍ਰਿਟਿਸ਼ ਅੰਪਾਇਰ ਸੀ, ਜੇ ਫਸਟ ਵਰਲਡ ਵਾਰ ਨਾ ਹੁੰਦਾ ਤੇ ਫਿਰ ਆਟੋਮਨ ਅੰਪਾਇਰ ਦੇ ਥੱਲੇ ਸਾਰਾ ਮਿਡਲ ਈਸਟ ਜਿਹੜਾ 700 ਸਾਲ ਰਿਹਾ ਅੱਜ ਵੀ ਉਹਨਾਂ ਦੇ ਥੱਲੇ ਹੁੰਦਾ। ਸੋ ਜਿਹੜਾ ਕ੍ਰਾਈਸਿਸ ਹੈ ਕਈ ਵਾਰ ਉਸ 'ਚੋਂ ਤੁਹਾਨੂੰ ਇਹ ਠੀਕ ਹੈ ਵੀ ਕਰੋੜਾਂ ਲੋਕ ਮਾਰੇ ਜਾਂਦੇ ਨੇ, ਦੋਨੋਂ ਵਰਲਡ ਵਾਰ 'ਚ ਮਾਰੇ ਗਏ, ਉਹਨਾਂ 'ਚ ਕੁਝ ਤਬਦੀਲੀ ਨਜ਼ਰ ਆਉਂਦੀ ਹੈ। ਅਸੀਂ ਇਸ ਦੇ ਉੱਤੇ ਇੱਕ ਪੈਨੀ ਨਜ਼ਰ ਰੱਖਦੇ ਹਾਂ ਔਰ ਇਸ ਗੱਲ ਦੇ ਜਿਹੜਾ ਅਸੀਂ ਹਮੇਸ਼ਾ ਇਹ ਦੇਖਦੇ ਹਾਂ ਕਿ ਭਾਈ ਸਾਡਾ ਮੁਲਕ, ਸਾਡਾ ਇੰਟਰਸਟ ਖਾਲਿਸਤਾਨ ਦੀ ਕਾਇਮੀ, ਉਹ ਕਿਹੜੇ ਹਾਲਾਤ ਨੇ ਜਿਹੜੇ ਉਸ ਪਾਸੇ ਸਾਨੂੰ ਜਿਹੜਾ ਨੇ ਉਹ ਲੈ ਕੇ ਜਾਣਗੇ। ਲੇਕਿਨ ਇਹਦੇ ਨਾਲ ਨਾਲ ਤੁਸੀਂ ਜਦੋਂ ਆਪਣਾ ਅੰਦਰੂਨੀ ਪਾਰਟ ਵੀ ਦੇਖਦੇ ਹੋ ਤੇ ਫਿਰ ਸਾਨੂੰ ਇਹ ਸਮਝਣਾ ਹੋਏਗਾ ਕਿ ਭਾਈ ਕਿਤੇ ਤਾਂ ਆ ਕੇ ਥੋੜ੍ਹਾ ਜਿਹਾ ਠਹਿਰਾਵ ਕਰੋ, ਸਪੇਸ ਦਿਓ ਦੂਸਰਿਆਂ ਨੂੰ, ਹਰ ਇੱਕ ਤੋਂ ਇਹ ਐਕਸਪੈਕਟ ਨਾ ਕਰੋ ਕਿ ਭਾਈ ਮੈਂ ਔਰ ਅਕਸਰ ਮੈਂ ਹੁਣ ਆਪਣੀਆਂ ਪ੍ਰੈਜੈਂਟੇਸ਼ਨ 'ਚ ਵੀ ਇਹ ਕਹਿੰਦਾ ਵੀ ਕੁਝ ਮਾਮਲਿਆਂ 'ਚ ਜਿਹੜਾ ਕ੍ਰਾਈਟੇਰੀਆ ਸਾਡਾ 80ਵਿਆਂ ਦੇ ਵਿੱਚ ਸੀ ਬਲੈਕ ਐਂਡ ਵਾਈਟ ਕਿ ਬਈ ਕੌਣ ਬਿਲਕੁਲ ਸਾਫ਼ ਹੈ, ਕੌਜ਼ ਦੇ ਪੱਖ ਤੋਂ ਦੁੱਧ ਧੋਤਾ ਹੈ, ਕੋਈ ਧੱਬਾ ਨਹੀਂ ਹੈ, ਤੇ ਕਿਹੜਾ ਬਿਲਕੁਲ ਬਲੈਕ ਹੈ। ਮੈਂ ਕਿਹਾ ਜੀ ਹੁਣ ਉਹ ਕੈਟਾਗਰੀ ਤਾਂ ਬਲੈਕ ਐਂਡ ਵਾਈਟ ਵਾਲੀ ਇੱਕ ਪਾਸੇ ਹੀ ਰੱਖਣੀ ਪੈਣੀ ਹੈ। ਹੁਣ ਤੁਹਾਨੂੰ ਡੱਬ ਖੜੱਬਿਆਂ ਦੇ ਨਾਲ ਹੀ ਡੀਲ ਕਰਨਾ ਪੈਣਾ ਕਿ ਭਾਈ ਚਲੋ ਉਸ ਦਾ ਇਹ ਕਮਜ਼ੋਰੀਆਂ ਵੀ ਨੇ ਲੇਕਿਨ ਉਸ ਦੀ ਪੋਜ਼ਿਟਿਵਿਟੀ ਹੈ, ਉਹਨੂੰ ਤੁਸੀਂ ਪੰਥ ਦੇ ਭਲੇ ਲਈ, ਕੌਮ ਦੇ ਘਰ ਲਈ ਜਿਹੜਾ ਉਸ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ। ਸੋ ਇਹ ਕਿਉਂਕਿ ਹਮੇਸ਼ਾ
ਗੱਲ ਭਾਵੇਂ ਇੰਟਰਨੈਸ਼ਨਲ ਇਸ਼ੂ ਦੀ ਈਰਾਨ ਕ੍ਰਾਈਸਿਸ ਜਿਹੜਾ ਇਸ ਵੇਲੇ ਜਿਸ ਨੇ ਕੁੱਲ ਦੁਨੀਆ ਨੂੰ 8 ਬਿਲੀਅਨ ਲੋਕਾਂ ਨੂੰ ਆਪਣੀ ਜ਼ਦ 'ਚ ਲੈ ਲਿਆ। ਅੱਛਾ। ਜਦੋਂ ਇਹਦੀ ਸ਼ੁਰੂਆਤ ਹੁੰਦੀ ਹੈ, ਔਰ ਮੈਨੂੰ ਕੋਈ ਕਹਿਣ 'ਚ ਝਿਜਕ ਨਹੀਂ ਹੈ, ਇਹ ਗੱਲ ਹੁਣ ਬਹੁਤ ਸਾਰੇ ਮੈਜੋਰਿਟੀ ਅਮਰੀਕਨ ਓਪੀਨੀਅਨ ਵੀ ਔਰ ਜਿਹੜੇ ਅਮਰੀਕਾ ਦੇ ਕੋਈ CIA ਦੇ ਵਿੱਚ ਰਹੇ ਲੋਕ, ਕੋਈ ਡਿਫੈਂਸ ਦੇ ਵਿੱਚ, ਕੋਈ ਪੈਂਟਾਗਨ ਦੇ ਵਿੱਚ, ਕੋਈ ਸਾਬਕਾ ਡਿਪਲੋਮੈਟ ਔਰ ਦੂਸਰੇ ਲੋਕ ਵੀ ਇਹ ਬੜੀ ਕਲੀਅਰਲੀ ਇਸ ਗੱਲ ਦੇ ਉੱਤੇ ਆ ਕੇ ਜਿਹੜੀ ਹੈ ਉਹ ਗੱਲ ਕਰਦੇ ਨੇ ਕਿ ਇਹ ਇਜ਼ਰਾਈਲ ਦੀ ਵਾਰ ਹੈ। ਉਹਨਾਂ ਦੇ ਗ੍ਰੇਟਰ ਇਜ਼ਰਾਈਲ ਦਾ ਡ੍ਰੀਮ। ਇਹ ਠੀਕ ਹੈ ਕਿ ਅਮਰੀਕਾ ਦਾ ਇੱਕ ਬਾਈਬਲ ਬੈਲਟ ਦਾ ਜਿਹੜਾ ਇੱਕ ਪੂਰਾ ਤਬਕਾ ਹੈ ਜਿਹੜਾ ਉਸ ਨੂੰ ਉਸ ਪ੍ਰੋਫੈਸੀ ਦੇ ਨਾਲ ਗ੍ਰੇਟਰ ਇਜ਼ਰਾਈਲ ਦੀ ਨੂੰ ਬਾਈਬਲ ਦੇ ਰਾਹੀਂ ਜੈਨੇਸਿਸ 1 ਦਾ ਸਹਾਰਾ ਲੈ ਕੇ ਉਹਨੂੰ ਜਸਟੀਫਾਈ ਕਰਦੇ ਨੇ, ਉਹਨਾਂ ਦੀ ਬੈਕਿੰਗ। ਔਰ ਇਹ ਗੱਲ ਕੋਈ ਨਵੀਂ ਨਹੀਂ ਹੈ। ਜਦੋਂ ਇੱਕ ਸਟੇਜ ਤੇ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਕਿਹਾ ਸੀ ਕਿ ਆਈ ਐਮ ਏ ਜ਼ਾਓਨਿਸਟ, ਇਹ ਉਹਨਾਂ ਦਾ ਔਨ ਰੈਕਰਡ ਹੈ। ਹੁਣ ਉਹ ਜ਼ਾਓਨਿਸਟ ਦਾ ਮਤਲਬ ਜਿਹੜਾ ਹੈ ਜੇ ਇਸ ਲੈਵਲ ਤੇ ਉੱਤੇ ਹੀ ਬਣਾਉਣਾ ਹੈ ਜਿਹੜੀ ਕਿ ਮਿਸ ਇੰਟਰਪ੍ਰੀਟੇਸ਼ਨ, ਫਿਰ ਉਹਨਾਂ ਨੂੰ ਕਾਊਂਟਰ ਵੀ ਜਿਹੜੇ ਨੇ ਉਹਨਾਂ ਦੇ ਸਕਾਲਰ ਬਾਈਬਲ ਦੇ ਔਰ ਕ੍ਰਿਸਚੀਅਨ ਸਕਾਲਰਸ ਕਰਦੇ ਨੇ। ਔਰ ਇਵਨ ਜੇ ਅਸੀਂ ਲਗਭਗ 1.5 ਬਿਲੀਅਨ ਲੋਕਾਂ ਦੀ ਨੁਮਾਇੰਦਗੀ ਕਰਦੇ ਕੈਥੋਲਿਕਸ ਦੇ ਪੋਪ ਦਾ ਜ਼ਿਕਰ ਕਰੀਏ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਵੀ ਡਿਸਕਸ ਕੀਤੀ ਹੈ ਪਹਿਲਾਂ ਵੀ ਕਿ ਭਾਈ ਕਿਵੇਂ ਜਿਹੜੀ ਇਹ ਵਾਰ ਨੂੰ ਤਾਂ ਨਹੀਂ ਜਸਟੀਫਾਈ ਕਰਦਾ ਕੋਈ ਵੀ ਮਜ਼ਹਬ ਜਿਹੜਾ ਹੈ ਉਹ ਇਸ ਲੈਵਲ ਦੇ ਉੱਤੇ ਕਿ ਜੀ ਕਿਉਂਕਿ ਇੱਕ ਜਿਹੜਾ ਉਹ ਕਹਾਣੀ ਕਿਸੇ ਨੇ ਘੜੀ ਹੋਈ ਹੈ ਉਹਦੇ ਥੱਲੇ ਤੁਸੀਂ ਉਹਨੂੰ ਬਣਾਉਣਾ ਹੈ, ਗ੍ਰੇਟਰ ਇਜ਼ਰਾਈਲ ਬਣਾਉਣਾ, ਉਹਦੇ ਲਈ ਤੁਸੀਂ ਤਬਾਹੀ ਕਰੋ, ਵੈਸਟ ਬੈਂਕ ਨੂੰ ਵੀ ਆਪਣੇ ਨਾਂ ਨਾਲ ਰਜਿਸਟਰ ਕਰਾ ਲਓ, ਉਸ ਐਕਸਪੈਂਡ। ਕਿਉਂਕਿ ਜੇ ਤੁਸੀਂ ਧਿਆਨ ਨਾਲ ਦੇਖੋਗੇ ਕਿ ਵੀ ਹੁਣ ਧਿਆਨ ਬਹੁਤਿਆਂ ਦਾ ਈਰਾਨ ਦੇ, ਕਿਉਂਕਿ 28 ਫਰਵਰੀ ਨੂੰ ਇਜ਼ਰਾਈਲ ਸਟ੍ਰਾਈਕ ਕਰਦਾ ਹੈ ਜਿਹਦੇ 'ਚ ਉਹਨਾਂ ਦੇ ਜਿਹੜੇ ਨੇ ਉਹ ਖਮੀਨਾਈ ਔਰ ਬਹੁਤ ਸਾਰੇ ਹਾਇਰ ਅਪ ਮਾਰੇ ਜਾਂਦੇ ਨੇ। ਉਸੇ ਦਿਨ ਹੀ ਜਿਹੜਾ ਹੁਣ ਕਿਉਂਕਿ ਮੇਨ ਇਸ ਦੇ ਲਈ ਪੁਸ਼ ਤਾਂ ਇਜ਼ਰਾਈਲ ਨੇ ਕੀਤਾ ਹੈ, ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ। ਔਰ ਕਿ ਜੀ ਸਾਡੇ ਕੋਲ ਇੰਟੈਲੀਜੈਂਸ ਹੈਗੀ ਆ, ਇੱਥੇ ਸਾਰੇ ਇਕੱਠੇ ਨੇ, ਅਸੀਂ ਇੱਕ ਗੋਚ ਮਾਰ ਦਿਆਂਗੇ, ਲੋਕਾਂ ਦੇ ਵਿੱਚ ਜਿਹੜਾ ਰਿਬੈਲੀਅਨ ਹੋਏਗਾ, ਲੋਕ ਖੜੇ ਹੋ ਜਾਣਗੇ, ਰਜੀਮ ਚੇਂਜ ਹੋ ਜਾਏਗੀ, ਦਿਸ। ਔਰ ਪ੍ਰੈਜ਼ੀਡੈਂਟ ਟਰੰਪ ਇਹਦੇ ਬਾਵਜੂਦ ਕਿ ਜਿਹੜੇ ਆਪਣੇ ਇਸ ਕੈਂਪੇਨ ਦੇ ਉੱਤੇ ਜਿੱਤ ਕੇ ਆਏ ਕਿ ਮੈਨ ਆਫ ਪੀਸ, ਪ੍ਰੈਜ਼ੀਡੈਂਟ ਆਫ ਪੀਸ, ਦੁਨੀਆ 'ਚ ਨੋ ਮੋਰ ਵਾਰਸ, ਜਿਹੜੀਆਂ ਸਾਡੀਆਂ ਵਾਰਸ ਨਹੀਂ ਨੇ। ਔਰ ਉਹਨਾਂ ਨੇ ਈਵਨ 2003 ਦੇ ਵਿੱਚ ਜਦੋਂ ਜੂਨੀਅਰ ਬੁਸ਼ ਨੇ ਅਟੈਕ ਕੀਤਾ ਇਰਾਕ ਦੇ ਉੱਤੇ, ਪ੍ਰੈਜ਼ੀਡੈਂਟ ਟਰੰਪ ਦਾ ਹਾਲਾਂ ਉਸ ਜ਼ਮਾਨੇ 'ਚ ਕੋਈ ਪੋਲੀਟਿਕਸ ਵੀ ਨਹੀਂ ਸੀਗੇ, ਉਹ ਟਾਕ ਸ਼ੋ ਆਪਣੇ ਦੂਸਰੇ ਰਿਐਲਿਟੀ ਸ਼ੋਅ ਔਨ ਰੈਕਰਡ ਹੈ ਉਹਨਾਂ ਦਾ ਪ੍ਰੈਜ਼ੀਡੈਂਟ ਟਰੰਪ ਦਾ ਕਿ ਇਹ ਜਿਹੜਾ ਉਹਨੂੰ ਬੁਸ਼ ਨੂੰ ਇੰਪੀਚ ਕੀਤਾ ਜਾਣਾ ਚਾਹੀਦਾ ਕਿ ਵੀ ਇਹ ਜਿਹੜੀ ਹੈ ਸਾਡੀ ਵਾਰ ਨਹੀਂ ਹੈ। ਹੁਣ ਇਸ ਲੈਵਲ ਤੇ ਅਚਾਨਕ ਐਸਾ ਕੀ ਹੁੰਦਾ ਹੈ ਜਿਹੜੇ ਕਿ ਵੀ ਉਹ ਫੁੱਲ ਸਕੇਲ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਅਮਰੀਕਨ ਜਿਹੜੇ ਨੇ ਉਹ ਫੌਜੀ ਬੂਟਸ ਔਨ ਦਾ ਗਰਾਊਂਡ ਦਾ ਜ਼ਿਕਰ ਵੀ ਹੋ ਰਿਹਾ, ਇੰਨੇ ਹਜ਼ਾਰ ਮੈਰੀਨ ਉੱਥੇ ਪਹੁੰਚ ਗਏ, ਫਲਾਣਾ ਜਿਹੜਾ ਆਈਲੈਂਡ ਹੈ ਉਸ ਨੂੰ ਖੜਗ ਆਈਲੈਂਡ ਉਸ ਨੂੰ ਲੈਂਡ ਦੀ ਗੱਲ ਵੀ ਹੋ ਰਹੀ ਹੈ। ਔਰ ਬਾਕੀ ਸਾਰਾ ਵੀ ਜਿਹੜਾ ਪਾਰਟ ਚੱਲ ਰਿਹਾ ਕਿਉਂਕਿ ਇੱਕ ਪਾਸੇ ਜਿਹੜਾ 10 ਦਿਨ ਦਾ ਪੌਜ਼ 6 ਅਪ੍ਰੈਲ ਤੱਕ ਜਿਹਦੇ ਥੱਲੇ ਇੱਕ ਪਾਸੇ ਨੈਗੋਸ਼ੀਏਸ਼ਨ ਦੀ ਗੱਲਬਾਤ ਪਾਕਿਸਤਾਨ ਦੀ ਵਿਚੋਲਗੀ ਜਿਹਦੇ 'ਚ ਤੁਰਕੀਏ ਵੀ ਹੈ ਔਰ ਇਜਿਪਟ ਵੀ ਹੈ ਔਰ ਬਾਅਦ ਦੇ ਵਿੱਚ ਸਾਊਦੀ ਅਰੇਬੀਆ ਦਾ ਵੀ ਜ਼ਿਕਰ ਹੋਇਆ ਕਿ ਭਾਈ ਹੋ ਰਿਹਾ ਪਾਕਿਸਤਾਨ ਦੀ ਫੋਰਨ ਮਿਨਿਸਟਰੀ। ਹਾਲਾਂਕਿ ਈਰਾਨ ਨੇ ਵੀ ਕਿਹਾ ਵੀ ਇਨਡਾਇਰੈਕਟ ਐਕਸਚੇਂਜ ਆਫ ਮੈਸੇजेस ਹੈ, 15 ਪੁਆਇੰਟ ਪ੍ਰੋਗਰਾਮ ਉਹਨੇ ਦਿੱਤਾ, 5 ਪੁਆਇੰਟ ਉਹਨੇ ਦਿੱਤਾ। ਪਰ ਚਲੋ ਇਹ ਹੁੰਦਾ ਹੈ ਕਿ ਵੀ ਕਈ ਵਾਰ ਤੁਸੀਂ ਜਦੋਂ ਨੈਗੋਸ਼ੀਏਸ਼ਨ ਵੀ ਕਰ ਰਹੇ ਹੁੰਦੇ ਹੋ ਸਾਈਮਲਟੇਨੀਅਸਲੀ ਤੁਸੀਂ ਆਪਣੀ ਪਾਵਰ ਵੀ ਬਿਲਡ ਕਰ ਰਹੇ ਹੁੰਦੇ ਹੋ ਕਿਉਂਕਿ ਬਹੁਤ ਵਾਰ ਹੁੰਦਾ ਹੈ ਵੀ ਨੈਗੋਸ਼ੀਏਸ਼ਨ ਟੇਬਲ ਤੇ ਜੋ ਕੁਝ ਨਿਕਲਦਾ ਉਹ ਤੁਹਾਡੀ ਔਨ ਦਾ ਗਰਾਊਂਡ ਕੀ ਸਟਰੈਂਥ ਹੈ ਉਹਦੇ ਤੇ ਹੁੰਦਾ। ਸੋ ਇਹ ਸਮਝ ਆ ਸਕਦਾ ਹੈ ਕਿ ਵੀ ਅਮਰੀਕਾ ਨੇ ਬੈਕਅਪ ਪਲਾਨ ਵੀ ਉਹਨਾਂ ਦੀ ਹੋਏਗੀ। ਲੇਕਿਨ ਜਦੋਂ ਅਮਰੀਕਨ ਹੁਣ ਕਮਾਂਡਰ ਤਾਂ ਕਿਸੇ ਵੀ ਫੌਜ ਦਾ ਇੱਕ ਹੁੰਦਾ ਜੇ ਇਜ਼ਰਾਈਲ ਨੇ ਅਮਰੀਕਾ ਨੂੰ ਆਪਣੇ ਨਾਲ ਲਾਇਆ ਤਾਂ ਜ਼ਾਹਰ ਹੈ ਵੀ ਉਹਨਾਂ ਦੇ ਤਾਂ ਜੋ ਹਥਿਆਰ ਐਵਰੀਡੇ ਇਸਤੇਮਾਲ ਹੁੰਦੇ ਨੇ ਅਮਰੀਕਾ ਦਿੰਦਾ ਹੈ, ਮਦਦ ਵੀ ਉਹਨਾਂ ਦੀ ਕਰੋ ਤਾਂ ਹਫਤਾ ਸਸਟੇਨ ਨਹੀਂ ਕਰ ਸਕਦੇ ਬਿਨਾਂ ਅਮਰੀਕਾ ਤੋਂ। ਤੇ ਜੇ ਆਪਣਾ ਵਰਡ ਆਫ ਮਾਊਥ ਪ੍ਰੈਜ਼ੀਡੈਂਟ ਟਰੰਪ ਨੇ ਦਿੱਤਾ ਔਰ ਆਲਰੇਡੀ ਇਰਾਨੀ ਔਰ ਦੂਸਰੇ ਸਸਪੀਸ਼ੀਅਸ ਨੇ ਕਿ 2 ਵਾਰ ਗੱਲਬਾਤ ਹੁੰਦਿਆਂ ਜਿਹੜੀ ਆ ਉਹ ਬੰਬਾਰਡ ਕਰਕੇ ਇਜ਼ਰਾਈਲ ਨੇ ਜਿਹੜਾ ਉਹ ਸਾਰੇ ਨੂੰ ਜਿਹੜਾ ਉਹ ਸਬਤਾਜ ਕੀਤਾ ਉਸ ਨੈਗੋਸ਼ੀਏਸ਼ਨ ਨੂੰ।
ਤੇ ਹੁਣ ਤਾਂ ਘੱਟੋ ਘੱਟ ਜੇ ਇਸ ਨੂੰ ਜਿਹੜੀ ਜਦੋਂ ਅਸੀਂ 8 ਬਿਲੀਅਨ ਲੋਕਾਂ ਦੀ ਸਫਰਿੰਗ ਕਹਿੰਦੇ ਹਾਂ ਕਿ $60-62 ਦੀ ਕਰੂਡ ਆਇਲ ਦੀ ਬੈਰਲ ਤੋਂ ਅੱਜ $116 ਤੱਕ ਪਹੁੰਚ ਗਈ ਔਰ ਜਿਵੇਂ ਨਜ਼ਰ ਆ ਰਿਹਾ ਹੈ ਜੇ ਇਹੀ ਬੂਟਸ ਔਨ ਦਾ ਗਰਾਊਂਡ ਹੋਏ ਫਰਦਰ ਲੜਾਈ ਐਸਕੇਲੇਟ ਹੋਈ ਕੈਜੂਅਲਟੀਜ਼ ਹੋਈਆਂ ਇਧਰੋਂ ਜਿਹੜੇ ਹੁਥੀ ਨੇ ਉੱਥੇ ਬੈਠੇ ਹੋਏ ਯਮਨ ਦੇ ਵਿੱਚ ਉਹ ਉਹਨੂੰ ਰੈੱਡ ਸੀ ਨੂੰ ਵੀ ਬਲੌਕ ਕਰਨ ਦੀ ਗੱਲ ਕਰ ਰਹੇ ਨੇ ਜੇ 20% ਆਇਲ ਸਟੇਟ ਆਫ ਹਾਰਮੂਜ਼ ਚੋਂ ਨਿਕਲਦਾ ਦੁਨੀਆ ਦਾ ਜਿਹੜਾ ਟ੍ਰੇਡ ਹੁੰਦਾ ਤੇ ਲਗਭਗ 10% ਉੱਥੋਂ ਰੈੱਡ ਸੀ ਚੋਂ ਨਿਕਲਦਾ ਹੈ ਆਲਰੇਡੀ ਵੀਕਐਂਡ ਦੇ ਉੱਤੇ ਹੁਥੀਜ਼ ਦੀਆਂ ਮਿਜ਼ਾਈਲ ਜਿਹੜੀਆਂ ਨੇ ਉਹ ਇਜ਼ਰਾਈਲ ਨੂੰ ਹਿੱਟ ਕਰਨੀਆਂ ਸ਼ੁਰੂ ਹੋਈਆਂ 2 ਵਜੀਆਂ ਕਿ 3 ਵਜੀਆਂ ਇਹ ਵੇਰੀ ਕਰ ਸਕਦਾ ਹੈ ਸੋ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਇਜ਼ਰਾਈਲ ਦਾ ਏਜੰਡਾ ਨੈਫੇਰੀਅਸ ਹੈ ਉਹ ਇੱਕ ਪਾਸੇ ਵੈਸਟ ਬੈਂਕ ਦੇ ਵਿੱਚ ਸੈਟਲਰਸ ਤੋਂ ਪੂਰੀ ਵਾਇਲੈਂਸ ਕਰਵਾ ਰਿਹਾ ਨਾਲ ਦੀ ਨਾਲ ਇਜ਼ਰਾਈਲੀ ਕਨੈਸੈਟ ਨੇ ਜਿਹਨੂੰ ਪਾਰਲੀਮੈਂਟ ਕਹਿੰਦੇ ਨੇ ਮਤਾ ਕੀਤਾ ਕਿ ਜੇ ਕੋਈ ਵੀ ਫਲਸਤੀਨੀ ਜਿਹੜਾ ਕੋਈ ਵਾਇਲੈਂਸ ਕਰੇਗਾ ਇਜ਼ਰਾਈਲੀ ਫੌਜ ਦੇ ਖਿਲਾਫ ਉਹਨੂੰ ਸਜ਼ਾਏ ਮੌਤ ਕੋਈ ਅਪੀਲ ਕੋਈ ਮਰਸੀ ਨਹੀਂ 90 ਦਿਨਾਂ ਦੇ ਵਿੱਚ ਔਰ ਜਿਹੜਾ ਉਹਨਾਂ ਦਾ ਇੱਕ ਐਕਸਟ੍ਰੀਮ ਰਾਈਟ ਵਿੰਗਰ ਪਾਰਟੀ ਦਾ ਜਿਹਨੇ ਆਪਣੇ ਉਹ ਪਿੰਨ ਨਹੀਂ ਲਾਇਆ ਹੁੰਦਾ ਹੈ ਆਪਣੀ ਜੈਕਟ ਦੇ ਉੱਤੇ ਜਿਹੜਾ ਨਿਊਜ਼ ਹੈ ਉਹਦਾ ਫਾਂਸੀ ਦਾ ਫੰਦਾ ਹੈ ਉਹ ਆਪਣੇ ਕੰਮ ਲੱਗੇ ਹੋਏ ਨੇ ਲੈਬਨਾਨ ਦੇ ਵਿੱਚ ਜਾ ਬੜੀ ਇਜ਼ਰਾਈਲੀ ਫੌਜ ਹਾਲਾਂ ਉੱਥੇ ਹਿਜ਼ਬੁੱਲਾ ਰੈਜ਼ਿਸਟ ਕਰ ਰਿਹਾ ਮਕਸਦ ਇਹ ਉਹਨਾਂ ਦੇ ਸਾਊਥ ਆਫ ਲੈਬਨਾਨ ਦੇ ਵਿੱਚ ਇੱਕ ਵੱਡਾ ਚੰਕ ਟੈਰੀਟਰੀ ਦਾ ਖੋਹ ਕੇ ਕਿਉਂਕਿ ਜਿਹੜਾ ਗ੍ਰੇਟਰ ਇਜ਼ਰਾਈਲ ਦੀ ਲਾਈਨ ਹੈ ਉਹਦੇ 'ਚ ਅਸੀਂ ਆਲਰੇਡੀ ਦੱਸਿਆ ਵੀ ਨੀਲ ਦਰਿਆ ਤੋਂ ਲੈ ਕੇ ਤੇ ਸਾਊਦੀ ਅਰੇਬੀਆ ਤੱਕ ਹੁਣ ਜੇ ਈਰਾਨ ਨੇ ਫਰੰਟ ਖੋਲ੍ਹਿਆ ਜਵਾਬ ਦੇ ਵਿੱਚ ਜਿਹੜੇ ਅਮਰੀਕੀ ਅੱਡੇ ਸੀ ਸਾਊਦੀ ਅਰੇਬੀਆ ਦੇ ਵਿੱਚ ਬਹਿਰੀਨ ਦੇ ਵਿੱਚ ਉਹਨਾਂ ਦੇ ਦੁਬਈ ਦੇ ਵਿੱਚ ਉਹਨਾਂ UAE ਦੇ ਅੱਡ ਹੋਰ ਥਾਵਾਂ ਤੇ ਇਹ ਵੀ ਉਹਨੂੰ ਸੂਟ ਕਰਦਾ ਇਜ਼ਰਾਈਲ ਨੂੰ ਕਿਉਂਕਿ ਜੇ ਸਾਊਦੀ ਅਰੇਬੀਆ ਡਿਫੈਂਸਲੈਸ ਹੋ ਗਿਆ ਹਾਲ ਦੀ ਘੜੀ ਤਾਂ ਨੈਗੋਸ਼ੀਏਸ਼ਨ ਦੀ ਹੋਪ ਹੈ ਵੀ ਕੋਈ ਨਿਕਲ ਆਏਗਾ ਤੇ ਫਿਰ ਉਹਦਾ ਗ੍ਰੇਟਰ ਇਜ਼ਰਾਈਲ 'ਚ ਸਾਊਦੀ ਅਰੇਬੀਆ ਦਾ ਹਿੱਸਾ ਵੀ ਹੈ ਉਹਦੀ ਪੋਰਟ ਵੀ ਉਹਨਾਂ ਨੇ ਕਾਬੂ ਦਾ ਤੇਲ ਵੀ ਕਾਬੂ ਕਰਨਾ ਹੈ ਲੈਬਨਾਨ ਦੇ ਇੱਕ ਹਿੱਸੇ 'ਚ ਵੈਸੇ ਹੀ ਵੈਸਟ ਬੈਂਕ ਪਰਮਾਨੈਂਟਲੀ ਨਾਲ ਲਾ ਰਹੇ ਨੇ ਜੈਰੂਸ਼ਲਮ ਸੋ ਫਿਰ ਕੋਈ ਫਲਸਤੀਨ ਸਟੇਟ ਦੀ ਉਹ ਹੋਪ ਵੀ ਖਤਮ ਕਰ ਦੇਣਾ ਚਾਹੁੰਦੇ ਨੇ ਹੁਣ ਇਹ ਠੀਕ ਹੈ ਕਿ ਵੀ ਇਸ ਵੇਲੇ ਸ਼ਾਇਦ ਜਿਹੜੇ ਵਿਦਨ ਡਿਸੀਜਨ ਮੇਕਰ ਨੇ ਅਮਰੀਕਾ ਦੇ ਉਹ ਵੀ ਐਗਜ਼ਿਟ ਰਾਊਟ ਵੀ ਲੱਭ ਰਹੇ ਨੇ ਪਰ ਇਜ਼ਰਾਈਲ ਇਉਂ ਲੱਗਦਾ ਵੀ ਹੁਣ ਵੀ ਇਹ ਜਿਹੜਾ ਹਮਲਾ ਹੈ ਔਰ ਇਹਦੇ 'ਚ ਅਸੀਂ ਦੇਖਦੇ ਹਾਂ ਮੇਨ ਉਹਨਾਂ ਦੀ ਐਸੋਸੀਏਟਡ ਪ੍ਰੈਸ ਦੇ ਵੀ ਇਹੀ ਸੀ ਇਜ਼ਰਾਈਲ ਡਿਫਾਈਜ਼ US ਮੋਰੇਟੋਰੀਅਮ ਹਿਟਸ ਬੁਸ਼ੈਰ ਨਿਊਕਲੀਅਰ ਸਾਈਟ ਹੁਣ ਕਿ ਮਤਲਬ US ਨੇ ਜਿਹੜਾ 6 ਅਪ੍ਰੈਲ ਤੱਕ ਮੋਨਿਟੋਰੀਅਮ ਲਾਇਆ ਸੀ ਉਹਨੂੰ ਡਿਫਾਈ ਕੀਤਾ ਇਜ਼ਰਾਈਲ ਨੇ ਔਰ ਉਹਨਾਂ ਦੇ ਜਿਹੜਾ ਈਰਾਨ ਦਾ ਬੁਸ਼ੈਰ ਨਿਊਕਲੀਅਰ ਸਾਈਟ ਹੈ ਉਸ ਦੇ ਉੱਤੇ ਹਮਲਾ ਕੀਤਾ ਔਰ ਇਸ ਨੂੰ ਈਵਨ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਜਿਹੜੀ UN ਦੀ ਬਾਡੀ ਆ ਉਹਨੇ ਵੀ ਕਨਫਰਮ ਕੀਤਾ ਔਰ ਇਹ ਜਿਹੜਾ ਉਹਨਾਂ ਦਾ ਇਕਰਾਰ ਸੀ ਕਿ ਕੋਈ ਐਨਰਜੀ ਇਨਫਰਾਸਟ੍ਰਕਚਰ ਦੇ ਉੱਤੇ ਜਾਂ ਕਿਸੇ ਨਿਊਕਲੀਅਰ ਦੇ ਉੱਤੇ ਜਿਹੜਾ ਉਹ ਨਹੀਂ ਅਟੈਕ ਕੀਤਾ ਜਾਏਗਾ ਬਸ਼ੈਰ ਨਿਊਕਲੀਅਰ ਪਲਾਂਟ ਦੇ ਉੱਤੇ ਹੋਇਆ ਹਾਲਾਂ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਨੇ ਕਿਹਾ ਕਿ ਉਹਦਾ ਵਿੱਚ ਕੋਈ ਲੀਕੇਜ ਅਜੇ ਨਜ਼ਰ ਨਹੀਂ ਆਈ ਜਾਂ ਕਿਉਂਕਿ ਜੇ ਅਟੈਕ ਹੁੰਦਾ ਹੈ ਐਨਰਿਚਡ ਯੂਰੇਨੀਅਮ ਹੈ ਤੇ ਆਲਰੇਡੀ ਨਿਊਕਲੀਅਰ ਵੱਲ ਗੱਲ ਜਾ ਸਕਦੀ ਹੈ ਔਰ ਜਿਵੇਂ ਖਬਰਾਂ ਦੇ ਉੱਤੇ ਅੱਡ ਐਕਸਪਰਟਸ ਕਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਵੀ ਜੋ ਹਾਲਾਤ ਜਿੱਧਰ ਨੂੰ ਜਾ ਰਹੇ ਨੇ ਈਵਨ ਬਿਨਾਂ ਅਮਰੀਕਾ ਦੀ ਆਗਿਆ ਤੋਂ ਵੀ ਇਜ਼ਰਾਈਲ ਨਿਊਕਲੀਅਰ ਜਿਹੜਾ ਹੈ ਉਹ ਇਸਤੇਮਾਲ ਕਰ ਸਕਦਾ ਹੈ ਅਗੇਂਸਟ ਈਰਾਨ ਲੇਕਿਨ ਕੁਝ ਸਕਾਲਰਸ ਨੇ ਕਾਊਂਟਰ ਕਰਨਾ ਸ਼ੁਰੂ ਕੀਤਾ ਹੈ ਵੀ ਈਰਾਨ ਦੇ ਕੋਲ ਵੀ ਕਿਉਂਕਿ ਜਿਹੜਾ 8 ਮਹੀਨੇ ਦਾ ਵਕਤ ਜੂਨ ਦੇ ਉਹ ਸਾਰੇ ਤੋਂ ਬਾਅਦ ਮਿਲਿਆ ਉਸ ਨੇ ਜਿਹੜਾ ਆਲਮੋਸਟ 60% ਉਹਨਾਂ ਦਾ ਐਨਰਿਚਡ ਯੂਰੇਨੀਅਮ ਹੈ ਉਹਦੇ ਰਾਹੀਂ ਉਹਨਾਂ ਦੇ ਕੋਲ ਵੀ ਨਿਊਕਲੀਅਰ ਡੈਟਰੈਂਟ ਹੋਣ ਦੀਆਂ ਕਾਫੀ ਸੰਭਾਵਨਾਵਾਂ ਨੇ ਸੋ ਇਹਦਾ ਮਤਲਬ ਇਹ ਹੈ ਵੀ ਸਾਡਾ ਸੰਸਾਰ ਕਿਸ ਪਾਸੇ ਵੱਲ ਜਾ ਰਿਹਾ ਹੈ ਔਰ ਜਿਹੜਾ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦਾ ਕਹਿਣਾ ਹੈ ਕਿ ਭਾਈ ਕੋਈ ਜਿਹੜਾ ਆਪਰੇਟਿੰਗ ਰਿਐਕਟਰ ਨੂੰ ਭਾਵੇਂ ਡੈਮੇਜ ਨਹੀਂ ਹੋਇਆ ਪਰ ਇਹ ਡੀਪ ਕੰਸਰਨ ਹੈ ਜਿਸ ਪਾਸੇ ਵੱਲ ਗੱਲ ਜਾ ਰਹੀ ਹੈ ਔਰ ਈਰਾਨ ਗਾਰਡਸ ਨੇ ਜਿਹੜਾ ਈਰਾਨ ਰੈਵੋਲੂਸ਼ਨਰੀ ਗਾਰਡ ਹੈ ਕਿਉਂਕਿ ਈਰਾਨ ਵਾਲਿਆਂ ਨੇ ਵੀ ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਫੋਰਨ ਮਿਨਿਸਟਰੀ ਨੇ ਕਿਹਾ ਕਿ ਅਸੀਂ ਬੜੀ ਬੇਸਬਰੀ ਨਾਲ ਅਮਰੀਕਨ ਫੌਜਾਂ ਦਾ ਇੰਤਜ਼ਾਰ ਕਰ ਰਹੇ ਹਾਂ ਆਓ ਔਰ ਇਹ ਕਿਹਾ ਜਾਂਦਾ ਵੀ ਉਹਨਾਂ ਨੇ 10 ਲੱਖ ਆਰਮੀ ਜਿਹੜੀ ਹੈ ਉਹ ਮਸਟਰ ਕਰ ਲਈ ਹੈ ਜੋ ਉਹਨਾਂ ਦਾ ਫਿਗਰ ਹੈ ਹੋ ਸਕਦਾ ਐਗਜ਼ੈਜਰੇਟਡ ਵੀ ਹੋਏ
ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਕਿਸੇ ਵੀ ਹਾਲਤ ਦੇ ਵਿੱਚ ਗਰਾਊਂਡ ਟਰੂਪ ਜਦੋਂ ਸਾਡੇ ਉੱਥੇ ਜਾਣਗੇ ਬਹੁਤ ਜ਼ਿਆਦਾ ਕੈਜੂਅਲਟੀਜ਼ ਹੋਣਗੀਆਂ। ਉਹਨੂੰ ਕਿੰਨਾ ਸਸਟੇਨ, ਕਿੰਨੀ ਦੇਰ, ਇਹ ਠੀਕ ਹੈ ਕਿ ਅਮਰੀਕਾ ਦੀ ਪਾਵਰ ਦੇ ਸਾਹਮਣੇ ਇੱਕ ਸਟੇਜ ਦੇ ਉੱਤੇ ਉਹਨੂੰ ਕੈਪਚਰ ਕਰ ਲੈਣਗੇ। ਜੇ ਸਟ੍ਰੇਟ ਆਫ ਹਾਰਮੂਜ਼ ਨੂੰ ਖੁੱਲੀ ਤਾਂ ਉਹ ਹੈ, ਲੇਕਿਨ ਉਹ ਈਰਾਨ ਪੈਸੇ ਵੀ ਲੈ ਰਿਹਾ ਔਰ ਮਰਜ਼ੀ ਵਾਲੇ ਜਹਾਜ਼ਾਂ ਨੂੰ ਹੀ ਜਾਣ ਦੇ ਰਿਹਾ। ਔਰ ਅੱਜ ਵੀ ਜਦੋਂ ਫਿਰ ਇਹ ਇਜ਼ਰਾਈਲ ਦੇ ਅਟੈਕ ਤੋਂ ਬਾਅਦ ਜਿਹੜੀ ਈਰਾਨ ਨੇ ਜਵਾਬੀ, ਉਹ ਤਾਂ ਉਹਨਾਂ ਨੂੰ ਹੀ ਜਿਹੜੀਆਂ ਸਾਊਦੀ ਅਰੇਬੀਆ ਜਾਂ ਦੂਜੇ 'ਚ ਨੇ, ਈਰਾਨ ਗਾਰਡ ਸੇ ਸਟਰਕ ਬਹਿਰੀਨ UAE ਐਲੂਮੀਨੀਅਮ ਪਲਾਂਟਸ। ਉਹਨਾਂ ਨੇ ਈਰਾਨ ਰੈਵੋਲੂਸ਼ਨਰੀ ਗਾਰਡ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਵੀ ਮਿਸਾਈਲਸ ਲਾਂਚ ਕੀਤੀਆਂ, ਡਰੋਨ ਸਟ੍ਰਾਈਕ ਕੀਤੀਆਂ ਐਲੂਮੀਨੀਅਮ ਪਲਾਂਟਸ ਬਹਿਰੀਨ ਦੇ। ਔਰ ਇਹ ਸਾਰੇ ਦਾ ਨਤੀਜਾ ਜਿਹੜਾ ਈਵਨ ਇਹ ਵੀ ਆਇਆ ਕਿ ਵੀ ਸਾਊਦੀ ਅਰੇਬੀਆ ਦੇ ਵਿੱਚ ਜਿਹੜਾ ਉਹ ਕਾਫੀ ਅਮਰੀਕੀ ਬੇਸ ਨੂੰ ਨੁਕਸਾਨ ਪਹੁੰਚਿਆ। ਬਹੁਤ ਸਾਰੇ ਜਿਹੜੇ ਅਮਰੀਕਨ ਸੋਲਜਰ ਨੇ, ਕਿਉਂਕਿ ਨੰਬਰ ਨਹੀਂ ਆ ਰਿਹਾ ਹੁਣ, ਓਵਰਆਲ ਹੈ ਸ਼ਾਇਦ 13 ਅਮਰੀਕਨ ਸੋਲਜਰਸ ਦੀਆਂ ਡੈਥਸ ਹੋ ਚੁੱਕੀਆਂ ਨੇ, 300 ਤੋਂ ਜ਼ਿਆਦਾ ਜ਼ਖਮੀ ਨੇ, ਕੁਛ ਉਹਨਾਂ 'ਚੋਂ ਕਾਫੀ ਸਵੀਰ ਹਾਲਤ 'ਚ ਨੇ। ਔਰ ਈਵਨ ਇਹਨਾਂ ਹਾਲਾਤਾਂ 'ਚ ਜਦੋਂ ਕਿ ਈਰਾਨ ਨੇ ਅਦਰਵਾਈਜ਼ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਦਸਤਖਤ ਕੀਤੇ ਹੋਏ ਨੇ, ਪਰ ਈਰਾਨ ਦੀ ਪਾਰਲੀਮੈਂਟ ਨੇ ਇਹ ਕਿਹਾ ਕਿ ਵੀ ਹੁਣ ਅਸੀਂ ਵੀ ਇਹ ਦੇਖਾਂਗੇ ਕਿ ਵੀ ਅਸੀਂ ਉਸ ਟ੍ਰੀਟੀ 'ਚੋਂ ਬਾਹਰ ਨਿਕਲਣਾ ਹੈ ਕਿ ਨਹੀਂ ਨਿਕਲਣਾ। ਮਤਲਬ ਇਹ ਹੈ ਕਿ ਈਰਾਨ ਇਸ ਸਾਰੇ ਦੇ ਉੱਤੇ, ਇਸ ਗੱਲ ਦੇ ਉੱਤੇ ਆ ਕੇ ਖੜ੍ਹਾ ਹੈ ਕਿ ਅਸੀਂ ਜਿਹੜਾ ਹੈ ਉਹ ਹੁਣ ਨਿਊਕਲੀਅਰ ਆਪਸ਼ਨ ਵੀ ਦੇਖਾਂਗੇ। ਲੇਕਿਨ ਇੰਟਰਨੈਸ਼ਨਲੀ ਇਸ ਸਾਰੇ ਦਾ ਇੱਕ ਅਨਫੋਰਚੂਨੇਟ ਪਾਰਟ ਇਹ ਹੈ ਕਿ ਨੈਟੋ, ਉਹਨਾਂ ਨੇ ਵੀ ਕਿਹਾ ਵੀ ਸਾਡੀ ਜੰਗ ਨਹੀਂ ਹੈ। ਹਾਲਾਂਕਿ ਬ੍ਰਿਟੇਨ ਨੇ ਇੱਧਰ ਉੱਧਰ ਗੋਲ-ਮੋਲ ਦੀਆਂ ਗੱਲਾਂ ਕੀਤੀਆਂ। ਈਵਨ ਸਪੇਨ ਨੇ ਤਾਂ ਸਪੇਨ ਕਲੋਜ਼ਿਜ਼ 에ਅਰ ਸਪੇਸ ਟੂ US 에ਅਰਕ੍ਰਾਫਟ ਇਨਵੋਲਵਡ ਇਨ ਈਰਾਨ ਵਾਰ। ਸਪੇਨ ਨੇ ਤਾਂ ਕਿਹਾ ਵੀ ਜਿਹੜਾ US ਦਾ ਜਹਾਜ਼ ਈਰਾਨ ਦੇ ਵਿੱਚ ਇਨਵੋਲਵ ਹੋਇਆ ਵਾਰ, ਉਦੋਂ ਉਹਨੂੰ ਅਸੀਂ ਆਪਣੇ 에ਅਰ ਸਪੇਸ 'ਚੋਂ ਗੁਜ਼ਰਨ ਨਹੀਂ ਦਿਆਂਗੇ। ਈਵਨ ਆਸਟ੍ਰੇਲੀਆ ਵਰਗਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਐਲਬਨੀ, ਆਸਟ੍ਰੇਲੀਆ PM ਐਲਬਨੀਜ਼ ਕਾਲਸ ਫॉर ਕਲੈਰਿਟੀ ਫਰੋਮ ਟਰੰਪ ਔਨ ਆਬਜੈਕਟਿਵਸ ਆਫ ਵੈਸਟ ਏਸ਼ੀਆ ਵਾਰ। ਉਹ ਕਹਿੰਦਾ ਜੀ ਅਸੀਂ ਤਾਂ ਸ਼ਾਮਲ ਹੋਵਾਂਗੇ, ਪਹਿਲਾਂ ਸਾਨੂੰ ਦੱਸੋ ਕਿ ਇਹਦਾ ਜਿਹੜਾ ਵੈਸਟ ਏਸ਼ੀਆ ਵਾਰ ਹੈ, ਇਸ ਦੀ ਜਿਹੜੀ ਹੈ ਉਹ ਇਹਦਾ ਪਰਪਸ ਕੀ ਹੈ, ਇਹਦਾ ਹੈ ਕੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹਨੂੰ ਉਹ ਇੱਕ ਲਫ਼ਜ਼ ਉਰਦੂ 'ਚ ਤਨੇ ਤਨਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਈਰਾਨ ਇਸਲਾਮਿਕ ਵਰਲਡ ਦੇ ਵਿੱਚ ਵੀ ਤਨੇ ਤਨਹਾ ਹੈ, ਉਹ ਕੱਲਾ ਜੋ ਵੀ ਰਾਈਟ ਔਰ ਰੋਂਗ ਇਸ ਦੇ ਉੱਤੇ ਡਿਬੇਟ ਖੜ੍ਹਾ ਹੈ। ਪਰ ਮੈਨੂੰ ਇਹ ਲੱਗਦਾ ਹੈ ਵੀ ਅਮਰੀਕਾ ਨੇ ਜਿਨ੍ਹਾਂ ਦੀ ਟਾਈਮ ਟੂ ਟਾਈਮ ਮਦਦ ਵੀ ਕੀਤੀ, ਜਾਂ ਜਿਹੜੇ ਅਮਰੀਕਾ ਦੀ ਮਦਦ ਤੇ ਟਾਈਮ ਟੂ ਟਾਈਮ ਆਏ, ਉਹ ਨੈਟੋ ਹੋਏ ਜਾਂ ਦੂਸਰੀਆਂ ਤਾਕਤਾਂ ਹੋਣ, ਉਹਨਾਂ ਨੇ ਵੀ ਜਦੋਂ ਹੁਣ ਇਹ ਤਬਾਹੀ ਨਜ਼ਰ ਆ ਰਹੀ ਹੈ ਤੇ ਡਿਸਟੈਂਸ ਕਰਨਾ ਸ਼ੁਰੂ ਕਰ ਦਿੱਤਾ, ਤੇ ਅਮਰੀਕਾ ਵੀ ਤਨੇ ਤਨਹਾ ਹੈ। ਪਰ ਅਗੇਨ ਮੈਂ ਇੰਡੀਵਿਜੂਅਲੀ ਮਹਿਸੂਸ ਕਰਦਾ ਕਿ ਪ੍ਰੈਜ਼ੀਡੈਂਟ ਟਰੰਪ ਇੱਕ ਸਟਰੋਂਗ ਪਰਸਨੈਲਿਟੀ ਨੇ, ਔਰ ਜੇ ਉਹਨਾਂ ਨੇ ਮਨ ਬਣਾ ਲਿਆ, ਉਹਨਾਂ ਦੇ ਕੰਨਾਂ 'ਚ ਕਿਸੇ ਤੱਕ ਨੇ ਪਹੁੰਚਾਤਾ ਹੈ ਕਿ ਬਈ ਇਸ 'ਚੋਂ ਸਾਡਾ ਪੋਲੀਟੀਕਲ ਲਾਸ ਵੀ ਹੈ, ਮੁਲਕ ਦਾ ਲਾਸ ਵੀ ਹੈ, ਇਹ ਵੀਅਤਨਾਮ ਤੋਂ ਵੀ ਖਤਰਨਾਕ ਲੈਵਲ ਤੱਕ ਅਸੀਂ ਜਾ ਕੇ ਫਸ ਜਾਵਾਂਗੇ, ਇਹਨੂੰ ਐਂਡ ਕਰੋ, ਤੇ ਫਿਰ ਮੈਂ ਵੀ ਨੇਤਨਯਾਹੂ ਨੂੰ ਜਿਹੜਾ ਉਹ ਝਾੜ ਕੇ ਬਿਠਾ ਦੇਣ। ਪਰ ਹਾਲ ਦੀ ਘੜੀ ਇਉਂ ਲੱਗਦਾ ਵੀ ਜਿਹੜਾ ਡਰਾਈਵਿੰਗ ਸੀਟ ਦੇ ਉੱਤੇ ਨੇਤਨਯਾਹੂ ਬੈਠਾ ਹੈ ਤੇ ਬਾਕੀਆਂ ਨੂੰ ਜਿਹੜਾ ਉਹ ਆਪਣੇ ਤੌਰ ਉਹ ਹਾਲਾਤ ਪੈਦਾ ਕਰ ਰਿਹਾ ਕਿ ਅਮਰੀਕਾ ਦੇ ਲਈ ਕੋਈ ਐਗਜ਼ਿਟ ਸਟ੍ਰੈਟਜੀ ਰਹੇ ਹੀ ਨਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਆ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ।
ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਟਾਈਮਜ਼ ਨੇ ਇੰਕਸ਼ਾਫ ਕੀਤਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਅਤੇ ਨਰਿੰਦਰ ਮੋਦੀ ਦੀ ਟੈਲੀਫੋਨ ਤੇ ਗੱਲਬਾਤ ਦੌਰਾਨ ਐਲਨ ਮਸਕ ਵੀ ਫੋਨ ਲਾਈਨ ਤੇ ਸੀ। ਸੋ ਵਿਰੋਧੀ ਧਿਰ ਕਾਂਗਰਸ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਦੋ ਮੁਲਕਾਂ ਦੇ ਮੁਖੀਆਂ ਦੀ ਗੱਲਬਾਤ ਦੌਰਾਨ ਐਲਨ ਮਸਕ ਵਿਚਕਾਰ ਕੀ ਕਰ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਬੇਸ਼ੱਕ ਵਿਦਿਨ ਭਾਰਤ ਦਾ ਮੁੱਖ ਧਾਰਾ ਮੀਡੀਆ ਵੀ ਇਹਨਾਂ ਖਬਰਾਂ ਨੂੰ ਗਾਇਬ ਕਰਦਾ ਹੈ। ਸੋਸ਼ਲ ਮੀਡੀਆ ਤੇ ਜੇ ਕੋਈ ਗੱਲ ਤੁਰਦੀ ਹੈ ਤੇ ਇਸ ਕਿਸਮ ਦਾ ਇੱਕ ਮਾਹੌਲ ਥ੍ਰੈਟਨਿੰਗ ਔਰ ਈਵਨ IT ਐਕਟ ਦੇ ਥੱਲੇ ਇੰਨੀਆਂ ਪਾਵਰਸ ਜਿਨ੍ਹਾਂ ਨੇ ਲੈ ਲਈਆਂ ਨੇ ਵੀ ਉਹਨਾਂ ਦੀ ਵੀ ਗ੍ਰਿਫਤਾਰੀ ਹਰਾਸਮੈਂਟ ਹੁੰਦੀ ਹੈ। ਅਜੇ ਬੀਤੇ ਵੀਕਐਂਡ ਦੇ ਉੱਤੇ ਇੱਕ ਬੀਬੀ ਕੁਸ਼ਵਾਹਾ ਜਿਹਨੇ ਮੋਦੀ ਦੀ ਜੀਵਨੀ ਵੀ ਲਿਖੀ ਹੋਈ ਹੈ, ਉਸ ਨੇ ਜਿਹੜਾ ਮੋਦੀ ਦਾ ਜਿਹੜਾ ਸਾਰਾ ਉਸ ਦਾ ਬਦਨਾਮ ਜਿਹੜਾ ਉਸ ਦੀ ਸ਼ਖਸੀਅਤ ਹੈ, ਟਰੂਲੀ ਜਿਸ ਕਿਸਮ ਦਾ ਬਦਕਾਰ ਰਾਦਰ ਆਦਮੀ ਹੈ ਉਸ ਦੇ ਉਹਨੇ ਜਿਹੜੇ ਨੇ ਉਹ ਪੂਰੇ ਪਰਦੇ ਖੋਲੇ। ਉਹਨੇ ਕੁਝ MP ਬੀਬੀਆਂ ਦਾ ਨਾਂ ਲਿਆ ਕਿ ਭਾਈ ਉਹਨਾਂ ਦਾ ਜਿਹੜੀ ਉਹ ਯਾਤਰਾ ਮੋਦੀ ਨਾਲ ਹਮਬਿਸਤਰੀ ਚੋਂ ਨਿਕਲਦੀ ਹੈ। ਫਿਰ ਮੋਦੀ ਨੇ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਕੀ ਕੀਤਾ, ਅਮਰੀਕਾ ਦੇ ਵਿੱਚ ਕੀ ਸੀ, ਹਰਦੀਪ ਪੁਰੀ ਵਾਲੇ ਕਨੈਕਸ਼ਨ ਜਾਂ ਦੂਜੇ ਦੇ ਨਾਲ ਜੋੜ ਕੇ, ਔਰ ਉਹਨੇ ਇਹ ਕਿਹਾ ਵੀ ਮੈਂ ਤਾਂ ਇਸ ਲਈ ਬਚਦੀ ਰਹੀ ਹਾਂ ਇਹਦੇ ਤੋਂ। ਮੈਂ ਈਵਨ ਜਦੋਂ ਆਪਣੀ ਕਿਤਾਬ ਵੀ ਇਹਦੇ 'ਤੇ ਲਿਖੀ ਉਦੋਂ ਤੱਕ ਮੈਨੂੰ ਬਹੁਤਾ ਕੁਛ ਨਹੀਂ ਸੀ ਤੇ ਮੈਂ ਤਾਂ ਆਪ ਕਿਤਾਬ ਦੇਣ ਨਹੀਂ ਗਈ, ਮੈਂ ਉਹ ਅਮਿਤ ਉਹਨਾਂ ਦਾ ਮਾਲਵੀਆ ਕਿ ਕੌਣ ਸਪੋਕਸਮੈਨ ਹੈ ਉਹਦੇ ਰਾਹੀਂ ਦਿੱਤੀ। ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਉਹੀ ਗੱਲਾਂ ਨੇ ਜਿਹੜਾ RSS ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਫॉर ए ਲੌਂਗ ਟਾਈਮ ਕਹਿੰਦਾ ਰਿਹਾ, ਲੇਕਿਨ ਹੁਣ ਉਹਨੂੰ ਬਲ ਮਿਲਿਆ। ਲੇਕਿਨ ਅੱਜ ਮੈਂ ਕਿਸੇ ਪੋਪੂਲਰ ਹੋਰ ਉਹਨਾਂ ਦੀ ਕੈਂਕਰ ਹੈ ਬੀਬੀ, ਉਹਦਾ ਦੇਖ ਰਿਹਾ ਸੀ ਕਿ ਹੁਣ ਪਿਛਲੇ 2 ਦਿਨਾਂ ਤੋਂ ਉਹ ਕੁਸ਼ਵਾਹਾ ਜਿਹਨੇ ਕਿੰਨੇ ਇੰਟਰਵਿਊ ਦਿੱਤੇ ਔਰ ਇਹ ਸਾਰਾ ਇੰਕਸ਼ਾਫ ਕੀਤੇ, ਉਹ ਬਿਲਕੁਲ ਗਾਇਬ ਹੈ। ਉਸਨੇ ਆਪਣਾ ਬੰਦ ਅਕਾਊਂਟ ਕਰਕੇ ਤੇ ਉਹ ਜਿਹੜੀ ਹੈ ਪਾਸੇ ਹੋਈ ਹੈ ਵੀ ਉਹਦੇ ਨਾਲ ਕੀ ਵਾਪਰ ਰਿਹਾ, ਉਹ ਕਿੱਥੇ ਹੈ, ਕੀ ਹੈ। ਸੋ ਇਹ ਇਸ ਲਈ ਜ਼ਰੂਰੀ ਹੈ ਇਸ ਗੱਲ ਨੂੰ ਦੇਖਣਾ ਕਿ ਵੀ ਜਿਹੜੀਆਂ ਜਦੋਂ ਹੁਣ ਮੋਦੀ ਦੀ 48 ਘੰਟੇ ਪਹਿਲਾਂ ਇਜ਼ਰਾਈਲ ਫੇਰੀ, ਉਹਨਾਂ ਦੀ ਪਾਰਲੀਮੈਂਟ ਨੂੰ ਐਡਰੈਸ ਕਰਦਿਆਂ ਇਹ ਇੰਡੀਆ ਮੇਰਾ ਮਦਰਲੈਂਡ ਹੈ ਤੇ ਇਜ਼ਰਾਈਲ ਫਾਦਰਲੈਂਡ ਹੈ, ਅਸੀਂ ਹਰ ਹਾਲਤ 'ਚ ਖੜ੍ਹੇ ਹਾਂ। ਹੁਣ ਇਹ ਸਾਹਮਣੇ ਆਇਆ ਵੀ ਇਹ ਕਿਹਦੇ ਕਹਿਣ ਤੇ ਗਿਆ ਹੈ ਔਰ ਉਸ ਤੋਂ 48 ਘੰਟੇ ਬਾਅਦ ਹਮਲਾ ਹੋ ਜਾਂਦਾ। ਫਿਰ ਇਹ ਜਦੋਂ ਕਿ ਸਾਰੇ ਪਾਸੇ ਆ ਰਿਹਾ ਸੀ ਕਿ ਜੀ ਮੀਡੀਏਸ਼ਨ ਜਾਂ ਫੈਸਿਲੀਟੇਸ਼ਨ ਗੱਲਬਾਤ ਦੀ ਪਾਕਿਸਤਾਨ ਕਰ ਰਿਹਾ ਔਰ ਦੂਸਰਾ ਮੋਦੀ ਕਿੱਥੇ ਹੈ, ਮੋਦੀ ਦਾ ਜਿਹੜਾ ਉਹ ਸਟੇਟਸ ਕਿੱਥੇ ਹੈ ਔਰ ਵਿਸ਼ਵ ਗੁਰੂ ਕਿੱਥੇ ਹੈ। ਤੇ ਉਦੋਂ ਮੋਦੀ ਨੇ ਆਪਣੇ ਜਿਹੜਾ ਉਹ ਐਕਸ ਹੈਂਡਲ ਦੇ ਉੱਤੇ ਲਾਇਆ ਕਿ ਜੀ ਟਰੰਪ ਨਾਲ ਮੇਰੀ ਗੱਲਬਾਤ ਹੋਈ ਔਰ ਬਹੁਤ ਅਸੀਂ ਵੈਸਟ ਏਸ਼ੀਆ ਨੂੰ ਡਿਸਕਸ ਕੀਤਾ। ਤੇ ਦੂਜਾ ਇਨ ਦਾ ਮੀਨ ਟਾਈਮ ਜਿਹੜਾ
ਅਮਰੀਕਾ ਦਾ ਐਂਬੈਸਡਰ ਹੈ ਵਿਦ ਇਨ ਦਿੱਲੀ ਸਰਜੀਓ ਗੌਰ, ਉਹਨੇ ਵੀ ਆਪਣੇ ਜਿਹੜਾ ਜਿਹੜਾ ਆਪਣਾ ਉਸ ਦਾ ਹੈਂਡਲ ਹੈ ਐਕਸ ਦਾ, ਉਸ ਦੇ ਉੱਤੇ ਮੋਦੀ ਨਾਲ ਗੁਫ਼ਤਗੂ ਦੀ ਗੱਲ ਕੀਤੀ। ਹੁਣ ਉਹ ਸਰਜੀਓ ਗੌਰ ਸੈਂਟਰਲ ਔਰ ਸਾਊਥ ਏਸ਼ੀਆ ਦਾ ਨੁਮਾਇੰਦਾ ਵੀ ਹੈ। ਹੁਣ ਜਿਹੜੀ ਗੱਲ ਇਹ ਹੋਈ ਕਿ ਜੀ ਮੋਦੀ ਨੂੰ ਇਹਨੂੰ ਹੀ ਉਹਨਾਂ ਦੇ ਜਿਹੜੇ ਮੋਦੀ ਭਗਤ ਸੀ ਉਹਨਾਂ ਨੇ ਬੜਾ ਉਭਾਰਿਆ। ਦੇਖੋ ਜੀ ਟਰੰਪ ਨੇ ਖੁਦ ਕਾਲ ਕੀਤਾ ਮੋਦੀ ਨੂੰ ਔਰ ਵੈਸਟ ਏਸ਼ੀਆ ਡਿਸਕਸ ਹੋਇਆ। ਹੁਣ ਵੈਸਟ ਏਸ਼ੀਆ 'ਚ ਉਹਨੇ ਕੀ ਡਿਸਕਸ ਕਰਨਾ ਹੈ, ਟਰੰਪ ਨੇ ਮੋਦੀ ਤੋਂ ਕੀ ਪੁੱਛਣਾ ਹੈ ਜਾਂ ਕੀ ਦੱਸਣ ਵਾਲੀ ਗੱਲ ਹੈ। ਲੇਕਿਨ ਇਸ ਗੱਲਬਾਤ 'ਚ ਅਸਲ ਦੇ ਵਿੱਚ ਕੀ ਹੋਇਆ ਜਾਂ ਕੀ ਗੱਲਬਾਤ ਉਹਦਾ ਇੱਕ ਪਾਸੇ ਹੈ। ਨਿਊਯਾਰਕ ਟਾਈਮਜ਼ ਨੇ ਇੰਕਸ਼ਾਫ ਕੀਤਾ ਜਾਂ ਇਹ ਕਹੋ ਕਿ ਭਾਈ ਇਸ ਤੋਂ ਪਰਦਾ ਚੁੱਕਦਿਆਂ ਇਹ ਕਿਹਾ ਕਿ ਬਈ ਜਿਹੜਾ ਜਦੋਂ ਮੋਦੀ ਦੀ ਔਰ ਟਰੰਪ ਦੀ ਗੱਲਬਾਤ ਹੋਈ ਤੇ ਫਿਰ ਸਟਾਰਲਿੰਕ ਦਾ ਮਾਲਕ, ਟੈਸਲਾ ਗੱਡੀਆਂ ਦਾ ਮਾਲਕ ਐਲਨ ਮਸਕ ਉਹ ਵੀ ਲਾਈਨ ਦੇ ਉੱਤੇ ਸੀ। ਹੁਣ ਪਹਿਲਾਂ ਤਾਂ ਜਿਹਨੂੰ ਟੈਕਨੀਕਲ ਡਿਬੇਟ ਇਹ ਸ਼ੁਰੂ ਹੋ ਜਾਂਦੀ ਹੈ ਕਿ ਜਦੋਂ ਦੋ ਹੈਡ ਆਫ ਦਾ ਸਟੇਟ ਗੁਫ਼ਤਗੂ ਕਰ ਰਹੇ ਨੇ ਉਦੋਂ ਕਿਸੇ ਪ੍ਰਾਈਵੇਟ ਵਪਾਰੀ ਦਾ ਵਿੱਚ ਕੀ ਕੰਮ ਹੈ। ਹੁਣ ਇਹਦੇ ਤੋਂ ਹੀ ਬਹੁਤਿਆਂ ਨੇ ਕਹਿਣਾ ਸ਼ੁਰੂ ਕੀਤਾ ਵੀ ਇਹ ਕੋਈ ਡਿਸਕਸ਼ਨ ਨਹੀਂ ਸੀ। ਐਲਨ ਮਸਕ ਨੂੰ ਜਿਹੜਾ ਕੋਈ ਨਾ, ਹੁਣ ਅੱਜ ਕੱਲ੍ਹ ਐਲਨ ਮਸਕ ਔਰ ਟਰੰਪ ਦੇ ਰਿਲੇਸ਼ਨ ਵਾਪਸ ਪੋਜ਼ਿਟਿਵ ਹੋਏ ਨੇ ਕਿਉਂਕਿ ਐਲਨ ਮਸਕ ਖੁੱਲ੍ਹ ਕੇ ਜਿਹੜੀ ਈਰਾਨ ਦੇ ਖਿਲਾਫ ਜੰਗ ਹੈ ਇਜ਼ਰਾਈਲ ਦੀ ਔਰ ਅਮਰੀਕਾ ਘੜੀਸਿਆ ਗਿਆ ਉਹਦੀ ਹਮਾਇਤ ਕਰ ਰਿਹਾ। ਹੁਣ ਇਹਦਾ ਇੱਕ ਪਾਰਟ ਜਿਹੜਾ ਬਹੁਤੇ ਮੀਡੀਆ ਜਾਂ ਕਿਸੇ ਦੀਆਂ ਨਜ਼ਰਾਂ 'ਚੋਂ ਨਹੀਂ ਗੁਜ਼ਰਿਆ। ਹੁਣ ਮਿਸਟਰ ਸਰਜੀਓ ਗੌਰ ਜਿਹੜਾ ਐਂਬੈਸਡਰ ਹੈ ਇੰਡੀਆ ਦੇ ਵਿੱਚ ਔਰ ਸਪੈਸ਼ਲ ਐਨਵੋਏ ਹੈ, ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਜਿਹੜੇ ਸਭ ਤੋਂ ਇੰਪੋਰਟੈਂਟ ਬੰਦੇ ਦੋ ਉਹਦੇ ਖੱਬੇ ਸੱਜੇ ਸੀ, ਇੱਕ ਤਾਂ ਸਰਜੀਓ ਗੌਰ ਸੀ, ਇੱਕ ਐਲਨ ਮਸਕ ਸੀ। ਐਲਨ ਮਸਕ ਨੂੰ ਟਰੰਪ ਨੇ ਜਿਹੜਾ ਇੱਕ ਅੱਡ ਮਹਿਕਮਾ ਉਹਨੂੰ ਸਰਕਾਰੀ ਰੁਤਬਾ ਦੇਣ ਦੇ ਲਈ ਬਣਾ ਕੇ ਦਿੱਤਾ, ਐਫੀਸ਼ੀਐਂਸੀ, ਗਵਰਨਮੈਂਟ ਐਫੀਸ਼ੀਐਂਸੀ ਦਾ। ਔਰ ਮੇਰਾ ਖਿਆਲ ਹੈ ਉਹਨੇ ਕੁਛ ਹਫ਼ਤੇ ਹੀ ਕੱਢੇ ਹੋਣੇ ਨੇ। ਔਰ ਜਿਹੜਾ ਟਕਰਾਅ ਹੋਇਆ ਐਲਨ ਮਸਕ ਦਾ ਉਹ ਸਰਜੀਓ ਗੌਰ ਨਾਲ ਹੋਇਆ ਕਿਉਂਕਿ ਨਾਸਾ ਜਿਹੜੀ ਐਰੋਨੈਟਿਕ ਇਹਨਾਂ ਦੀ ਮੇਨ ਏਜੰਸੀ ਹੈ, ਐਲਨ ਮਸਕ ਨੇ ਆਪਣਾ ਬੰਦਾ ਨੋਮੀਨੇਟ ਕੀਤਾ ਕਿ ਕਰਵਾਇਆ ਕਿ ਬਈ ਇਹ ਜਿਹੜਾ ਇਹਨੂੰ ਲਾਇਆ ਜਾਏ ਨਾਸਾ ਦਾ ਚੀਫ, ਕਿਉਂਕਿ ਇਹ ਹੁਣ ਬਿਜ਼ਨਸਮੈਨ ਹੈ, ਇਹ ਮੂਨ ਤੋਂ ਅੱਗੇ ਮਾਰ ਤੇ ਪਹੁੰਚਦੇ ਆਪਣਾ ਇਹਨੇ ਕੀ ਵੇਚਣਾ। ਉਹਨੇ ਕਿਹਾ ਜੀ ਨਾਸਾ ਤੇ ਕੰਟਰੋਲ ਹੋਏ, ਟੈਕਨੋਲੋਜੀ ਉਹਨਾਂ ਦੀ ਹੋਏਗੀ, ਮਾਡਲ ਸਾਡਾ ਹੋਏਗਾ, ਪੈਸੇ ਇਹ ਲੱਗੇ ਤਾਂ ਸਾਰੇ ਪੈਸੇ ਬਣਾਉਣ ਹੋਏ ਨੇ, ਕੋਈ ਰੀਅਲ ਅਸਟੇਟ 'ਚ ਬਣਾ ਰਹੇ ਨੇ, ਕੋਈ ਦੂਜਾ ਬਣਾ ਰਹੇ ਨੇ। ਸਰਜੀਓ ਗੌਰ ਨੇ ਉਹਨੂੰ ਅਪੋਜ਼ ਕੀਤਾ, ਜਿਹੜਾ ਨਾਸਾ ਦੇ ਚੀਫ ਲਈ ਇਹਨੇ ਐਲਨ ਮਸਕ ਨੇ ਉਹਦੇ ਤੋਂ ਜਿਹੜਾ ਇਹਨੂੰ ਐਲਨ ਮਸਕ ਨੂੰ ਲੱਗਾ ਕਿ ਬਈ ਇਹ ਤਾਂ ਮੇਰੀ ਗੱਲ ਟਰੰਪ ਨਹੀਂ ਸੁਣਦਾ, ਇਹ ਤਾਂ ਸਰਜੀਓ ਗੌਰ ਦੀ ਸੁਣਦਾ। ਔਰ ਉਹ ਛੱਡ ਕੇ ਜਿਹੜਾ ਦੌੜ ਕੇ ਉਹਨੇ ਟਰੰਪ ਦੇ ਖਿਲਾਫ ਵੀ ਜਿਹੜੀਆਂ ਨੇ ਉਹ ਪੋਸਟਾਂ ਪਾਈਆਂ ਔਰ ਉਹ ਹੁਣ ਫਿਰ ਵਾਪਸ ਆਏ। ਹੁਣ ਜਦੋਂ ਸਰਜੀਓ ਗੌਰ ਇੱਕ ਪਾਸੇ ਦਿੱਲੀ 'ਚ ਬਿਠਾਇਆ ਹੋਇਆ ਐਂਬੈਸਡਰ ਵੀ ਹੈ, ਐਨਵੋਏ ਵੀ ਹੈ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ, ਅਚਾਨਕ ਐਲਨ ਮਸਕ ਵਾਪਸ ਐਂਟਰੀ ਮਾਰਦਾ ਤੇ ਐਂਟਰੀ ਵੀ ਮਾਰ ਰਿਹਾ ਜਿਹੜੀ ਗੱਲਬਾਤ ਟਰੰਪ ਤੇ ਮੋਦੀ ਦੀ ਹੋ ਰਹੀ ਹੈ ਉਹਦੇ 'ਚ ਐਲਨ ਮਸਕ ਆ ਰਿਹਾ। ਹੁਣ ਇਸ ਦੇ ਉੱਤੇ ਬਿਲਕੁਲ ਕਿ ਵੀ ਜੇ ਸਰਕਾਰੀ ਗੁਫ਼ਤਗੂ ਹੈ, ਇੱਕ ਪ੍ਰਾਈਵੇਟ ਬੰਦਾ ਕੀ ਕੰਮ ਕਰ ਰਿਹਾ ਉਹਦੇ 'ਚ। ਸੋ ਬਹੁਤਿਆਂ ਨੇ ਕਹਿਣਾ ਸ਼ੁਰੂ ਕੀਤਾ ਵੀ ਉਹ ਕੋਈ ਵੈਸਟ ਏਸ਼ੀਆ ਜਾਂ ਕੋਈ ਜੰਗ ਨਾਲ ਰਿਲੇਟਡ ਨਹੀਂ ਸੀ, ਉਹਨੂੰ ਜਿਹੜਾ ਕੋਈ ਨਾ ਕੋਈ ਉਹਦਾ ਕੋਈ ਵਪਾਰਕ ਘੁੰਡੀ ਅੜੀ ਹੋਣੀ ਹੈ ਐਲਨ ਮਸਕ ਦੀ, ਤੇ ਟਰੰਪ ਨੇ ਕਹਿਣਾ ਵੀ ਇਹਨੂੰ ਬੰਦਾ ਬਣ ਕੇ ਠੀਕ ਕਰ। ਹੁਣ ਜਿਹੜੀ ਮਿਸਟਰ ਉਹਨੇ ਬੀਬੀ ਖੁਸ਼ਕਾਰ ਨੇ ਇੰਕਸ਼ਾਫ ਕੀਤੇ ਮੋਦੀ ਦੇ, ਉਹਦੇ 'ਚ ਵੀ ਉਹਨੇ ਕਿਹਾ ਕਿ ਵੀ ਇਹਦੇ ਨਾਲ ਐਪਸਟੀਨ ਫਾਈਲ ਦਾ ਕੀ ਤਾਲੁਕ ਹੈ, ਹਰਦੀਪ ਪੁਰੀ ਔਰ ਐਸ ਜੈ ਸ਼ੰਕਰ ਇਹਨੂੰ ਮੋਦੀ ਨੂੰ ਕਿਵੇਂ ਆਸ਼ੀ ਕਰਵਾਉਂਦੇ ਰਹੇ ਨੇ। ਜੇ ਐਪਸਟੀਨ ਫਾਈਲਸ ਦੇ ਥੱਲੇ ਈਵਨ ਨੈਤਨਯਾਹੂ ਕਿਸੇ ਹੱਦ ਤੱਕ ਸ਼ਾਇਦ ਟਰੰਪ ਨੂੰ ਵੀ ਬਲੈਕਮੇਲ ਕਰ ਰਹੇ ਹੋਣ ਤੇ ਮੋਦੀ ਤਾਂ ਪੂਰਾ ਫਸਿਆ ਹੈ, ਉਹ ਤੁਹਾਨੂੰ ਫਿਰ ਸਾਰੀ ਸਮਝ ਆ ਜਾਂਦੀ ਹੈ ਕਿ ਕੌਣ ਕਿੱਥੇ ਹੈ। ਔਰ ਇਹਦੇ ਉੱਤੇ ਬਿਲਕੁਲ ਕਾਂਗਰਸ ਆਪੋਜੀਸ਼ਨ ਪਾਰਟੀ ਹੈ, ਉਹਨਾਂ ਨੇ ਠੀਕ ਸਵਾਲ ਚੁੱਕਿਆ। ਕਾਂਗਰਸ ਰੇਜ਼ਿਸ ਕੁਐਸਚਨਸ ਓਵਰ ਐਲਨ ਮਸਕ ਜੁਆਇਨਿੰਗ ਟਰੰਪ ਮੋਦੀ ਫੋਨ ਕਾਲ ਔਨ ਵੈਸਟ ਏਸ਼ੀਆ ਕ੍ਰਾਈਸਿਸ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਡਿਸਕਸ ਕੀਤਾ ਹੈ ਵੈਸਟ ਏਸ਼ੀਆ ਕ੍ਰਾਈਸਿਸ ਹੈ ਜਾਂ ਸਮ ਬਿਜ਼ਨਸ ਏਜੰਡਾ, ਐਂਡ ਆਸਕਡ ਵਾਈ the Modi government did not disclose Musk's presence on the call। भी मोदी ने अपना एक्स पे तो लिखता जी बात हुई, बहुत अच्छी बात हुई, बड़ा हमने उन्हें कहा भी ना उन्होंने ना ऑफिशियली उन्होंने क्यों नहीं किया इंडियन गवर्नमेंट ने भी जो ट्रंप के नाल गलबात हुई उदों एलन मस्क भी लाइन के उत्ते सी।
ਜੀ ਔਰ ਇਸ ਦੇ ਉੱਤੇ ਨਿਊਯਾਰਕ ਟਾਈਮਜ਼ ਦੇ ਇੰਕਸ਼ਾਫ ਤੋਂ ਬਾਅਦ ਜਿਹੜਾ ਸਾਹਮਣੇ ਗੱਲ ਆਈ ਕਿ ਵੀ ਜਿਹਦੇ 'ਚ ਕਾਂਗਰਸ ਨੇ ਸਵਾਲ ਕੀਤਾ, ਵਾਜ਼ ਦਿਸ ਟਰੂਲੀ ਅਬਾਊਟ ਦਾ ਵੈਸਟ ਏਸ਼ੀਆ ਕ੍ਰਾਈਸਿਸ ਔਰ ਵਾਜ਼ ਦੇਅਰ ਐਨੀ ਅਨਦਰ ਬਿਜ਼ਨਸ ਏਜੰਡਾ? ਵਾਈ ਡਿਡ ਦਾ ਮੋਦੀ ਗਵਰਨਮੈਂਟ ਨਾਟ ਡਿਸਕਲੋਜ਼ ਮਸਕ ਪ੍ਰੈਜ਼ੈਂਸ? ਵਾਈ ਆਰ ਵੀ ਲਰਨਿੰਗ ਅਬਾਊਟ ਦਿਸ ਫਰੋਮ ਅਨਦਰ ਕੰਟਰੀ ਇਨਸਟੈਡ ਆਫ ਆਵਰ ਓਨ ਗਵਰਨਮੈਂਟ? ਕਿ ਨਿਊਯਾਰਕ ਟਾਈਮਜ਼ ਤੋਂ ਸਾਨੂੰ ਪਤਾ ਲੱਗ ਰਿਹਾ ਵੀ ਐਲਨ ਮਸਕ ਜਿਹੜਾ ਲਾਈਨ ਦੇ ਉੱਤੇ ਹੈ, ਔਰ ਇਹ ਮੋਦੀ ਦੇ ਮਾਮਲੇ 'ਚ ਕਿਉਂ ਹੋ ਰਿਹਾ ਹੈ ਕਿ ਔਰ ਉਹਦੇ ਤੇ ਫਿਰ ਉਹਨੇ ਕਾਂਗਰਸ ਨੇ ਬਿਲਕੁਲ ਕਲੀਅਰ ਕਿਹਾ, ਮੋਦੀ ਇਜ਼ ਸਿੰਪਲੀ ਫੋਲੋਇੰਗ ਟਰੰਪਸ ਡਾਇਰੈਕਸ਼ਨਸ, ਹੀ ਇਜ਼ ਮੋਰ ਆਫ ਏ ਮੈਨੇਜਰ ਬੀਇੰਗ ਕੰਟਰੋਲਡ ਫਰੋਮ ਬਿਹਾਈਂਡ ਦਾ ਸੀਨ ਦੈਨ ਏ ਲੀਡਰ। ਕੋਈ ਲੀਡਰ ਕੋਈ ਨਹੀਂ ਹੈ। ਇਹ ਤਾਂ ਜਿਹੜਾ ਹੈ ਉਹਨਾਂ ਨੇ ਇਸ ਸਾਰੇ ਦੇ ਉੱਤੇ ਫਿਰ ਕਾਂਗਰਸ ਨੇ ਕਿਹਾ ਕਿ ਜੋ ਸਟੇਟ ਆਫ ਹਿਊਮਸ 'ਚ ਹੋ ਰਿਹਾ ਹੈ, ਜੋ ਦੂਜਾ ਹੋ ਰਿਹਾ, ਇਹਦੇ ਤੇ ਮੋਦੀ ਦੀ ਕੀ ਲਾਈਨ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਬਈ ਇਸ ਵੇਲੇ ਬਿਲਕੁਲ ਭਾਰਤ ਦਾ ਜਿਹੜਾ ਰੋਲ ਹੈ, ਇਹਨਾਂ ਨੇ ਵਿਸ਼ਵ ਗੁਰੂ ਔਰ ਵਿਸ਼ਵ ਮਿੱਤਰ ਤਾਂ ਕੀ ਬਣਨਾ ਸੀ, ਹੁਣ ਉਹ ਵਿਸ਼ਵ ਫੋਨੀ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ। ਲੇਕਿਨ ਇਟ ਇਜ਼ ਮੋਰ ਦੈਨ ਵਟ ਮੀਟਸ ਦਾ ਆਈ, ਕਿਉਂਕਿ ਇਹ ਵੀ ਪੋਸੀਬਲ ਹੈ ਕਿ ਬਈ ਜੇ ਐਲਨ ਮਸਕ ਦੀ ਵਾਪਸ ਐਂਟਰੀ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਸਰਜੀਓ ਗੌਰ ਦੀ ਜਿਹੜੀ ਪਰਫਾਰਮੈਂਸ ਹੈ, ਹੋ ਸਕਦਾ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੋਏ, ਕਿਉਂਕਿ ਜਿਹੜੀ ਟ੍ਰੇਡ ਡੀਲ ਮਾਰਚ ਦੇ ਵਿੱਚ ਸਾਈਨ ਹੋਣੀ ਸੀ, ਜਿਹਦੇ ਟਰੰਪ ਨੇ ਐਲਾਨ ਕੀਤਾ ਸੀ ਇੰਡੋ US ਟ੍ਰੇਡ ਪੈਕਟ ਜਾਂ ਦੂਜਾ, ਮਾਰਚ ਅੱਜ ਅਸੀਂ 30 ਨੂੰ ਗੱਲ ਕਰ ਰਹੇ ਹਾਂ, ਉਹ ਵੀ ਨਹੀਂ ਹੋਈ। ਸੋ ਪੋਸੀਬਲ ਹੈ ਕਿ ਵੀ ਉਹਨਾਂ ਨੂੰ ਇਹ ਲੱਗਦਾ ਹੋਏ ਕਿ ਭਾਈ ਇਹ ਵੀ ਕੋਈ ਕਿਸੇ ਕੰਢੇ ਬਹੁਤੀ ਗੱਲ ਲੱਗ ਨਹੀਂ ਰਹੀ, ਤੇ ਮੋਦੀ ਜਿਹੜਾ ਉਸ ਦੀ ਜਿਹੜੀ ਹਕੀਕਤ ਹੈ, ਹੁਣ ਉਹਦੀ ਪਾਰਟੀ ਨਾਲ ਰਹੀ ਬੀਬੀ ਜਿਹਨੇ ਉਹਦੀ ਜੀਵਨੀ ਲਿਖੀ ਹੈ ਜਾਂ ਉਹਦੀ ਬਾਇਓਗ੍ਰਾਫੀ ਲਿਖੀ ਹੈ, ਉਹ ਇਸ ਲੈਵਲ ਦੇ ਉੱਤੇ ਜਿੰਨੇ ਕੋ ਮੈਂ ਡਿਸਕਸ ਨਹੀਂ ਕਰ ਸਕਦਾ, ਜਿਹੜੇ ਚਾਰਜ ਉਹਨੇ ਡੀਟੇਲ ਦੇ ਵਿੱਚ ਉਹਨੇ ਪੂਰਾ ਆਪਣਾ ਐਕਸ ਦੇ ਉੱਤੇ ਵੀ ਲਿਖਿਆ। ਹੁਣ ਉਹ ਬੀਬੀ ਗਾਇਬ ਹੈ 2 ਦਿਨ ਤੋਂ, ਲੇਕਿਨ ਇਹ ਗੱਲ ਸ਼ੋਅ ਕਰਦੀ ਹੈ ਕਿ ਭਾਈ ਇਹਨਾਂ ਸਾਰਿਆਂ ਦਾ ਕਿਰਦਾਰ ਕੀ ਹੈ। ਔਰ ਨਤੀਜਾ ਇਹ ਹੈ ਕਿ ਵੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਡਾਲਰ ਦੇ ਮੁਕਾਬਲੇ ਰੁਪਈਆ 95 ਰੁਪਏ ਨੂੰ ਵੀ ਜਿਹੜਾ ਹੈ ਕ੍ਰਾਸ ਕਰ ਗਿਆ, ਔਰ ਅਸੀਂ ਤਾਂ ਬੇਸਬਰੀ ਨਾਲ 100 ਦੀ ਫਿਗਰ ਜਿਹੜੀ ਹੈ ਉਹ ਮੈਨੂੰ ਲੱਗਦਾ ਇਸ ਹਫਤੇ ਦੇ ਵਿੱਚ ਹੀ ਹੋ ਜਾਣੀ ਹੈ। ਤੇ ਬਾਕੀ ਫਿਰ ਉਹ ਜਿਹਨੂੰ ਸਾਡੇ ਪਾਕਿਸਤਾਨੀ ਭਰਾ ਕਹਿੰਦੇ ਹੁੰਦੇ ਨੇ ਅੱਲਾ ਅੱਲਾ ਗੈਰ ਸੱਲਾ, ਬਾਕੀ ਫਿਰ ਦੇਖਦੇ ਆ ਕਿੱਧਰ ਨੂੰ ਜਾਂਦੇ ਜੀ। ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਖੈਰ ਸੱਲਾ, ਅੱਲਾ ਅੱਲਾ ਖੈਰ ਸੱਲਾ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ, ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸੈਕਟਰੀ ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਗਲੋਬਲ ਲੈਵਲ ਤੇ ਮਿਲੀ ਮਾਨਤਾ ਭਾਰਤੀ ਵਿਦੇਸ਼ ਨੀਤੀ ਦਾ ਮੁਕੰਮਲ ਤੌਰ ਤੇ ਫੇਲ ਹੋਣਾ ਦਰਸਾਉਂਦਾ ਹੈ। ਸੋ ਯਾਦ ਰਹੇ ਇਸ ਵੇਲੇ ਇਰਾਨ ਕ੍ਰਾਈਸਿਸ ਵਿੱਚ ਪਾਕਿਸਤਾਨ ਵੱਲੋਂ ਦੋਵਾਂ ਧਿਰਾਂ ਨੂੰ ਗੱਲਬਾਤ ਦੀ ਮੇਜ਼ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਹਫਤੇ ਦੇ ਦੌਰਾਨ ਇਸ ਇਸ਼ੂ ਦੇ ਉੱਤੇ ਦੋ ਅੱਡ-ਅੱਡ ਸੈਗਮੈਂਟ ਕੀਤੇ। ਇੱਕ ਤਾਂ ਜਦੋਂ ਐਸ ਜੈ ਸ਼ੰਕਰ ਨੇ ਆਪੋਜੀਸ਼ਨ ਪਾਰਟੀਆਂ ਦੀ ਮੀਟਿੰਗ ਸੱਦੀ, ਆਲ ਪਾਰਟੀ ਮੀਟਿੰਗ, ਜਿਹਦੇ 'ਚ ਹਾਲਾਂਕਿ ਮੋਦੀ ਜਾਂ ਰਾਹੁਲ ਗਾਂਧੀ ਨਹੀਂ ਸੀ, ਪਰ ਕਾਂਗਰਸ ਨੇ ਔਰ ਦੂਸਰੀਆਂ ਰੀਜਨਲ ਪਾਰਟੀਜ਼ ਨੇ ਇਹ ਪੁੱਛਿਆ ਕਿ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿਣ ਵਾਲਾ ਭਾਰਤ ਇਸ ਵੈਸਟ ਏਸ਼ੀਆ ਕ੍ਰਾਈਸਿਸ ਵੇਲੇ ਕਿੱਥੇ ਗਾਇਬ ਹੈ। ਉਹ ਕਿਤੇ ਉਸ ਦਾ ਕੋਈ ਰੋਲ ਹੀ ਨਜ਼ਰ ਨਹੀਂ ਆਉਂਦਾ ਵੀ ਸਭ ਕੁਝ ਸਾਡੇ ਗੁਆਂਢ 'ਚ ਹੋ ਰਿਹਾ। ਔਰ ਪਾਕਿਸਤਾਨ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਇੱਕ ਦਹਿਸ਼ਤਗਰਦ ਮੁਲਕ ਤੇ ਇੱਕ ਪ੍ਰਮੋਟਰ ਆਫ ਰੈਪੀ ਸੈਂਟਰ, ਜੋ ਲਫ਼ਜ਼ ਵੀ ਉਹ ਕਹਿੰਦੇ ਨੇ, ਉਹ ਇਸ ਵੇਲੇ ਗਲੋਬਲ ਸਟੇਜ ਦੇ ਉੱਤੇ ਉਹਦਾ ਰੁਤਬਾ ਇਹ ਹੈ ਕਿ ਵੀ ਉਸ ਨੂੰ ਜਿਹੜਾ ਹੈ ਉਹ ਮੀਡੀਏਟਰ ਦੇ ਤੌਰ ਤੇ ਵਿਚੋਲਗੀ ਉਹ ਕਰ ਰਿਹਾ ਹੈ। ਔਰ ਭਾਰਤ ਦਾ ਸਟੇਟਸ ਜਿਹੜਾ ਹੈ ਉਹ ਜਿਹੜਾ ਬਿਲਕੁਲ ਜ਼ਿਲਚ ਹੋਇਆ ਹੋਇਆ। ਔਰ ਉਹਨੇ ਬੜੇ ਨਫ਼ਰਤ ਭਰੇ ਅੰਦਾਜ਼ ਦੇ ਵਿੱਚ ਐਸ ਜੈ ਸ਼ੰਕਰ ਨੇ ਇਹ ਕਿਹਾ ਸੀ ਕਿ ਜੀ ਹਮ ਦਲਾਲੀ ਨਹੀਂ ਕਰਤੇ। ਹਾਲਾਂ ਅਸੀਂ ਜਦੋਂ ਉਸ ਦੇ ਉੱਤੇ ਪੂਰਾ ਜਿਹੜਾ ਸੈਗਮੈਂਟ ਕੀਤਾ ਬੀਤੇ ਵੀਕਐਂਡ, ਸਾਨੂੰ ਸਾਡੇ ਇੱਕ ਵਿਊਅਰ ਨੇ ਪੁਆਇੰਟ ਆਊਟ ਕੀਤਾ ਕਿ ਉਹ 1 ਲੱਖ ਦੇ ਨੇੜੇ ਤੇੜੇ ਜਿਹੜੇ ਵਿਊਅਰ ਨੇ ਇਹਨਾਂ 3-4 ਦਿਨਾਂ ਦੇ ਵਿੱਚ ਉਹਨਾਂ ਨੇ ਦੇਖਿਆ YouTube ਦੇ ਉੱਤੇ। ਬਾਕੀ ਵੀ ਗੈਜਟਸ ਦੇ ਉੱਤੇ ਹੈ, ਕਿਉਂਕਿ ਬਹੁਤ ਵਾਰੇ ਹੁੰਦਾ ਹੈ ਕਿ ਵੀ ਜਿਹੜਾ ਜਿਸ ਲੈਵਲ ਦਾ ਅੱਜ ਸੋਸ਼ਲ ਮੀਡੀਆ ਵੀ ਬੇਸ਼ੱਕ ਇਨਫੋਰਮੇਸ਼ਨ ਵੀ ਹੈ, ਡਿਸਇਨਫੋਰਮੇਸ਼ਨ ਵੀ ਹੈ, ਲੇਕਿਨ ਕੋਈ ਡੀਪ ਐਨਾਲਿਟੀਕਲ ਜਿਹੜਾ ਤੁਹਾਨੂੰ ਸਮਰੀਜ਼ ਜਾਂ ਡਿਸਕਸ਼ਨਸ ਬਹੁਤ ਘੱਟ ਮਿਲਦੀਆਂ ਨੇ। ਜੇ ਹੁੰਦੀਆਂ ਨੇ ਤਾਂ ਬਹੁਤਿਆਂ ਦੀ ਉਹਦੇ 'ਚ ਕੋਈ ਦਿਲਚਸਪੀ ਨਹੀਂ ਹੁੰਦੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਤੱਕ ਜਿਵੇਂ ਬਿਲਕੁਲ ਠੀਕ ਉਹਨਾਂ ਦੇ ਅਬਦੁਲ ਬਾਸਿਤ ਜਿਹੜੇ ਇੰਡੀਆ 'ਚ ਹਾਈ ਕਮਿਸ਼ਨਰ ਰਹੇ ਪਾਕਿਸਤਾਨ ਦੇ, ਉਹਨਾਂ ਨੇ ਜਦੋਂ ਆਪਣੇ ਇੱਕ ਟਾਕ ਸ਼ੋਅ 'ਚ ਉਸੇ ਵੀਕ 'ਚ ਇਹ ਗੱਲ ਕਹੀ ਸੀ ਕਿ ਵੀ ਜੇ ਇਜ਼ਰਾਈਲ ਨੇ ਜਾਂ ਅਮਰੀਕਾ ਨੇ ਜਾਂ ਫॉर दैट ਰੀਜ਼ਨ ਭਾਰਤ ਨੇ ਸਾਡੇ ਕਿਸੇ ਜਿਹੜਾ ਅਟੈਕ ਕੀਤਾ ਪਾਕਿਸਤਾਨ ਤੇ ਜਾਂ ਸਾਨੂੰ ਅਸੀਂ ਦਿੱਲੀ ਔਰ ਬੰਬਾਈ ਨੂੰ ਜਿਹੜਾ ਉਹ ਨਿਸ਼ਾਨੇ ਤੇ ਲਵਾਂਗੇ ਔਰ ਸਾਡੇ ਲਈ ਉਹਨੂੰ ਜੋ ਹੁੰਦਾ ਦੇਖਿਆ ਜਾਏਗਾ। ਔਰ ਉਹਨਾਂ ਨੇ ਦੱਬੇ ਲਫ਼ਜ਼ਾਂ ਦੇ ਵਿੱਚ ਵੀ ਨਿਊਕਲੀਅਰ ਆਪਸ਼ਨ ਦਾ ਉਹਦੇ ਤੇ ਬੜਾ ਚੀਕ ਚਿਹਾੜਾ ਭਾਰਤ ਵਾਲਿਆਂ ਨੇ ਪਾਇਆ। ਪਰ ਅਸੀਂ ਸਮਝਦੇ ਹਾਂ ਕਿਉਂਕਿ ਅਬਦੁਲ ਬਾਸਿਤ ਬਹੁਤ ਚੰਗੀ ਤਰ੍ਹਾਂ ਹਿੰਦੂ ਮਾਈਂਡਸੈਟ ਨੂੰ ਸਮਝਦੇ ਨੇ, ਉੱਥੇ ਰਹੇ ਵੀ ਨੇ, ਕਸ਼ਮੀਰ ਦੇ ਮੁੱਦੇ ਦੇ ਉੱਤੇ ਉਹ ਹਮੇਸ਼ਾ ਵੋਕਲ ਰਹੇ ਨੇ। ਕਦੇ ਵੀ ਜਦੋਂ ਪਾਕਿਸਤਾਨ ਦੀ ਕੋਈ ਗਵਰਨਮੈਂਟ ਥੋੜ੍ਹਾ ਬਹੁਤ ਜਿਹੜੀ ਹੈ ਉਹ ਖੱਬੇ ਸੱਜੇ ਹੋਣ ਦੀ ਕੋਸ਼ਿਸ਼ ਕਰਦੀ ਹੈ ਕਿਸੇ ਲੈਵਲ ਤੇ ਹੀ ਕਮਸ ਆਊਟ ਵੈਰੀ ਬੋਲਡਲੀ ਕਿ ਵੀ ਇਹ ਤੁਹਾਡਾ ਤੁਸੀਂ ਕਸ਼ਮੀਰ ਦੇ ਮੁੱਦੇ ਨੂੰ ਬਿਲਕੁਲ ਕਦੇ ਜਿਹੜਾ ਉਹ ਡਿਲਿਊਟ ਨਾ ਹੋਣ ਦਿਓ। ਸੋ ਅਸੀਂ ਵੀ ਇੰਡੀਅਨ ਮਾਈਂਡਸੈਟ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹਾਂ। ਵੈਸੇ 5.5 ਸਦੀਆਂ ਦੇ ਤੋਂ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਤੇ ਉਹ ਪਾਕਿਸਤਾਨੀ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਨੇ ਠੀਕ ਗੱਲ ਕਹੀ ਸੀ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ ਤਾਂ ਇਹਨਾਂ ਦਾ ਸਾਡੇ ਨਾਲ 5 ਸਦੀਆਂ ਦਾ ਹੈ। 47 'ਚ ਇਹਨਾਂ ਕੋਲ ਪਹਿਲੀ ਵਾਰ ਪੋਲੀਟੀਕਲ ਪਾਵਰ ਆਈ ਔਰ ਅਸੀਂ ਪਿਛਲੇ ਆਲਮੋਸਟ 80 ਸਾਲਾਂ ਦੇ ਵਿੱਚ ਇਹਨਾਂ ਦੇ ਰੰਗ ਢੰਗ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਕਿ ਵੀ ਇਹ ਕਿੱਧਰ ਨੂੰ ਜਾਂਦੇ ਨੇ, ਕੀ ਕਰਦੇ ਨੇ। ਸੋ ਪਾਕਿਸਤਾਨ ਦੇ ਲਈ ਨਫ਼ਰਤ ਜਿਹੜੇ ਈਵਨ ਇੰਡੀਆ ਕਿਉਂ ਫੇਲ ਹੋਇਆ ਜਾਂ ਇੰਡੀਆ ਦਾ ਕੋਈ ਫੋਰਨ ਪਾਲਿਸੀ ਦੇ ਲੈਵਲ ਤੇ ਨਾਮੋ ਨਿਸ਼ਾਨ ਨਹੀਂ ਹੈ ਇਸ ਵੇਲੇ ਜੋ ਦੁਨੀਆ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਜਾਂ ਵੈਸਟ ਏਸ਼ੀਆ ਕ੍ਰਾਈਸਿਸ ਦੇ ਮੁੱਦੇ 'ਚ। ਹੁਣ ਜਿਹੜੇ ਈਵਨ ਇਸ ਦੇ ਉੱਤੇ ਸਵਾਲ ਵੀ ਚੁੱਕ ਰਹੇ ਨੇ, ਜ਼ਾਹਰ ਹੈ ਆਪੋਜੀਸ਼ਨ ਚੁੱਕ ਰਹੀ ਹੈ, ਆਪੋਜੀਸ਼ਨ 'ਚ ਮੇਨ ਕਾਂਗਰਸ ਪਾਰਟੀ ਹੈ, ਉਹ ਵੀ ਪਾਕਿਸਤਾਨ ਪ੍ਰਤੀ ਪੂਰੀ ਤਰ੍ਹਾਂ ਨਫ਼ਰਤ ਨਾਲ ਭਰੇ ਹੋਏ ਨੇ। ਉਹ ਕੋਈ ਇਹ ਨਹੀਂ ਹੈ ਵੀ ਉਹਨਾਂ 'ਚ ਕੋਈ ਜਿਹੜਾ ਉਹ ਉਹਨਾਂ ਨੂੰ ਲੱਗਦਾ ਕਿ ਜੀ ਇੰਡੀਆ ਕਿਉਂ ਪਿੱਛੇ ਰਹਿ ਗਿਆ। ਹੁਣ ਇਹ ਜਿਹੜਾ ਜੈਰਾਮ ਰਮੇਸ਼ ਇਹ ਜਨਰਲ ਸੈਕਟਰੀ ਹੈ ਕਾਂਗਰਸ ਦਾ, ਮੋਸਟਲੀ ਪ੍ਰੈਸ ਸਟੇਟਮੈਂਟਸ ਵੀ ਉਹਦੇ ਨਾਲ ਜਾਂਦੀਆਂ। ਉਹਨੇ ਅੱਜ ਜਿਹੜੀ ਮੇਨ ਉਹਨਾਂ ਦੇ ਮੀਡੀਆ ਦੀ ਮੇਨ ਖਬਰ ਹੈ, ਗਲੋਬਲ ਐਕਸੈਪਟੈਂਸ ਆਫ ਪਾਕਿਸਤਾਨ ਏ ਫੇਲੀਅਰ ਆਫ ਇੰਡੀਅਨ ਫੋਰਨ ਪਾਲਿਸੀ, ਜੈਰਾਮ ਰਮੇਸ਼। ਉਹ ਇਹ ਕਹਿੰਦਾ ਕਿ ਜੀ ਇਹ ਜਿਹੜਾ
ਸ਼ੋਅ ਕਰਦਾ ਵੀ ਪਾਕਿਸਤਾਨ ਦੇ ਕੋਲ ਗਲੋਬਲ ਸਟੇਚਰ ਹੋ ਗਿਆ ਉਹਦਾ, ਉਹ ਮੀਡੀਏਸ਼ਨ ਐਫਰਟ ਕਰ ਰਿਹਾ। ਹਾਲਾਂ ਪਾਕਿਸਤਾਨ ਨੇ ਇੱਕ ਬੜਾ ਠੀਕ ਲਫ਼ਜ਼ ਇਸਤੇਮਾਲ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਨੇ, ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ, ਇਸ਼ਾਕ ਦਾਰ, ਉਹਨਾਂ ਨੇ ਲਫ਼ਜ਼ ਫੈਸਿਲੀਟੇਸ਼ਨ ਕਿਹਾ। ਇਹ ਬਿਲਕੁਲ ਠੀਕ ਲਫ਼ਜ਼ ਹੈ। ਮੀਡੀਏਸ਼ਨ ਜਿਹੜੀ ਹੈ ਉਹ ਮੋਰ ਪਾਵਰਫੁਲ ਲੈਵਲ ਦੇ ਉੱਤੇ ਤੁਹਾਡੇ ਕਰਨ ਦਾ ਹੁੰਦਾ ਹੈ ਜਦੋਂ ਤੁਸੀਂ ਡਾਇਰੈਕਟਲੀ ਐਨਗੇਜ ਕਰ ਰਹੇ ਹੁੰਦੇ ਹੋ। ਪਰ ਕਿਉਂਕਿ ਪਾਕਿਸਤਾਨ ਨੇ ਸਮਝਦਿਆਂ ਹੋਇਆ ਕਿ ਵੀ ਇਹ ਇਕੱਲਾ ਉਹਦੇ ਵਾਸਤਾ ਰੋਗ ਨਹੀਂ ਹੈ, ਉਹਨਾਂ ਨੇ ਤੁਰਕੀਆ ਨੂੰ ਵੀ ਇਨਵੋਲਵ ਕੀਤਾ, ਇਜਿਪਟ ਨੂੰ ਵੀ ਕੀਤਾ, ਤੇ ਇੱਕ ਜਿਹੜੀ ਗਰੀਵਡ ਪਾਰਟੀ ਹੈ ਜਿਹੜੀ ਈਰਾਨ ਦੇ ਹਮਲਿਆਂ ਦਾ ਵੀ ਸਾਊਦੀ ਅਰੇਬੀਆ, ਉਹਨਾਂ ਨੂੰ ਵੀ ਕੀਤਾ। ਸੋ ਉਹਨਾਂ ਦਾ ਰੋਲ ਮੋਰ ਆਫ ਏ ਫੈਸਿਲੀਟੇਟਰ ਹੈ ਵੀ ਤੁਸੀਂ ਜਿਵੇਂ ਜਿਹੜਾ ਦੋ ਆਪਸ ਦੇ ਵਿੱਚ ਲੜੇ ਹੁੰਦੇ ਨੇ ਐਕਸਟ੍ਰੀਮ, ਤੇ ਇੱਕ ਦਾ ਕੋਈ ਸਾਂਝਾ ਬੰਦਾ ਹੁੰਦਾ ਜਿਹਦੇ ਤੇ ਦੋਨੋਂ ਇਤਬਾਰ ਕਰਦੇ ਨੇ, ਉਹ ਕਹਿੰਦਾ ਠੀਕ ਹੈ ਜੀ ਮੈਂ ਵਿੱਚ ਆਪਣੀ ਰਾਏ ਨਹੀਂ ਦੇਣੀ, ਮੈਂ ਤੁਹਾਨੂੰ ਦੋਨਾਂ ਨੂੰ ਇਕੱਠੇ ਬਿਠਾ ਦਿੰਦਾ। ਬਿਲਕੁਲ। ਔਰ ਇਹਨੂੰ ਫੈਸਿਲੀਟੇਸ਼ਨ ਕਹਿੰਦੇ ਨੇ ਵੀ ਤੁਸੀਂ ਆਪਣਾ ਜਿਹੜੇ ਗੁੱਸੇ ਗਿਲੇ ਕੱਢ ਲਓ, ਜਿਹੜਾ ਗੁਬਾਰ ਹੈ ਉਹ ਕੱਢ ਲਓ ਤੇ ਆਪਸ ਹੀ ਕਰ ਲਓ। ਸੋ ਉਹ ਫੈਸਿਲੀਟੇਟਰ ਹੁੰਦਾ। ਔਰ ਇਹ ਬਿਲਕੁਲ ਕਿਉਂਕਿ ਡਾਇਰੈਕਟ ਤਾਂ ਨਾ ਈਰਾਨ ਦੇ ਨਾਲ, ਔਰ ਈਰਾਨ ਜਿਹੜਾ ਜਿਹਦੇ ਬਾਰੇ ਅਕਸਰ ਅਸੀਂ ਪੰਜਾਬੀ ਦਾ ਇਹ ਖਾਣ ਕਹਿੰਦੇ ਆ ਕਿ ਵੀ ਜਿਹੜਾ ਦੁੱਧ ਦਾ ਸੜਿਆ ਹੁੰਦਾ ਹੈ ਉਹ ਲੱਸੀ ਨੂੰ ਵੀ ਫੂਕਾ ਮਾਰਦਾ ਹੈ। ਬਿਲਕੁਲ। ਈਰਾਨ ਨਾਲ 2 ਵਾਰ ਹੀ ਧੋਖਾ ਹੋ ਗਿਆ, ਗੱਲਬਾਤ ਦੇ ਬਹਾਨੇ ਅਟੈਕ। ਸੋ ਪਾਕਿਸਤਾਨ ਪ੍ਰਤੀ ਤਾਂ ਸ਼ਾਇਦ ਈਰਾਨ ਦਾ ਜਿਹੜਾ ਜੇ ਉਹਨਾਂ ਨੇ 15 ਪੁਆਇੰਟ ਪ੍ਰੋਗਰਾਮ ਅਮਰੀਕਾ ਨੇ ਦਿੱਤਾ, ਵਾਪਸੀ ਈਰਾਨ ਨੇ 5 ਪੁਆਇੰਟ ਦਿੱਤਾ, ਲੇਕਿਨ ਹੁਣ ਜਦੋਂ ਸਾਊਦੀ ਅਰੇਬੀਆ ਦੀ ਐਂਟਰੀ ਵਿੱਚ ਹੋ ਗਈ ਹੈ, ਮੈਨੂੰ ਲੱਗਦਾ ਵੀ ਈਰਾਨ ਹੋਰ ਵੀ ਸਸਪੀਸ਼ੀਅਸ ਹੋਏਗਾ। ਕਿਉਂਕਿ ਸਾਊਦੀ ਅਰੇਬੀਆ ਦਾ ਰੋਲ ਇਹ ਠੀਕ ਹੈ ਪਾਕਿਸਤਾਨ ਦਾ, ਕਿਉਂਕਿ ਡਿਫੈਂਸ ਪੈਕਟ ਵੀ ਹੈ ਤੇ ਫਿਊਚਰ 'ਚ ਉਹ ਸਾਊਦੀ ਅਰੇਬੀਆ ਨਾਲ ਰੱਖਣਾ ਚਾਹੁੰਦੇ ਨੇ। ਪਰ ਮੈਨੂੰ ਇਹ ਲੱਗਦਾ ਕਿ ਵੀ ਸਾਊਦੀ ਅਰੇਬੀਆ ਦੀ ਐਂਟਰੀ ਨਾਲ ਜਿਹੜੀ ਗੱਲਬਾਤ ਦਾ ਜਿਹੜੀ ਫੈਸਿਲੀਟੇਸ਼ਨ ਵੀ ਹੈ, ਮੀਡੀਏਸ਼ਨ ਤਾਂ ਦੂਰ ਦੀ ਗੱਲ, ਇਹ ਪ੍ਰਭਾਵਿਤ ਹੋਏਗੀ। ਇਹ ਈਰਾਨ ਇਤਬਾਰ ਨਹੀਂ ਕਰੇਗਾ। ਔਰ ਆਲਰੇਡੀ ਈਰਾਨ ਦੀ ਮੈਂ ਸਟੇਟਮੈਂਟ ਕਿਤੇ ਦੇਖ ਰਿਹਾ ਸੀ ਕਿ ਭਾਈ ਟਰੰਪ ਥ੍ਰੈਟਨਸ ਟੂ ਰੈਕ ਸਿਵਲ ਇਨਫਰਾ। ਟਰੰਪ ਧਮਕੀ ਦੇ ਰਿਹਾ ਵੀ ਜੇ ਈਰਾਨ ਨੇ ਗੱਲਬਾਤ ਦਾ ਕੋਈ ਸੀਜ਼ਫਾਇਰ ਵੱਲ ਨਾ ਵਧਿਆ ਮੈਂ ਸਭ ਤਬਾਹ ਕਰ ਦਿਆਂਗਾ ਇਹਨਾਂ ਦਾ। ਦੂਜਾ ਫਿਰ ਹੈ ਈਰਾਨ ਕਾਲਸ ਪਾਕਿਸਤਾਨ ਟਾਕਸ ਪਲੋਏ ਟੂ ਸਨੀਕ ਇਨ US ਟਰੂਪਸ। ਹੁਣ ਈਰਾਨ ਇਹ ਕਹਿੰਦਾ ਵੀ ਇਹ ਜਿਹੜਾ ਗੱਲਬਾਤ ਹੈ ਇਹਦਾ ਜਾਲ ਵਿਛਾਇਆ ਗਿਆ, ਪਰ ਇਸ ਜਾਲ ਦੀ ਆੜ 'ਚ ਟਾਈਮ ਬਾਏ ਕਰਕੇ ਅਮਰੀਕਾ ਜਿਹੜਾ ਆਪਣੇ ਟਰੂਪਸ ਗਰਾਊਂਡ ਦੇ ਉੱਤੇ ਉਤਾਰ ਰਿਹਾ। ਸੋ ਉਸ ਦੇ ਥੱਲੇ ਔਰ ਫਿਰ ਸਾਊਦੀ ਅਰੇਬੀਆ ਦੀ ਐਂਟਰੀ, ਮੈਨੂੰ ਲੱਗਦਾ ਨਹੀਂ ਕਿ ਵੀ ਇਹ ਈਵਨ ਮੀਡੀਏਸ਼ਨ ਤੱਕ ਕੀ ਹੋਣੀ ਸੀ, ਈਵਨ ਫੈਸਿਲੀਟੇਸ਼ਨ ਵੀ ਕਿਸੇ ਕੰਢੇ ਲੱਗੇਗੀ। ਲੇਕਿਨ ਕਾਂਗਰਸ ਦੇ ਇਸ ਮਿਸਟਰ ਜੈਰਾਮ ਰਮੇਸ਼ ਨੇ, ਪਹਿਲਾਂ ਤਾਂ ਮੈਂ ਇਹਦੀ ਨਫ਼ਰਤ ਈਵਨ ਇਹਦੀ ਜੈਰਾਮ ਰਮੇਸ਼ ਤੇ ਵੀ ਦੱਸਣਾ ਚਾਹੁੰਦਾ। ਉਹ ਇਹ ਕਹਿ ਰਿਹਾ ਕਿ ਵੀ ਇਹ ਪਾਕਿਸਤਾਨ ਉਹ ਮੁਲਕ ਹੈ ਵੇਅਰ ਡੈਮੋਕ੍ਰੇਸੀ ਇਜ਼ ਏ ਫਾਰਸ, ਕਿ ਜਿਹੜਾ ਇਹਨਾਂ ਦਾ ਲੋਕਤੰਤਰ ਇੱਕ ਸ਼ੋਸ਼ਾ ਹੀ ਹੈ, ਧੋਖਾ ਹੀ ਹੈ। ਇਟਸ ਇਕੋਨਮੀ ਏ ਬੈਸਕਟ ਕੇਸ ਡਿਪੈਂਡੈਂਟ ਔਨ IMF, ਚਾਈਨਾ ਐਂਡ ਸਾਊਦੀ ਅਰੇਬੀਆ। ਵੀ ਇਕੋਨਮੀ ਵੀ ਇਹਨਾਂ ਦੀ ਜਿਹੜੀ ਹੈ ਉਹ ਸਾਊਦੀ ਅਰੇਬੀਆ ਔਰ ਚੀਨ ਔਰ IMF ਦੇ ਖੈਰਾਤ ਦੇ ਉੱਤੇ ਹੈ। ਹੇਵਨ ਫਾਰ ਟੈਰਰਿਸਟ, ਕਿ ਜਿੱਥੇ ਦਹਿਸ਼ਤਗਰਦਾਂ ਦੇ ਲਈ ਉਹ ਸੁਰੱਖਿਅਤ ਪਨਾਹਗਾਹ ਹੈ, ਔਰ whose activities have targeted neighbors and countries across the world। ਫਿਰ ਉਹਨੇ ਕਿਹਾ ਵੀ ਅਮਰੀਕਾ ਦੇ 4 ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਨੇ ਕੰਟੀਨਿਊਸਲੀ ਪਾਕਿਸਤਾਨ ਤੋਂ ਵਿੱਥ ਬਣਾ ਲਈ ਸੀ ਔਰ ਟੂਵਰਡਸ ਇੰਡੀਆ ਆਏ। ਬਿਲ ਕਲਿੰਟਨ, ਜਾਰਜ W ਬੁਸ਼, ਬਰਾਕ ਓਬਾਮਾ ਤੇ ਜੋ ਬਾਈਡਨ। ਉਹ ਜਿਹੜੀ ਉਹਨਾਂ ਨੇ ਵੀ ਇਹਨਾਂ ਚਾਰੋਂ ਹੀ ਪ੍ਰੈਜ਼ੀਡੈਂਟਸ ਨੇ ਪਾਕਿਸਤਾਨ ਪ੍ਰਤੀ ਬੜੀ ਟਫ ਅਪਰੋਚ ਰੱਖੀ ਸੀ। ਪਰ ਹੁਣ ਅਚਾਨਕ ਜਿਹੜੀ ਇਹ ਪ੍ਰੈਜ਼ੀਡੈਂਟ ਟਰੰਪ ਦੀ ਟਰਨ ਹੈ ਟੂਵਰਡਸ ਝੁਕਣਾ ਪਾਕਿਸਤਾਨ ਵੱਲ, US President Donald Trump, whom Prime Minister Modi has publicly called a good friend, or has contributed to Pakistan's current standing। ਔਰ ਉਹਨਾਂ ਨੇ ਕਿਹਾ ਕਿ ਵੀ ਆ ਜਿਹੜਾ ਪਾਕਿਸਤਾਨ ਦਾ ਰੁਤਬਾ ਵਧਿਆ ਇਹਦੇ ਵਿੱਚ ਤਾਂ ਪ੍ਰੈਜ਼ੀਡੈਂਟ ਟਰੰਪ ਦਾ ਰੋਲ ਹੈ, ਜਿਹੜਾ ਮੋਦੀ ਕਹਿੰਦਾ ਹੈ ਕਿ ਵੀ ਮੇਰਾ ਦੋ। ਫਿਰ ਉਹਨਾਂ ਨੇ ਕਿਹਾ ਵੀ ਕੀ ਹੋ ਗਿਆ, ਮੋਦੀ ਨੇ ਹੌਡੀ ਮੌਡੀ 2019 ਚ ਟਰੰਪ ਜਿਹੜੀ ਹੈ ਉਹ ਇਹਦੇ 'ਚ ਹਿਊਸਟਨ ਟੈਕਸਾਸ ਦੇ ਵਿੱਚ ਕੀਤੀ। ਨਮਸਤੇ ਟਰੰਪ ਇਵੈਂਟ ਅਹਿਮਦਾਬਾਦ 2020 ਚ ਕੀਤੀ। ਤੇ ਹੋ ਕੀ ਰਿਹਾ ਸਾਡੇ ਨਾਲ ਕਿ ਵੀ ਇਹ ਜਿਹੜਾ ਮੋਦੀ ਬਿਲਕੁਲ ਜਿਹੜੀ ਪਾਕਿਸਤਾਨ ਦੀ ਗਲੋਬਲ ਐਕਸੈਪਟੈਂਸ ਹੋਈ ਹੈ ਔਰ ਪਾਕਿਸਤਾਨ ਜਿਹੜਾ ਹੈ ਉਹ
ਕਿੱਥੇ ਦਾ ਕਿੱਥੇ ਪਹੁੰਚ ਗਿਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਹੁਣ ਜਿਹੜੀ ਖਬਰ ਹੈ ਕਿ ਵੀ IMF ਨੇ 1.2 ਬਿਲੀਅਨ ਡਾਲਰ ਜਿਹੜਾ ਪਾਕਿਸਤਾਨ ਦੇ ਨਾਲ ਇਕਰਾਰਨਾਮਾ ਸੀ ਜਿਹਨੂੰ ਡਿਲੇ ਕਰ ਰਿਹਾ ਸੀ, ਜ਼ਾਹਰ ਹੈ ਉਸ ਨੂੰ ਜਿਹੜਾ ਹੈ ਉਹ ਡਿਸਬਰਸ ਕਰਨ, ਉਹਨੂੰ ਦੇਣ ਦਾ ਮਨ ਬਣਾ ਲਿਆ। ਸੋ ਪਾਕਿਸਤਾਨ ਆਪਣੇ ਢੰਗ ਨਾਲ ਲੱਗਾ ਹੋਇਆ ਹੈ ਕਿ ਇਸ 'ਚੋਂ ਜਿਹੜਾ ਕੋਈ, ਕਿਉਂਕਿ ਅਲਟੀਮੇਟਲੀ ਜੇ ਇਹ ਗੱਲ ਕਿਸੇ ਪਾਸੇ ਨਹੀਂ ਲੱਗਦੀ ਪਾਕਿਸਤਾਨ ਵੀ ਇਫੈਕਟ ਹੋਣੋਂ ਨਹੀਂ ਬਚੇਗਾ, ਕਿਉਂਕਿ ਜਿਹੜਾ ਡਰਟੀ ਏਜੰਡਾ ਹੈ ਇਜ਼ਰਾਈਲ ਦਾ, ਉਹ ਈਰਾਨ ਤੋਂ ਬਾਅਦ ਜਿਹੜਾ ਉਹ ਤੁਰਕੀ ਦੇ ਉੱਤੇ ਵੀ ਹੈ, ਪਾਕਿਸਤਾਨ ਦਾ ਨਿਊਕਲੀਅਰ ਜਿਹੜਾ ਪ੍ਰੋਗਰਾਮ ਵੀ ਹੈ, ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਪਾਕਿਸਤਾਨ ਦੇ ਫੋਰਨ ਮਿਨਿਸਟਰ ਵੱਲੋਂ ਆਪਣੇ ਐਫਰਟ ਤਾਂ ਕੀਤੇ ਜਾ ਰਹੇ ਨੇ। ਲੈਟ ਵੀ ਹੋਪ ਕਿ ਵੀ ਇਹਦੇ 'ਚ ਕੋਈ ਫੈਸਿਲੀਟੇਸ਼ਨ ਹੋ ਸਕੇ, ਪਰ ਇਹ ਜਿਹੜੀਆਂ ਵੀਕਐਂਡ ਦੀਆਂ ਡਿਵੈਲਪਮੈਂਟਸ ਨੇ ਉਸ ਤੋਂ ਮੈਨੂੰ ਲੱਗਦਾ ਹੈ ਕਿ ਵੀ ਇਹ ਐਸਕੇਲੇਟ ਹੋਣ ਵੱਲ ਜ਼ਿਆਦਾ ਜਾ ਰਿਹਾ ਇਸ਼ੂ ਦੈਨ ਡੀ-ਐਸਕੇਲੇਟ ਹੋਣ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲਾਈਨ ਬ੍ਰੇਕ ਵਿਊਅਰਸ ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅਬਜ਼ਰਵਰ ਸੈਂਟਰ ਦੀ ID ਤੋਂ ਸਾਨੂੰ ਇੱਕ ਲਿਖਤ ਵਸੂਲ ਹੋਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਪਿਛਲੇ ਕੁਝ ਅਰਸੇ ਤੋਂ ਇਜ਼ਰਾਈਲੀ ਸ਼ਹਿਰੀਆਂ ਦੀ ਮੌਜੂਦਗੀ ਬਹੁਤ ਵਧੀ ਹੋਈ ਨਜ਼ਰ ਆ ਰਹੀ ਸੀ। ਇਜ਼ਰਾਈਲ ਤੇ ਭਾਰਤ ਵਿੱਚ ਵਧੀ ਹੋਈ ਨੇੜਤਾ ਸੰਬੰਧ ਦੱਸਦੀ ਹੈ ਕਿ ਦੋਵੇਂ ਧਿਰਾਂ ਬਾਰਡਰ ਏਰੀਆ ਪੰਜਾਬ ਨੂੰ ਆਧਾਰ ਬਣਾ ਕੇ ਪਾਕਿਸਤਾਨ ਦੇ ਖਿਲਾਫ ਕੋਈ ਸਾਜ਼ਿਸ਼ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿੱਥੇ ਜਿਹੜੇ ਸਾਡੇ ਸਾਧਨ ਨੇ, ਸਾਡੀ ਡੈਡੀਕੇਟਿਡ ਟੀਮ ਹੈ ਜਿਹੜੀ ਬਹੁਤ ਮਿਹਨਤ ਕਰਦੀ ਹੈ, ਬਿਲਕੁਲ ਡੈਡੀਕੇਟਿਡ ਹੈ ਇਸ ਕਾਜ਼ ਲਈ, ਉਹਨਾਂ ਦੇ ਸ਼ੁਕਰਗੁਜ਼ਾਰ ਹੁੰਦੇ ਆ ਕਿ ਹੈਵੀ ਆਡਸ ਦੇ ਬਾਵਜੂਦ ਅਸੀਂ ਇਸ ਨੂੰ ਜਿਹੜਾ ਪਿਛਲੇ ਲਗਭਗ 14 ਸਾਲਾਂ ਤੋਂ TV 84 ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ। ਅੱਛਾ, ਉੱਥੇ ਅਸੀਂ ਆਪਣੇ ਵਿਊਅਰਸ ਦੇ ਖਾਸ ਤੌਰ ਤੇ ਜਿਹੜੇ ਥਾਟਫੁਲ ਇੰਟੈਲੈਕਚੁਅਲ ਨੇ, ਜਿਨ੍ਹਾਂ ਦੀਆਂ ਅੱਖਾਂ ਤੇ ਕੰਨ ਧਰਤੀ ਦੇ ਨਾਲ ਪੰਜਾਬ ਦੀ ਲੱਗੇ ਹੋਏ ਨੇ, ਆਈਜ਼ ਐਂਡ ਈਅਰਸ, ਉਹਨਾਂ ਦੀ ਜਿਹੜੀ ਇਨਪੁਟ ਸਾਡੇ ਕੋਲ ਹੁੰਦੀ ਹੈ, ਉਹ ਵੀ ਸਾਨੂੰ ਕਿਸੇ ਇਸ਼ੂ ਨੂੰ ਸਮਝਣ 'ਚ ਵੀ ਤੇ ਉਸ ਨੂੰ ਅੱਗੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ 'ਚ ਵੀ ਮਦਦ ਕਰਦੀ ਹੈ। ਕੁਛ ਉਹਨਾਂ 'ਚ ਬਿਲਕੁਲ ਗੁਮਨਾਮ ਰਹਿ ਕੇ ਸੇਵਾ ਕਰਦੇ ਨੇ, ਮਤਲਬ ਇਹ ਹੈ ਕਿ ਉਹਨਾਂ ਕੋਲ ਜਾਣਕਾਰੀ ਦੇ ਉਹਨਾਂ ਦੇ ਆਪਣੇ ਸਾਧਨ ਨੇ,
ਲੇਕਿਨ ਉਹ ਆਪਣੇ ਆਪ ਨੂੰ ਜਾਂ ਉਸ ਦਾ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਇੱਕ ਸੱਜਣ ਆਬਜ਼ਰਵੇਸ਼ਨ ਸੈਂਟਰ ਦੀ ਆਈਡੀ ਤੋਂ ਸਾਡੇ ਨਾਲ ਜੁੜਦੇ ਨੇ, ਵੰਸ ਇਨ ਵਾਈਲ ਹੀ ਉਹਨਾਂ ਦੀ ਲਿਖਤ ਹੁੰਦੀ ਹੈ। ਅੱਛਾ। ਔਰ ਉਹਨਾਂ ਦੀ ਇੱਕ ਲਿਖਤ, ਕਿਉਂਕਿ ਜੋ ਉਹਨਾਂ ਨੇ ਕੱਲ ਸਾਨੂੰ ਭੇਜਿਆ ਹੈ, ਅਸੀਂ ਉਸ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਦੋਨੋਂ ਲਿਖਤਾਂ ਇਨ ਸਿੰਕ ਹੁੰਦੀਆਂ ਨੇ, ਉਹਨਾਂ ਨੇ ਸਾਨੂੰ 14 ਜਨਵਰੀ 2026 ਨੂੰ, ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 14 ਜਨਵਰੀ ਨੂੰ ਉਹਨਾਂ ਦੀ ਇਹ ਲਿਖਤ ਆਈ, ਅਸੀਂ ਡਿਸਕਸ ਵੀ ਕੀਤੀ ਆਪਣੇ ਪ੍ਰੋਗਰਾਮ 'ਚ, ਉਦੋਂ ਕੋਈ ਅਟੈਕ ਨਹੀਂ ਸੀ ਇਜ਼ਰਾਈਲ ਦਾ ਜਿਹੜਾ ਅਮਰੀਕਾ ਦਾ ਈਰਾਨ ਦੇ ਖਿਲਾਫ, ਕਿਉਂਕਿ ਉਹ ਤਾਂ 28 ਫਰਵਰੀ ਨੂੰ ਹੁੰਦਾ ਹੈ। ਸੋ 14 ਜਨਵਰੀ ਨੂੰ ਉਹਨਾਂ ਨੇ ਇਹ ਆਪਣੀ ਲਿਖਤ ਦੇ ਵਿੱਚ ਲਿਖਿਆ। ਮੈਂ ਉਹਨੂੰ ਦੁਬਾਰਾ ਰਿਪੀਟ ਇਸ ਲਈ ਕਰਾਂਗਾ ਕਿਉਂਕਿ ਹੁਣ ਦੇ ਕੌਂਟੈਕਸਟ 'ਚ ਜਿਵੇਂ ਇੰਡੀਆ ਔਰ ਇਜ਼ਰਾਈਲ ਇੱਕ ਦੂਜੇ ਦੇ ਨਾਲ ਜ਼ੰਮ ਹੋਏ ਨੇ, ਜਿਵੇਂ ਈਰਾਨ ਦੇ ਉੱਤੇ ਹਮਲੇ ਤੋਂ 48 ਘੰਟੇ ਪਹਿਲਾਂ ਮੋਦੀ ਇਜ਼ਰਾਈਲ ਦੀ ਪਾਰਲੀਮੈਂਟ ਨੂੰ ਐਡਰੈਸ ਕਰਦਾ ਹੈ, ਜਿਵੇਂ ਉਹਨੇ ਬਿਲਕੁਲ ਚੁੱਪੀ ਧਾਰੀ ਜੋ ਵੀ ਈਰਾਨ ਦੇ ਨਾਲ ਇਜ਼ਰਾਈਲ ਨੇ ਕੀਤਾ। ਔਰ ਇਸ ਦੀ ਇੰਡੀਕੇਸ਼ਨ ਉਦੋਂ ਤੱਕ ਬਿਲਕੁਲ ਵੀ ਕੋਈ ਚੇਤਾ ਵੀ ਨਹੀਂ ਸੀ ਕਿ ਵੀ ਇਹ ਜਿਹੜਾ ਪਾਰਟ, ਕਿਉਂਕਿ 8 ਮਹੀਨੇ ਪਹਿਲਾਂ ਜਦੋਂ 12 ਰੋਜ਼ਾ ਜੰਗ ਹੋਈ, ਉਹ ਸੀਜ਼ਫਾਇਰ ਹੋ ਗਿਆ ਸੀ, ਬੜੀ ਪੀਸਫੁਲੀ ਗੱਲਬਾਤ ਚੱਲ ਰਹੀ ਸੀ ਜਿਹੜੀ ਹੈ ਈਰਾਨ ਦੇ ਨੁਮਾਇੰਦਿਆਂ ਦੀ ਔਰ ਜਿਹੜਾ ਅਮਰੀਕਨ ਨੁਮਾਇੰਦਿਆਂ ਦੀ। ਸੋ ਇਹਨਾਂ ਨੇ ਸਾਨੂੰ 14 ਜਨਵਰੀ ਨੂੰ ਲਿਖਿਆ ਫਤਿਹ ਬੁਲਾ ਕੇ, Recently there have been a upsurge in Israeli activity in Indian government Punjab. Sikhs need to find out what is cooking, as recently Punjab government has been giving a lot of access to Israeli businesses into Punjab in the name of investment, which does not seem normal, and that too in the border region, while any sovereign country has right to do as they wish. But since Punjab is disputed and its local population Sikhs not consulted and they are kept in the dark, there needs to be a follow-up with the state government and central by Sikh journalists and activists as to why is this happening suddenly and what is the purpose. If India claims to be a democracy, how can these decisions be made without any consultation? ਫਿਕਰਾ ਲੰਮਾ ਹੈ, ਲੇਕਿਨ ਉਹਨਾਂ ਨੇ ਕਿਹਾ ਇਹ ਜਨਵਰੀ 'ਚ ਕਹਿ ਰਹੇ ਨੇ ਵੀ ਹਾਲ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਇਜ਼ਰਾਈਲੀਆਂ ਦਾ ਪ੍ਰਭਾਵ ਵੱਧ ਰਿਹਾ ਹੈ। ਇੱਕਦਮ ਜਿਹੜਾ ਉਹ ਬਿਜ਼ਨਸਿਸ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ ਹੋ ਰਹੀ ਹੈ। ਦੇਖਣ ਨੂੰ ਤਾਂ ਇਹ ਨਾਰਮਲ ਲੱਗਦਾ ਹੈ, ਪਰ ਪੰਜਾਬ ਬਾਰਡਰ ਰੀਜਨ ਹੈ ਔਰ ਇਸ ਸਾਰੇ ਦੇ ਚਲਦੇ ਆ ਪੰਜਾਬ ਦੇ ਨਾਲ, ਪੰਜਾਬ 'ਚ ਐਸਾ ਕੁਝ ਹੋਣਾ ਜਿੱਥੇ ਕਿ ਕੋਈ ਵੀ ਗੱਲ ਸਿੱਖਾਂ ਨੂੰ ਪ੍ਰਭਾਵਿਤ ਕਰਦੀ ਹੈ, ਸਾਨੂੰ ਹਨੇਰੇ 'ਚ ਰੱਖਿਆ ਹੋਇਆ ਹੈ ਔਰ ਕੋਈ ਫੋਲੋਅਪ ਵੀ ਸਟੇਟ ਗਵਰਨਮੈਂਟ ਨਾਲ ਨਹੀਂ ਕਰਦਾ। ਕੋਈ ਸਿੱਖ ਜਰਨਲਿਸਟ ਵੀ ਇਸ ਨੂੰ ਜਿਹੜਾ ਹੈ ਉਹ ਪ੍ਰੂਵ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਵੀ ਇਹ ਜਿਹੜੀ ਸਡਨਲੀ ਅਪਸਰਜ ਹੋਈ ਹੈ ਇਜ਼ਰਾਈਲੀ ਬਿਜ਼ਨਸਿਸ ਔਰ ਦੂਸਰੇ 'ਚ, ਇਹਦਾ ਕੀ ਦੋ। ਵੀ ਆਲ know that Punjab is being treated like a colony, but it still is prerogative of the Sikhs to know why is a third country being given such exclusive access to the Sikh homeland. ਉਹਨਾਂ ਨੇ ਕਿਹਾ ਕਿ ਵੀ ਇਹ ਬੇਸ਼ੱਕ ਇਹ ਜਿਹੜੀ ਹੈ ਇਹ ਅਸੀਂ ਜਾਣਦੇ ਹਾਂ ਕਿ ਪੰਜਾਬ ਨੂੰ ਇੱਕ ਬਸਤੀ ਬਣਾਇਆ ਹੋਇਆ ਸੈਂਟਰ ਨੇ, ਪਰ ਇਹ ਵੀ ਫਿਰ ਵੀ ਸਿੱਖਾਂ ਦਾ ਇਹ ਪ੍ਰੈਰੋਗੇਟਿਵ ਹੈ, ਹੱਕ ਹੈ ਕਿ ਉਹ ਜਾਣਨ ਕਿ ਤੀਸਰਾ ਮੁਲਕ ਇਜ਼ਰਾਈਲ ਵਰਗਾ ਉਹਨੂੰ ਇਹ ਐਕਸਕਲੂਸਿਵ ਐਕਸੈਸ ਸਾਡੇ ਹੋਮਲੈਂਡ ਦੇ ਵਿੱਚ ਕਿਵੇਂ ਦਿੱਤੀ। ਫਿਰ ਉਹਨਾਂ ਨੇ 3-4 ਸਵਾਲ ਫਰੇਮ ਕੀਤੇ। ਉਹਨਾਂ ਨੇ ਕਿਹਾ ਇਜ਼ ਦਿਸ ਰਿਲੇਟਡ ਟੂ ਪਾਕਿਸਤਾਨ, ਇੰਡੀਆ ਐਂਡ ਰੀਸੈਂਟ ਮਿਲਟਰੀ ਸਕਰਮਿਸ਼ਿਸ, ਕਿਉਂਕਿ ਮਈ ਦੇ ਵਿੱਚ ਜਿਹੜਾ 4 ਰੋਜ਼ਾ ਸੋ ਕਾਲਡ ਆਪਰੇਸ਼ਨ ਸੰਦੂਰ ਹੋਇਆ, ਇੰਡੀਆ ਨੂੰ ਜੁੱਤੀਆਂ ਪਈਆਂ ਪੂਰੀ ਤਰ੍ਹਾਂ, ਔਰ ਕੀ ਇਹਦਾ ਸੰਬੰਧ ਜਿਹੜਾ ਹੁਣ ਹੋਇਆ ਫਿਊਚਰ ਦੇ ਵਿੱਚ ਤਾਂ ਕਿ ਇਜ਼ਰਾਈਲ ਪੂਰੀ ਤਰ੍ਹਾਂ ਪੰਜਾਬ ਦੇ ਬਾਰਡਰ ਦੇ ਉੱਤੇ ਬੈਠ ਕੇ ਇੰਡੀਆ ਨੂੰ ਗਾਈਡ ਕਰ ਰਿਹਾ ਹੋਏ, ਮਦਦ ਕਰ ਰਿਹਾ ਹੋਏ। ਪ੍ਰੋਬੈਬਲੀ ਉਹਨਾਂ ਕਿਹਾ ਇਸ ਦੀ ਸੰਭਾਵਨਾ ਹੈ ਕਿ ਇਹਦੇ ਆਰ ਦੇ ਪ੍ਰਪੇਅਰਿੰਗ ਫਾਰ ਅਨਦਰ ਐਪੀਸੋਡ। ਜਦੋਂ ਮੋਦੀ ਐਂਡ ਕੰਪਨੀ ਇਹ ਕਹਿੰਦੇ ਨੇ ਕਿ ਜੀ ਅਸੀਂ ਪੌਜ਼ ਕੀਤਾ ਆਪਰੇਸ਼ਨ ਸੰਦੂਰ ਨੂੰ, ਇਹ ਪੁੱਛਦੇ ਨੇ ਕਿ ਦੂਸਰਾ ਪੜਾਅ ਵੱਲ ਜਾ ਸਕਦਾ। ਉਹਨਾਂ ਕਿ ਸ਼ਾਇਦ ਪ੍ਰੋਬੈਬਲੀ ਇਜ਼ ਇਜ਼ਰਾਈਲ ਗੋਇੰਗ ਟੂ ਡਿਫੈਂਡ ਇੰਡੀਆ ਔਨ ਇੰਡੀਆਜ਼ ਬਿਹਾਫ, ਪ੍ਰੋਬੈਬਲੀ ਕੀ ਜਿਹੜਾ ਉਹ ਇੰਡੀਆ ਨੇ ਡਿਫੈਂਡ ਕਰਨਾ, ਇੰਡੀਆ ਨੂੰ ਡਿਫੈਂਡ ਕਰਨਾ ਹੈ ਇਜ਼ਰਾਈਲ ਨੇ, ਔਰ ਇਸ ਲਈ ਉਹ ਪੰਜਾਬ 'ਚ ਆ ਕੇ ਬਹਿ ਗਏ ਨੇ। ਵਾਟ ਆਰ ਇਜ਼ਰਾਈਲੀਜ਼ ਗੈਟਿੰਗ ਆਊਟ ਆਫ ਇਟ, ਮੇ ਬੀ ਜੀਓ ਪੋਲੀਟਿਕਸ। ਉਹਨਾਂ ਨੇ ਕਿਹਾ ਵੀ ਇਜ਼ਰਾਈਲੀਆਂ ਨੂੰ ਇਹਦੇ 'ਚੋਂ ਕੀ ਮਿਲਣਾ, ਪਰ ਉਹ ਆਪਣੀ ਪ੍ਰੈਜ਼ੈਂਸ ਫੁੱਟਸ ਔਨ ਦਾ ਗਰਾਊਂਡ ਪੰਜਾਬ ਦੀ ਧਰਤੀ 'ਤੇ ਬਾਰਡਰ 600 ਕਿਲੋਮੀਟਰ ਦਾ, ਔਰ ਦੂਜਾ ਵਾਈ ਦਾ ਵਟ ਦਾ ਇਜ਼ਰਾਈਲ ਇਜ਼ ਗੈਟਿੰਗ ਆਊਟ ਆਫ ਇਟ, ਮੇ ਬੀ
geopolitics. Who else is behind this? Maybe the obvious superpower. ਕਿ ਵੀ ਮੇਬੀ ਅਮਰੀਕਨ ਪਲਾਟ ਜਿਸ ਲੈਵਲ ਦੇ ਉੱਤੇ ਉਹ ਪੂਰਾ ਮੋਦੀ ਨੂੰ ਕਾਬੂ ਕੀਤਾ ਹੋਇਆ ਹੈ, ਫਿਊਚਰ ਦੇ ਵਿੱਚ ਕੀ ਏਜੰਡਾ ਹੈ, ਅੱਛਾ ਬਟ ਵਾਈ? ਫਿਰ ਉਹਨਾਂ ਨੇ ਕਿਹਾ ਜੀਓ ਪੋਲਿਟਿਕਸ, ਜਿਹੜੀ ਸਾਰੀ ਖੇਡ ਹੈ ਇਹ ਨਵੀਂ, ਜਦੋਂ ਮੈਪ ਮੇਕਿੰਗ ਦੂਜੀ ਤੀਜੀ ਅਸੀਂ ਗੱਲ ਕਰ ਰਹੇ ਹਾਂ ਤੇ ਜੀਓ ਪੋਲਿਟਿਕਸ ਚੱਲ। ਵਾਟ ਆਰ ਸਿਕਸ ਡੂਇੰਗ? ਫਾਸਟ ਅਸਲੀਪ, ਘੋੜੇ ਵੇਚ ਕੇ ਸੁੱਤੇ। ਘਰਾੜੇ ਮਾਰਦੇ ਆ ਐਨ, ਪਰੌਂਠੇ ਖਾ ਕੇ ਲੱਸੀ ਪੀ ਕੇ ਸੌਂ ਜਾਓ, ਸ਼ਾਮ ਨੂੰ ਜਿਹੜਾ ਉਹ ਤੰਦੂਰੀ ਚਿਕਨ ਔਰ ਸੌਂ ਜਾਓ, ਕੀ ਹੋ ਰਿਹਾ ਕੋਈ ਨਹੀਂ ਹੈ ਤੁਹਾਨੂੰ ਪਰਵਾਹ। ਅੱਛਾ ਫਿਰ ਉਹਨਾਂ ਨੇ ਕਿਹਾ ਜੇ ਮੇ ਵਾਹਿਗੁਰੂ ਕੀਪ ਹਿਜ਼ ਪੰਥ ਅੰਡਰ ਹਿਜ਼ ਪ੍ਰੋਟੈਕਸ਼ਨ ਐਜ਼ ਹੀ ਹੈਜ਼ ਪ੍ਰੋਮਿਸਡ, ਕਿ ਗੁਰੂ ਦਾ ਇਕਰਾਰਨਾਮਾ ਹੈ, ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤੇ ਸਕੈਰੀ, ਗੁਰੂ ਹੀ ਸਾਨੂੰ ਸੁਮਤ ਦੇ। ਹੁਣ ਅੱਜ ਜਿਹੜਾ ਉਹਨਾਂ ਨੇ ਬੀਤੇ ਕੱਲ ਜਿਹੜਾ ਉਹਨਾਂ ਦਾ ਬਰੀਫ ਸਾਨੂੰ ਮਿਲਿਆ, ਇਹਦੇ ਤਾਂ ਉਹਨਾਂ ਨੇ ਸਵਾਲ ਹੀ ਖੜੇ ਕੀਤੇ ਸੀ ਕਿ ਵੀ ਆਹ ਚੱਲ ਰਿਹਾ ਕੀ ਹੋ ਸਕਦਾ। ਹੁਣ ਉਹਨਾਂ ਨੇ ਕਿਹਾ ਹੈਵੀ ਇਜ਼ਰਾਈਲੀ ਪ੍ਰੈਜ਼ੈਂਸ ਇਨ ਇੰਡੀਅਨ ਗਵਰਨਮੈਂਟ ਪੰਜਾਬ, ਇਸ ਟੌਪਿਕ ਦੇ ਉੱਤੇ ਹੀ ਫਤਿਹ ਬੁਲਾ ਕੇ ਪਿਕਚਰ ਇਜ਼ ਨਾਓ ਕਲੀਅਰਰ ਦੈਨ ਬਿਫੋਰ, ਹੁਣ ਸਾਫ਼ ਹੋ ਗਿਆ ਵੀ ਕੀ ਚੱਲ ਰਿਹਾ। ਇਜ਼ਰਾਈਲੀ ਪ੍ਰੈਜ਼ੈਂਸ ਇਨ ਪੰਜਾਬ ਇਜ਼ ਬਿਕੋਜ਼ Israel and India are planning to team up against Pakistan after getting US and Middle Eastern Sunni states to take care of Iran. ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਗੇਮ ਸੀ ਸਾਊਦੀ ਅਰੇਬੀਆ ਐਂਡ ਦੂਸਰੀਆਂ, ਇਹਨਾਂ ਨੂੰ ਈਰਾਨ ਦੇ ਦੁਆਲੇ ਕਰ ਦਿੱਤਾ ਹੈ, ਇਹਨਾਂ ਨੂੰ ਕਾਬੂ ਕਰਕੇ ਉਹਨੂੰ ਉਧਰ ਲਾ ਦਿੱਤਾ ਹੈ, ਤੇ ਇਧਰ ਹੁਣ ਇਜ਼ਰਾਈਲ ਔਰ ਈਰਾਨ ਇਜ਼ਰਾਈਲ ਔਰ ਇੰਡੀਆ ਕਲੱਬ ਟੂਗੈਦਰ ਨੇ ਜਿਹੜਾ ਉਹ ਪਾਕਿਸਤਾਨ ਦੀ ਖਬਰ ਲੈਣ ਲਈ। I am pretty sure after Saudis are decimated by Iran, which is expected, Israel wants to take Saudi territory for Greater Israel. ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਉਹਨਾਂ ਦਾ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਹੈ ਉਹਦੇ 'ਚ ਇੱਕ ਵੱਡਾ ਹਿੱਸਾ ਸਾਊਦੀ ਅਰੇਬੀਆ ਦਾ ਵੀ ਆਉਂਦਾ, ਨੀਲ ਦਰਿਆ ਇਜਿਪਟ ਤੋਂ ਸ਼ੁਰੂ ਹੋ ਕੇ। ਉਹਨਾਂ ਨੇ ਕਿਹਾ ਕਿ ਭਾਈ ਕਿਉਂਕਿ ਜੋ ਚੱਲ ਰਿਹਾ, ਕਿਉਂਕਿ ਈਰਾਨ ਨੇ ਤਾਂ ਇਹ ਜਿਹੜੇ ਪ੍ਰੋਕਸੀ ਨੇ ਅਮਰੀਕਾ ਦੇ, ਉਹ ਸਾਊਦੀ ਅਰੇਬੀਆ ਹੋਏ, ਉਹ UAE ਹੈ, ਉਹ ਦੋਹਾ ਹੈ, ਉਹ ਫਲਾਣਾ ਕਤਰ, ਉਹ ਸਾਰੇ ਉਹਨੇ ਜਿਹੜੇ ਨੇ ਈਰਾਨ ਦਾ ਭਾਵੇਂ ਪਾਰਕਿੰਗ ਲੋਟ ਬਣਾ ਦੇਣ, ਪਰ ਇਹਨਾਂ ਦਾ ਵੀ ਉਹ ਮਲੀਆ ਮੇਟ, ਇਹ ਵੀ ਇਜ਼ਰਾਈਲ ਨੂੰ ਸੂਟ ਕਰਦਾ ਹੈ। ਦੋਵੇਂ ਪਾਸੇ ਮੁਸਲਮਾਨ ਨੇ, ਉਧਰ ਸ਼ੀਆ ਨੇ, ਉਧਰ ਈਰਾਨ ਦੀ ਤਬਾਹੀ ਉਹ ਅਮਰੀਕਾ ਤੋਂ ਕਰਵਾਏਗਾ, ਇਧਰੋਂ ਉਹਨਾਂ ਦਾ ਹੈ ਕਿ ਵੀ ਉਹ ਸਾਊਦੀ ਅਰੇਬੀਆ ਦੇ ਇੱਕ ਵੱਡੇ ਚੰਕ ਦੇ ਉੱਤੇ ਜਿਹੜਾ ਉਹ ਕਬਜ਼ਾ ਵੀ ਕਰ ਲੇਗਾ। which is Israel wants to take Saudi territory for Greater Israel, and that might also suit US interests, as that will render Strait of Hormuz useless and Israeli ports can be used for shipping Middle Eastern oil. ਉਹੀ ਜਿਹੜਾ ਇੰਡੀਆ ਬਾਰ-ਬਾਰ ਕਹਿ ਰਿਹਾ ਜੀ ਉਹ ਹਾਈਫਾ ਤੱਕ ਰੂਟ, ਫਿਰ ਯੂਰਪ ਨੂੰ ਉਹਨੂੰ ਡਿਵੈਲਪ ਕਰੋ। ਸੋ ਇਹ ਗੇਮ ਉਹੀ ਚੱਲ ਰਹੀ ਹੈ। May Vaheguru protect innocent lives and bless these warmongers with a sumat, ਕਿ ਰੱਬ ਜਿਹੜਾ ਹੈ ਇਹ ਵਾਰਮੋਂਗਰਸ ਜਿਹੜੇ ਜੰਗਬਾਜ਼ ਨੇ ਇਹਨਾਂ ਨੂੰ ਅਕਲ ਦੇ ਔਰ ਬੇਗੁਨਾਹ ਦੀ ਜਿਹੜੀ ਤਬਾਹੀ ਹੈ ਉਸ ਨੂੰ ਜਿਹੜਾ ਉਹ ਰੋਕੇ। ਸੋ ਅਸੀਂ ਸਮਝਦੇ ਹਾਂ ਵੀ ਇਹ ਥਾਟਫੁਲ ਹੈ। ਮੇਬੀ ਹਰ ਇੱਕ ਦਾ ਇੱਕ ਆਪਣਾ ਨੁਕਤਾ ਹੈ ਦੇਖਣ ਦਾ, ਪਰ ਅਸੀਂ ਉਦੋਂ ਵੀ ਕਿਹਾ ਸੀ ਕਿ ਵੀ ਇਹ ਕੋਈ ਹੋਰ ਸੋਰਸ ਤੋਂ ਪੰਜਾਬ 'ਚ ਕਿਹੜੇ ਲੈਵਲ ਦੇ ਉੱਤੇ ਇਜ਼ਰਾਈਲੀ ਪ੍ਰੈਜ਼ੈਂਸ ਹੈ, ਕਿਹੜੇ ਵਪਾਰਾਂ 'ਚ ਨੇ। ਇਹ ਤਾਂ ਹੈ ਕਿ ਬਾਰਡਰ ਏਰੀਆ ਜਿਹੜੇ 6 ਲੇਨਾਂ ਵਾਲੇ ਦੂਜੇ ਤੀਜੇ ਬਣਾ ਰਹੇ ਨੇ, ਜਾਂ ਅਡਾਨੀਆਂ ਦੇ ਇੰਟਰਸਟ ਦੇ ਸਾਈਲੋ ਬਣ ਰਹੇ ਨੇ, ਜਾਂ ਦੂਜੇ, ਇਹ ਚਰਚਾ ਤਾਂ ਰਹੀ ਹੈ ਇਸ ਨੂੰ। ਲੇਕਿਨ ਇਜ਼ਰਾਈਲ ਦੀ ਪੰਜਾਬ ਦੇ ਵਿੱਚ ਪ੍ਰੈਜ਼ੈਂਸ ਇਹ ਜਿਹੜੀ ਹੈ, ਔਰ ਇਹ ਗੱਲ ਜਦੋਂ ਇਹਨਾਂ ਨੇ ਜਨਵਰੀ 'ਚ ਲਿਖੀ, ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਇੰਡੀਆ ਦਾ ਪਬਲਿਕਲੀ ਇਜ਼ਰਾਈਲ ਦੇ ਲਈ ਇਸ ਹੱਦ ਤੱਕ ਚਲੇ ਜਾਣਾ ਕਿ ਉੱਥੇ ਜਾ ਕੇ ਜਿਹੜਾ ਹੈ ਉਸ ਤੋਂ 48 ਘੰਟੇ ਬਾਅਦ ਈਰਾਨ 'ਤੇ ਹਮਲਾ। ਸੋ ਇਹਦੇ 'ਚ ਸਬਸਟਾਂਸ ਹੈ ਜੋ ਸਾਡੇ ਵੀਰ ਕਹਿ ਰਹੇ ਨੇ। ਇਸ ਤੋਂ ਅਸੀਂ ਐਕਸਪੈਕਟ ਕਰਾਂਗੇ ਕਿ ਦੂਸਰੇ ਵੀ ਜਿਹੜੇ ਥੋੜ੍ਹੇ ਬਹੁਤ ਪੰਜਾਬ 'ਚ ਇਨਵੈਸਟੀਗੇਟਿਵ ਜਰਨਲਿਸਟ ਨੇ, ਜਿਨ੍ਹਾਂ ਦਾ ਬਹੁਤਾ ਜ਼ੋਰ ਲੱਗਾ ਹੁੰਦਾ ਜੀ ਗੁਰਪ੍ਰੀਤ ਘੁੱਗੀ ਨੇ ਕੀ ਕਿਹਾ ਤੇ ਕਿਹਦੇ ਨਾਲ ਉਹਦਾ ਸੰਬੰਧ ਜੁੜਿਆ ਤੇ ਕਿੰਨੇ ਕਰੋੜ ਦਿੱਤੇ, ਉਹਦੇ ਉੱਤੇ ਸਾਰਾ ਜਿਹੜਾ ਐਨ ਸੋਸ਼ਲ ਮੀਡੀਆ ਘਿਰਿਆ ਹੋਇਆ, ਅੱਧੇ ਇੱਧਰ ਨੇ ਉੱਧਰ ਨੇ। ਆਹ ਨੇ ਇਸ਼ੂ ਜਿਨ੍ਹਾਂ ਦੇ ਉੱਤੇ ਕੰਮ ਹੋਣ ਦੀ ਲੋੜ ਹੈ ਜੇ ਕੋਈ ਇਨਵੈਸਟੀਗੇਟਿਵ ਜਰਨਲਿਜ਼ਮ ਨਾਂ ਦੀ ਚੀਜ਼ ਹੈ ਉੱਥੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਤੁਸੀਂ ਵੇਖ ਰਹੇ ਹੋ ਟੀਵੀ 84 ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 1.5 ਬਿਲੀਅਨ ਦੇ ਕੈਥੋਲਿਕ ਆਗੂ ਪੋਪ ਲੀਓ ਨੇ ਈਸਟਰ ਤੋਂ ਪਹਿਲਾਂ ਵੈਟੀਕਨ ਵਿੱਚ ਲੱਖਾਂ ਕੈਥੋਲਿਕਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੱਬ ਕਦੇ ਉਹਨਾਂ ਦੀ ਪ੍ਰਾਰਥਨਾ ਕਬੂਲ ਨਹੀਂ ਕਰਦਾ ਜਿਹੜੇ ਖੂਨ ਖਰਾਬੇ ਲਈ ਜੰਗ ਮਚਾਉਂਦੇ ਹਨ। ਉਹਨਾਂ ਨੇ ਇਰਾਨੀ ਕ੍ਰਾਈਸਿਸ ਦੇ ਮੱਦੇਨਜ਼ਰ ਫੌਰਨ ਜੰਗਬੰਦੀ ਕਰਨ ਦੀ ਜਿਹੜੀ ਅਪੀਲ ਕੀਤੀ ਹੈ। ਉਹ ਯਾਦ ਰਹੇ ਪੋਪ ਲੀਓ ਅਮਰੀਕੀ ਮੂਲ ਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਦੇ ਵਿੱਚ ਜੇ ਅਸੀਂ ਵਰਲਡ ਵਾਰ 20ਵੀਂ ਸਦੀ ਦੇ ਕਨਫਲਿਕਟਸ ਦੇਖਦੇ ਹਾਂ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੇ ਈਵਨ ਪ੍ਰੋਕਸੀ ਵਾਰਸ ਵੀ ਹੋਈਆਂ, ਉਹ ਕੰਬੋਡੀਆ ਹੋਏ, ਕੋਰੀਆ ਹੋਏ, ਵਿਤਨਾਮ ਹੋਏ ਔਰ ਅਫਗਾਨਿਸਤਾਨ ਤੱਕ ਦਾ ਵੀ ਜੇ ਅਸੀਂ ਉਸ ਨੂੰ ਐਡ ਕਰ ਲਈਏ, ਉਹਦੇ 'ਚ ਕ੍ਰਿਸਚੀਅਨਿਟੀ ਦਾ ਐਜ਼ ਏ ਮਜ਼ਹਬ ਜਿਹੜਾ ਰੋਲ ਉਹ ਕਿਤੇ ਬਹੁਤਾ ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਵੀ ਮੋਬਿਲਾਈਜੇਸ਼ਨ ਬੇਸਡ ਔਨ ਫੇਥ ਹੋਈ ਹੋਏ। ਇਸ ਦੇ ਉਲਟ ਜੇ ਅਸੀਂ ਦੇਖੀਏ ਕਿ 1979 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਨੂੰ ਆਕੂਪਾਈ ਕੀਤਾ ਔਰ ਉਹਨਾਂ ਦੇ ਖਿਲਾਫ ਜੰਗ ਲਈ ਜਿਹੜਾ ਨਾਰਾ ਔਰ ਜਿਸ ਨੂੰ ਸ਼ੇਪ ਕਰਨ ਦੇ ਵਿੱਚ ਅਮਰੀਕਾ ਜਾਂ ਪੱਛਮੀ ਤਾਕਤਾਂ ਨੇ ਹੀ ਰੋਲ ਅਦਾ ਕੀਤਾ, ਕਿਉਂਕਿ ਜ਼ਾਹਰ ਹੈ ਜਿਹੜਾ ਸੋਵੀਅਤ ਯੂਨੀਅਨ ਹੈ ਉਹ ਕਮਿਊਨਿਸਟ ਸੀ, ਕਮਿਊਨਿਸਟ ਬਿਲੀਵਰ ਨਹੀਂ ਨੇ, ਨਾਸਤਕ ਨੇ ਜਿਹੜਾ। ਔਰ ਅਫਗਾਨਿਸਤਾਨ ਦੇ ਵਿੱਚ ਜਦੋਂ ਉਹਨਾਂ ਨੇ ਆਕੂਪਾਈ ਕੀਤਾ ਤਾਂ ਇਹਨਾਂ ਨੂੰ ਲੱਗਾ ਵੈਸਟਰਨ ਪਾਵਰਸ ਨੂੰ ਕਿ ਇਹ ਟਾਈਮ ਹੈ ਕਿ ਮਜ਼ਹਬ ਦਾ ਨੂੰ ਇਸਤੇਮਾਲ ਕੀਤਾ ਜਾਏ। ਔਰ ਜ਼ਾਹਰ ਹੈ ਕਿ ਇਸਲਾਮ ਹੋਏ, ਸਿੱਖੀ ਹੋਏ, ਜਦੋਂ ਧਰਮ ਦੀ ਗੱਲ ਆਉਂਦੀ ਹੈ ਕਿ ਧਰਮ 'ਤੇ ਹਮਲਾ ਹੈ, ਫਿਰ ਮਰਨ ਦੇ ਲਈ ਔਰ ਸ਼ਹਾਦਤ ਦੇ ਲਈ ਜਿਹੜਾ ਉਹ ਤੁਹਾਨੂੰ ਕੋਈ ਐਫਰਟ ਨਹੀਂ ਕਰਨਾ ਪੈਂਦਾ ਤਿਆਰ ਕਰਨ ਦੇ ਲਈ। ਸੋ ਜਿਹੜੀ ਟਰਮ ਮੁਜਾਹਿਦੀਨ ਘੜੀ ਗਈ, ਜਿਹਨੂੰ ਅੰਗਰੇਜ਼ੀ ਦੇ ਵਿੱਚ ਹੋਲੀ ਵਾਰੀਅਰ ਕਿਹਾ ਗਿਆ, ਉਦੋਂ ਕਿਉਂਕਿ ਕਮਿਊਨਿਸਟ ਮੁਲਕ ਸੋਵੀਅਤ ਯੂਨੀਅਨ, ਅਫਗਾਨਿਸਤਾਨ ਇਸਲਾਮਿਕ ਮੁਲਕ ਸੀ, ਉਸ ਦੇ ਵਿੱਚ ਆ ਕੇ ਬੈਠੇ ਤੇ ਜਿਹੜੀ ਫਿਰ ਜੰਗ ਅਗਲੇ 10 ਸਾਲ ਹੋਈ ਉਸ ਦੇ ਵਿੱਚ ਜਿਹਾਦ ਲਫ਼ਜ਼ ਇਸਤੇਮਾਲ, ਮੁਜਾਹਿਦੀਨ ਔਰ ਇਸਲਾਮ ਦੇ ਨਾਂ ਤੇ, ਬੇਸ਼ੱਕ ਮੈਜੋਰਿਟੀ ਲੜਨ ਵਾਲੇ ਪਖਤੂਨ ਕਬੀਲਿਆਂ ਦੇ ਹੀ ਲੋਕ ਸੀ, ਲੇਕਿਨ ਅਸੀਂ ਦੇਖਦੇ ਹਾਂ ਸਾਊਦੀ ਅਰੇਬੀਆ, ਇਜਿਪਟ, ਚੈਚਨੀਆ, ਮੋਰਾਕੋ, ਇਹਨਾਂ ਸਾਰਿਆਂ ਹੀ ਮੁਲਕਾਂ ਤੋਂ ਜਿਹੜੇ ਧਰਮ ਦੇ ਨਾਂ ਥੱਲੇ ਮੁਜਾਹਿਦੀਨ ਜਿਹੜੇ ਨੇ ਉਹ ਜਿਹਾਦ ਦੇ ਲਈ ਗਏ। ਉਸਾਮਾ ਬਿਨ ਲੈਡਨ ਦੀ ਕਹਾਣੀ ਸਾਹਮਣੇ ਆਈ, ਵੱਖਰੀ ਕਹਾਣੀ ਹੈ ਕਿ ਬਾਅਦ 'ਚੋਂ ਕਿਵੇਂ ਬਦਜ਼ਨ ਹੋਇਆ ਇਹਨਾਂ ਤੋਂ, ਪੱਛਮੀ ਤਾਕਤਾਂ ਤੋਂ, ਤੇ ਉਹਨੇ ਫਿਰ ਆਪਣਾ ਜਿਹੜਾ ਖੇਡ ਖੇਡੀ, ਉਹ ਹਰ ਇੱਕ ਨੂੰ ਉਸ ਦਾ ਇਲਮ ਹੈ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹ ਪਹਿਲਾ ਮੌਕਾ ਸੀ, ਕਿਉਂਕਿ ਵਰਲਡ ਵਾਰਸ ਜਿਹੜੇ ਲੜੇ ਗਏ, ਹਿਟਲਰ ਵੀ ਕੋਈ ਉਹ ਇੱਕ ਨਸਲਵਾਦੀ ਤਾਂ ਸੀ ਯਹੂਦੀਆਂ ਦੇ ਖਿਲਾਫ ਜਾਂ ਜਿਪਸੀਜ਼ ਜਾਂ ਦੂਜੇ ਤੀਜੇ, ਪਰ ਕੋਈ ਮਜ਼ਹਬ ਐਸਾ ਐਂਗਲ ਨਹੀਂ ਸੀ। ਯੂਰਪ ਤਾਂ ਵਰਲਡ ਵਾਰਸ ਦੋਨੋਂ ਯੂਰਪ 'ਚ ਹੀ ਹੋਏ, ਯੂਰਪ ਵੈਸੇ ਹੀ ਡੋਮੀਨੈਂਟ ਕ੍ਰਿਸਚਨ ਕੰਟੀਨੈਂਟ ਹੈ ਔਰ ਉਹਦੇ 'ਚ ਕੋਈ ਜਿਹੜਾ ਹਾਂ, ਜੇ ਤੁਸੀਂ ਇਸਲਾਮ ਔਰ ਕ੍ਰਿਸਚੀਅਨਿਟੀ ਦੀ ਹਿਸਟਰੀ 1400 ਸਾਲ ਦੀ ਜਾਂ ਦੂਜੀ ਦੇਖੋ, ਉਹਦੇ 'ਚ ਜਿਹਾਦ ਔਰ ਕਰੂਸੇਡ
ਉਹਦੇ 'ਚ ਕਰੂਸੇਡ ਜਿਹੜੇ ਨੇ ਉਹ ਮਜ਼ਹਬ ਦੇ ਨਾਂ ਥੱਲੇ ਪੋਪ ਨੇ ਜਿਹੜਾ ਉਹਨਾਂ ਨੂੰ ਲਾਮਬੱਧ ਕਰਕੇ ਕ੍ਰਿਸਚੀਅਨਿਟੀ ਦੇ ਲਈ ਸਲੀਬੀ ਜੰਗਾਂ ਉਹਨਾਂ ਨੂੰ ਕਹਿੰਦੇ ਨੇ, ਔਰ ਉਹਨਾਂ ਨੇ ਜਾ ਕੇ ਫਿਰ ਉੱਥੇ ਸਿਨਾਗੋਗਸ ਵੀ ਅੱਗੇ ਲਾ ਕੇ ਸਾੜੇ, ਮਸੀਤਾਂ 'ਚ ਵੀ ਕੀ ਕੀਤਾ, ਉਹ ਇੱਕ ਵੱਖਰੀ ਕਹਾਣੀ। ਪਰ ਇਹ ਜਿਹੜਾ ਈਰਾਨ ਕ੍ਰਾਈਸਿਸ ਜਿਸ ਨੂੰ ਅਸੀਂ ਦੇਖ ਰਹੇ ਹਾਂ 28 ਫਰਵਰੀ ਤੋਂ ਬਾਅਦ, ਇਹਨੂੰ ਸ਼ੇਪ ਕਰਨ 'ਚ ਵੀ ਔਰ ਇਸ ਵੇਲੇ ਡਿਫੈਂਡ ਕਰਨ 'ਚ ਵੀ ਕ੍ਰਿਸਚੀਅਨਿਟੀ ਦਾ ਜਿਹੜਾ ਕੋਰ ਗਰੁੱਪ ਹੈ ਜਿਹੜਾ ਬਾਈਬਲ ਦੀ ਇੰਟਰਪ੍ਰੀਟੇਸ਼ਨ ਆਪਣੇ ਢੰਗ ਨਾਲ ਕਰਦਾ ਹੈ, ਉਹ ਪੂਰੀ ਤਰ੍ਹਾਂ ਹਾਵੀ ਹੈ। ਔਰ ਆਲਮੋਸਟ ਅਮਰੀਕਾ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਜੀ ਅਮਰੀਕਾ 'ਚ 6 ਮਿਲੀਅਨ ਯਹੂਦੀ ਨੇ, ਲੇਕਿਨ ਇਹ ਜਿਹੜਾ ਇਹਨੂੰ ਬਾਈਬਲ ਤੇ ਬੇਸਡ ਗ੍ਰੇਟਰ ਇਜ਼ਰਾਈਲ ਬਣਾਉਣ ਦੀ ਗੱਲ ਦੇ ਥੱਲੇ ਇਸ ਖੂਨ ਖਰਾਬੇ ਨੂੰ ਜਸਟੀਫਾਈ ਕਰਨਾ, ਔਰਤਾਂ ਬੱਚਿਆਂ ਨੂੰ ਵੀ ਮਾਰਨ ਦਾ, ਉਹਦਾ ਇੱਕ ਵੱਡਾ ਰੀਜ਼ਨ ਹੈ ਕਿ ਲਗਭਗ 25% ਉਹ ਕ੍ਰਿਸਚੀਅਨਸ ਜਿਹੜੇ ਕਿ ਇਵੈਂਜਲੀਕਲ ਨੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅਸੀਂ ਬਾਈਬਲ ਬੈਲਟ ਜਿਹੜੀ ਹੈ ਅਮਰੀਕਾ ਦੇ ਸਾਊਥ ਦੀ ਉਹਦਾ ਜ਼ਿਕਰ ਕਰਦੇ ਹਾਂ, ਉਹ ਉਹਨੂੰ ਆਧਾਰ ਬਣਾ ਕੇ ਜ਼ਾਓਨਿਸਟ ਜਿਹੜੇ ਕਿ ਇਸ ਗ੍ਰੇਟਰ ਇਜ਼ਰਾਈਲ ਦੇ ਏਜੰਡੇ ਨੂੰ ਅੱਗੇ ਤੋਰ ਰਹੇ ਨੇ, ਉਹਨਾਂ ਦੀ ਹਮਾਇਤ 'ਤੇ ਖੜੇ ਨੇ। ਔਰ ਉਹਨਾਂ ਦੇ ਵਿੱਚ ਹੀ ਜਦੋਂ ਬਾਈਡਨ ਨੇ ਕਿਹਾ ਸੀ ਆਈ ਐਮ ਏ ਜ਼ਾਓਨਿਸਟ, ਜਾਂ ਜਿਹੜਾ ਅੱਜ ਦਾ ਐਡਮਿਨਿਸਟ੍ਰੇਸ਼ਨ ਹੈ ਜਾਂ ਹੁਣ ਜਿਹੜਾ ਸੈਕਟਰੀ ਆਫ ਵਾਰ ਹੈ ਉਸ ਨੇ ਤਾਂ ਆਪਣਾ ਰੈਗੂਲਰ ਪੈਂਟਾਗਨ ਦੇ ਵਿੱਚ ਪ੍ਰੇਅਰ ਸੈਸ਼ਨ ਵੀ ਸ਼ੁਰੂ ਕਰ ਲਿਆ। ਜਾਂ ਦੂਸਰਾ, ਹਾਲਾਂ ਅਮਰੀਕਾ ਓਵਰਆਲ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਸਹੁੰ ਚੁੱਕਦਾ ਹੈ ਬਾਈਬਲ ਦੇ ਉੱਤੇ ਜਾ ਕੇ, ਉਹਨਾਂ ਨੇ ਜਿਹੜਾ ਸਪੈਸ਼ਲ ਕੈਥੀਡਰਲ ਹੈ ਉਹਦੇ 'ਚ ਪ੍ਰੇਅਰ ਵੀ ਹੁੰਦੀ ਹੈ, ਉਹ ਇੱਕ ਹਿੱਸਾ ਹੈ, ਉਹ ਰਵਾਇਤ ਹੈ। ਲੇਕਿਨ ਅਮਰੀਕਾ ਦੇ ਵਿੱਚ ਚਰਚ ਐਂਡ ਸਟੇਟ ਬਿਲਕੁਲ ਸੈਪਰੇਟ ਹੋਣ ਕਰਕੇ ਮਜ਼ਹਬ ਦੇ ਨਾਂ, ਇਹ ਠੀਕ ਹੈ ਕਿ ਰਿਪਬਲਿਕਨਸ ਦੇ ਬਹੁਤ ਸਾਰੇ ਕੈਂਡੀਡੇਟਸ ਨੂੰ ਕਿਹਨੇ ਐਂਡੋਰਸ ਕੀਤਾ ਹੈ, ਉਸ ਬੈਲਟ 'ਚ ਕਿੰਨੀਆਂ ਕੁ ਵੋਟਾਂ ਮਿਲਣਗੀਆਂ, ਜਿਵੇਂ ਜਿਹੜਾ ਉਹ ਇੱਕ ਰੋਮਨੀ ਸੀ, ਮਿਟ ਰੋਮਨੀ, ਉਹ ਮੋਰਮਨ ਕ੍ਰਿਸਚਨ ਸੀ, ਮੋਰਮਨ ਈਸਾਈਆਂ ਦੇ ਨਿਰੰਕਾਰੀ ਨੇ, ਉਹਨੂੰ ਬਾਈਬਲ ਬੈਲਟ ਨੇ ਐਂਡੋਰਸ ਨਹੀਂ ਸੀ ਕੀਤਾ, ਡਿਫੀਟ ਵੀ ਹੋਇਆ। ਇੰਨਾ ਪ੍ਰਭਾਵ ਰਿਹਾ। ਲੇਕਿਨ ਇਸ ਵਾਰ ਨੂੰ ਜਿਸ ਪਾਸੇ ਜਾ ਰਹੀ ਹੈ ਔਰ ਜਿਹਦੇ 'ਚ ਸੱਚਮੁੱਚ ਗ੍ਰੇਟਰ ਇਜ਼ਰਾਈਲ ਬਣਨਾ, ਜੀਸਸ ਦੀ ਵਾਪਸ ਆਮਦ ਦੀ ਗੱਲ, ਜਿਸ ਨੂੰ ਇਸਲਾਮ ਦੇ ਵਿੱਚ ਹਜ਼ਰਤ ਮਹਿੰਦੀ ਦੀ ਆਮਦ ਨਾਲ ਜੋੜਿਆ ਜਾਂਦਾ ਹੈ, ਯਹੂਦੀਆਂ ਦੇ, ਉਹ ਵੀ ਇੱਕ ਰੋਲ ਪਲੇ ਕਰ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਦੇਖੋ ਜਿਹੜਾ ਕੈਥੋਲਿਕ ਚਰਚ ਹੈ ਜਿਹਦੇ ਲਗਭਗ 1.4 ਬਿਲੀਅਨ ਫਾਲੋਅਰ ਨੇ, ਕਲੋਜ਼ ਟੂ 1.5 ਬਿਲੀਅਨ, ਹੈੱਡਕੁਆਰਟਰ ਜਿਨ੍ਹਾਂ ਦਾ ਵੈਟੀਕਨ ਦੇ ਵਿੱਚ ਹੈ, ਸੇਂਟ ਪੀਟਰ ਸਕੁਆਇਰ। ਔਰ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਇਹ ਬੀਤਿਆ ਵੀਕਐਂਡ ਪਾਮਸ ਸੰਡੇ ਸੀ। ਪਾਮ ਸੰਡੇ ਜਿਹੜਾ ਹੈ, ਇਸ ਤੋਂ ਇੱਕ ਹਫ਼ਤੇ ਬਾਅਦ ਜਿਹੜਾ ਈਸਟਰ ਹੈ, ਤੁਸੀਂ ਹੁਣ ਇੱਥੇ ਦੇਖ ਰਹੇ ਹੋਵੋਗੇ ਬਹੁਤ ਸਾਰੇ ਸ਼ਾਪਿੰਗ ਸੈਂਟਰਸ ਜਾਂ ਦੂਸਰੇ 'ਚ ਜਿਹੜਾ ਈਸਟਰ ਨੂੰ ਲੈ ਕੇ ਸੈਲੀਬ੍ਰੇਸ਼ਨਸ ਦਾ ਔਰ ਮਾਹੌਲ। ਹੁਣ ਇਹ ਪਾਮ ਸੰਡੇ ਬੜਾ ਇੰਪੋਰਟੈਂਟ ਹੈ। ਇਸ ਮੌਕੇ ਦੇ ਉੱਤੇ ਪੋਪ ਵੱਲੋਂ ਜਿਹੜਾ ਉਹ ਸੁਨੇਹਾ ਦਿੱਤਾ ਗਿਆ, ਸੇਂਟ ਪੀਟਰ ਸਕੁਆਇਰ ਜਿਹੜਾ ਵੈਟੀਕਨ 'ਚ ਹੈ, ਹਜ਼ਾਰਾਂ ਲੱਖਾਂ ਲੋਕ ਉੱਥੇ ਹੁੰਦੇ ਨੇ। ਹੁਣ ਇਸ ਸੁਨੇਹੇ ਦੀ ਇੰਪੋਰਟੈਂਸ ਦੋ ਐਂਗਲ ਤੋਂ ਹੈ। ਹਾਲਾਂ ਜਿਵੇਂ ਅਸੀਂ ਕਿਹਾ ਵੀ ਜਿਹੜਾ ਪੋਪ ਹੈ ਉਹ ਸ਼ੁਰੂ ਤੋਂ ਹੀ ਕਿਤੇ ਵੀ ਜਿਹੜਾ ਮਿਡਲ ਈਸਟਰਨ ਵਾਰ ਹੈ, ਜਾਂ ਈਵਨ ਅਸੀਂ ਤਾਂ ਥੈਂਕਫੁਲ ਵੀ ਹਾਂ ਕਿ ਜੂਨ 84 ਦੇ ਘੱਲੂਘਾਰੇ ਵੇਲੇ ਜੇ ਕਿਸੇ ਨੇ ਆਵਾਜ਼ ਦਿੱਤੀ ਸੀ ਕਿ ਭਾਈ ਧਾਰਮਿਕ ਥਾਵਾਂ 'ਤੇ ਖੂਨ ਖਰਾਬਾ ਨਹੀਂ ਹੋਣਾ ਚਾਹੀਦਾ, ਉਸ ਵੇਲੇ ਜੌਨ ਪੋਪ ਪੌਲ ਜਿਨ੍ਹਾਂ ਨੇ ਜਦੋਂ ਸਿੱਖ ਉਹਨਾਂ ਨੂੰ ਮਿਲਣ ਗਏ ਇੱਕ ਡੈਲੀਗੇਸ਼ਨ, ਤੇ ਉਹਨਾਂ ਨੇ ਇਸ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਵੀ ਇਹ ਨਹੀਂ ਹੋਣਾ ਚਾਹੀਦਾ। ਉਹ ਵੈਸੇ ਉਹਨਾਂ ਦੀ ਪੋਜੀਸ਼ਨ ਹਮੇਸ਼ਾ ਹੀ ਪੀਸ ਲਈ ਹੁੰਦੀ ਹੈ ਔਰ ਕਨਫਰੰਟੇਸ਼ਨ, ਲੇਕਿਨ ਇਸ ਵਾਰ ਇਹ ਪਹਿਲਾ ਪੋਪਸ ਦੀ ਹਿਸਟਰੀ ਦੇ ਵਿੱਚ ਪੋਪ ਹੈ, ਪੋਪ ਲੀਓ, ਜਿਹੜਾ ਅਮਰੀਕਾ ਦਾ ਜੰਮਪਲ ਹੈ, ਅਮਰੀਕਨ ਹੈ। ਫਿਰ ਜਦੋਂ ਕਿ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦਾ ਸੈਕਟਰੀ ਆਫ ਵਾਰ ਔਰ ਦੂਜੇ, ਹੁਣ ਪ੍ਰੈਜ਼ੀਡੈਂਟ ਟਰੰਪ ਦੇ ਵੀ ਓਵਲ ਆਫਿਸ ਦੇ ਵਿੱਚ ਕਿਵੇਂ ਉਹ ਇਵੈਂਜਲੀਕਲ ਇਕੱਠੇ ਹੋ ਕੇ ਉਹਨਾਂ ਨੇ ਉਹਦੇ 'ਤੇ ਹੱਥ ਰੱਖ ਕੇ ਪ੍ਰੇਅਰ ਕੀਤੀ ਕਿ ਬਈ ਇਹ ਵਿਕਟੋਰੀਅਸ ਹੋਏ। ਔਰ ਇਸ ਵੇਲੇ ਬਹੁਤ ਸਾਰੇ ਸਾਊਥ ਦੇ ਚਰਚਿਸ ਦੇ ਵਿੱਚ ਵੀ ਉਹ ਪ੍ਰੇਅਰਸ ਵਾਲੇ ਸਿਲਸਿਲੇ ਜਾਰੀ ਨੇ ਵਿਕਟਰੀ ਦੇ ਨਾਂ ਥੱਲੇ। ਔਰ ਇਵੇਂ ਈਵਨ ਸੈਨੇਟਰ ਲਿੰਡ ਗ੍ਰੈਮ ਹੈ ਜਾਂ ਦੂਜੇ ਨੇ, ਉਹਨਾਂ ਨੇ ਤਾਂ ਟਰੰਪ ਨੂੰ ਇਹ ਕਿਹਾ ਕਿ ਬਈ ਇਹ ਸਪੈਸ਼ਲ ਜਿਹੜਾ ਉਹ ਜੀਸਸ ਦਾ ਅਵਤਾਰ ਲਫ਼ਜ਼ ਤੇ ਇਹ ਨਹੀਂ ਇਸਤੇਮਾਲ ਕਰਦੇ, ਰੀਇਨਕਾਰਨੇਸ਼ਨ ਸਿਰਫ ਜੀਸਸ ਦੀ ਅਖੀਰਲੇ ਪਲਾਂ ਦੀ ਹੈ, ਕਿ ਵੀ ਐਜ਼ ਏ ਫॉर ਡਿਵਾਈਨ ਮਿਸ਼ਨ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਉਹਨੂੰ ਪੂਰਾ ਕਰਨ ਦੇ ਲਈ ਗੋਡ ਨੇ ਇਹਨੂੰ ਚੁਣਿਆ, ਚੋਜ਼ਨ ਨੇ। ਹੁਣ ਇਹਨਾਂ ਹਾਲਾਤਾਂ 'ਚ ਪੋਪ ਦਾ ਕੋਈ ਵੀ ਸਟੈਂਡ ਜਿਹੜਾ ਬੜਾ ਮਜ਼ਬੂਤ ਹੈ, ਉਹ ਇਹ ਵੀ ਦਰਸਾਉਂਦਾ ਹੈ ਕਿ ਭਾਈ
ਇਸ ਸਭ ਦੇ ਬਾਵਜੂਦ ਕਿ ਆਪੋ ਆਪਣੇ ਹਿੱਤਾਂ ਨਾਲ ਜੁੜੇ ਲੋਕ ਕੁਛ ਨੇ ਜ਼ਬਾਨ ਬੰਦ ਕੀਤੀ ਹੋਈ ਹੈ, ਇਜ਼ਰਾਈਲ ਇੰਨਾ ਕੁ ਹਾਵੀ ਹੈ ਅਮਰੀਕਨ ਪੋਲੀਟੀਕਲ ਸਿਸਟਮ ਤੇ ਵੀ ਔਰ ਦੂਸਰਿਆਂ ਤੇ ਵੀ। ਹੁਣ ਜਿਹੜੀ ਗੱਲ ਮੈਂ ਕਈ ਵਾਰੀ ਕਹਿੰਦਾ ਰਿਹਾ, ਈਵਨ ਇਹਨਾਂ ਦੇ ਜਿਹੜੇ ਵਾਰ ਦੇ ਕ੍ਰਿਟਿਕ ਐਨਾਲਿਸਟ ਨੇ ਉਹ ਵੀ ਉਹਦੇ ਜਦੋਂ ਪੈਟ ਬੁਕੈਨਨ ਜਿਹੜਾ ਕ੍ਰਾਸ ਫਾਇਰ ਦੇ ਉੱਤੇ ਇੱਕ ਸਟੇਜ ਦੇ ਉੱਤੇ CNN ਦਾ ਪ੍ਰੋਗਰਾਮ ਸੀ, ਉਹਦੇ 'ਚ ਇੱਕ ਜਿਹੜਾ ਉਹ ਡੇਵਿਡ ਮੈਕਨਜ਼ੀ ਔਰ ਪੈਟ ਬੁਕੈਨਨ ਉਹ ਆਪਸ ਦੇ ਨਾਲ ਡਿਬੇਟ ਕਰਦੇ ਹੁੰਦੇ ਸੀ। ਕ੍ਰਾਸ ਬੜੀ ਤਿੱਖੀ ਜਿਹੜੀ ਉਹ ਗੱਲਬਾਤ ਹੁੰਦੀ ਸੀ। ਬਾਅਦ 'ਚ ਪੈਟ ਬੁਕੈਨਨ ਨੇ ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ ਵੀ ਰਨ ਕੀਤੀ ਸੀਨੀਅਰ ਬੁਸ਼ ਦੇ ਅਗੇਂਸਟ, ਔਰ ਜਿਹੜੀ ਰਿਪਬਲਿਕਨਸ ਦੀ ਕੀ ਸਟੇਟ ਹੁੰਦੀ ਹੈ ਡਿਸਾਈਡਿੰਗ ਫੈਕਟਰ ਨਿਊ ਹੈਂਪਸ਼ਾਇਰ, ਉਸ ਨੂੰ ਉਹਨੇ ਪੈਟ ਬੁਕੈਨਨ ਨੇ ਜਿੱਤਿਆ ਵੀ ਸੀ। ਔਰ ਪੈਟ ਬੁਕੈਨਨ ਨੇ ਉਹਨਾਂ ਜ਼ਮਾਨਿਆਂ 'ਚ 90s ਦੇ ਵਿੱਚ ਇਹ ਕਿਹਾ ਸੀ ਕਿ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ। ਇਹ ਬਹੁਤ ਵੱਡੀ ਗੱਲ। ਹੁਣ ਜਦੋਂ ਕਿ ਇਹ ਆ ਰਿਹਾ ਕਿ ਵੀ ਅਮਰੀਕਾ 'ਚ ਵੀ ਕਿਵੇਂ ਇਨਫਲੂਐਂਸ ਕਰਦੇ ਨੇ, ਹੁਣ ਪੈਟ ਬੁਕੈਨਨ ਦੀ ਉਹ ਕਲਿੱਪ ਕੱਢ ਕੇ ਦਿਖਾ ਰਹੇ ਸੀ। ਅੱਗੇ ਵੀ ਪ੍ਰੋਗਰਾਮ 'ਚ ਕਈ ਵਾਰ ਇਹਦਾ ਜ਼ਿਕਰ ਕੀਤਾ ਹੈ ਵੀ ਪੈਟ ਬੁਕੈਨਨ ਨੇ ਇਹ ਗੱਲ ਕਹੀ। ਹੁਣ ਇਸ ਤੋਂ ਪਹਿਲਾਂ ਕਿ ਵੀ ਪੋਪ ਲੀਓ ਨੇ ਸੇਂਟ ਪੀਟਰਸਬਰਗ 'ਚ ਕੀ ਕਿਹਾ ਮੈਂ ਦੱਸਾਂ। ਦੂਸਰਾ ਪਾਰਟ ਜਿਹਨੇ, ਜਦੋਂ ਅਸੀਂ ਕ੍ਰਿਸਚੀਅਨ ਡੀਨੋਮੀਨੇਸ਼ਨਸ ਦੀ ਗੱਲ ਕਰਦੇ ਹਾਂ, ਇੱਕ ਪਾਸੇ ਤਾਂ ਕੈਥੋਲਿਕਸ ਨੇ ਲਗਭਗ 1.5 ਬਿਲੀਅਨ, ਇਵੈਂਜਲਿਸਟ ਜਿਹਨਾਂ ਨੂੰ ਪ੍ਰੋਟੈਸਟੈਂਟਸ ਦੀਆਂ ਮੇਰਾ ਖਿਆਲ ਹੈ 1200 ਡੀਨੋਮੀਨੇਸ਼ਨਸ ਹੋਣੀਆਂ ਅੱਡ ਅੱਡ, ਪਰ ਇੱਕ ਇਹਨਾਂ ਦਾ ਜਿਹੜਾ ਬੜਾ ਪੁਰਾਣਾ ਜਿਹੜਾ ਜਿਹਨੂੰ ਕ੍ਰਿਸਚੀਅਨ ਆਰਥੋਡਾਕਸ ਚਰਚ ਕਹਿੰਦੇ ਨੇ ਉਹ ਵੀ ਹੈ, ਜਿਹਦੇ 'ਚ ਰਸ਼ੀਆ ਦੇ ਵਿੱਚ ਜ਼ਿਆਦਾ ਗ੍ਰੀਕ ਆਰਥੋਡਾਕਸ ਨੇ, ਇੱਕ ਵੈਸੇ ਆਰਥੋਡਾਕਸ ਨੇ। ਹੁਣ ਜਦੋਂ ਅਸੀਂ ਯਰੂਸ਼ਲਮ ਦੀ 3 ਮੋਨੋਥੀਸਟਿਕ ਧਰਮਾਂ ਦੇ ਪਵਿੱਤਰ ਥਾਵਾਂ ਦੀ ਗੱਲ ਕਰਦੇ ਹਾਂ, ਉਹਦੇ 'ਚ ਜ਼ਾਹਰ ਹੈ ਕਿ ਵੇਲਿੰਗ ਵਾਲ ਹੈ, ਜਿਹਦੇ 'ਚ 3000 ਸਾਲ ਪਹਿਲਾਂ ਜਿਹੜਾ ਯਹੂਦੀਆਂ ਦਾ ਟੈਂਪਲ ਸੀ, ਜਿਹਨੂੰ ਪਹਿਲਾਂ ਢਾਇਆ, ਫਿਰ ਰੋਮਨ ਐਮਪਾਇਰ ਨੇ ਢਾਇਆ, ਫਿਰ ਦੂਜਾ ਜਿਹਨੂੰ ਗ੍ਰੇਟਰ ਇਜ਼ਰਾਈਲ ਬਣਨ ਤੋਂ ਬਾਅਦ ਉਹਨੂੰ ਰੀਬਿਲਡ ਕਰਨ ਦੀ ਲਾਈਨ ਹੈ। ਅਲ-ਅਕਸਾ ਮੌਸਕ ਇਸਲਾਮ ਦੇ ਹਵਾਲੇ ਨਾਲ ਮੱਕਾ ਸਭ ਤੋਂ ਮੁਕੱਦਸ, ਜਿੱਥੇ ਹਜ਼ਰਤ ਸਾਹਿਬ ਦਾ ਜਨਮ ਹੁੰਦਾ ਨਬੀ ਮੁਹੰਮਦ ਦਾ। ਮਦੀਨਾ ਜਿੱਥੇ ਉਹ ਆਰਾਮ ਫਰਮਾ ਰਹੇ ਨੇ, ਔਰ ਅਲ-ਅਕਸਾ। ਤੇ ਤੀਸਰਾ ਜਿਹੜਾ ਕ੍ਰਿਸਚੀਅਨਿਟੀ ਨਾਲ ਸੰਬੰਧਿਤ ਹੈ ਉਹ ਹੋਲੀ ਸੈਪਲਕਰ ਜਾਂ ਸੈਪਲਚਰ ਕਿਵੇਂ ਪ੍ਰੋਨਾਉਂਸ ਕਰਦੇ ਨੇ ਮੈਨੂੰ ਐਗਜ਼ੈਕਟ ਨਹੀਂ ਪਤਾ ਹੈ, ਉਹਨਾਂ ਦਾ ਜਿਹੜਾ ਉਹ ਚਰਚ ਹੈ। ਹੁਣ ਉੱਥੇ ਪ੍ਰੇ ਕਰਨ ਦੇ ਲਈ ਜਿਹੜਾ ਉਹਨਾਂ ਦੇ ਕਾਰਡੀਨਲ ਨੇ, ਉਸ ਫਰਾਇਰ ਫ੍ਰਾਂਸਿਸਕੋ ਜੈਲਪੋ ਉਹਨਾਂ ਦਾ ਇਹ 2, ਔਰ ਕਾਰਡੀਨਲ ਪਿਅਰ ਬੈਸਟਿਸਾ ਪਿਜ਼ਾਬਾਲਾ, ਉਹ ਜਿਹੜੇ ਸਦੀਆਂ ਤੋਂ ਉੱਥੇ ਜਿਹੜੇ ਨੇ ਉਹ ਜਾ ਕੇ ਐਨੂਅਲ ਮਾਸ ਜਿਹੜਾ ਉਹ ਪੜ੍ਹਦੇ ਨੇ ਜਾਂ ਉਹ ਪ੍ਰੇ ਕਰਦੇ ਨੇ। ਔਰ ਇਹ ਕਿਉਂਕਿ ਜਿਵੇਂ ਮੈਂ ਕਿਹਾ ਕਿ ਵੀ ਇਹ ਪਾਮ ਸੰਡੇ ਆ, ਇੱਕ ਹਫ਼ਤੇ ਪਹਿਲਾਂ ਜਿਹੜਾ ਈਸਟਰ ਤੋਂ ਪਹਿਲਾਂ ਹੁੰਦਾ ਹੈ। ਹੁਣ ਜਦੋਂ ਕਾਰਡੀਨਲ ਪਿਬਾਰਟਸਾ ਪਿਜ਼ਾਬਾਲਾ ਔਰ ਫਰਾਇਰ ਫ੍ਰਾਂਸਿਸਕੋ ਉੱਥੇ ਗਏ, ਉਹਨਾਂ ਨੂੰ ਇਜ਼ਰਾਈਲੀ, ਕਿਉਂਕਿ ਯਰੂਸ਼ਲਮ ਦੇ ਉੱਤੇ ਕਬਜ਼ਾ ਹੈ ਇਜ਼ਰਾਈਲ ਦਾ, ਉਹਨਾਂ ਨੇ ਰੋਕਿਆ, ਚਰਚ ਤੇ ਜਾਣ ਨਹੀਂ ਦਿੱਤਾ। ਔਰ ਇਹ ਉਹ ਸਥਾਨ ਉੱਤੇ ਬਣਿਆ ਚਰਚ ਹੈ ਜਿੱਥੇ ਜੀਸਸ ਨੂੰ ਕਰੂਸੀਫਾਈ ਕੀਤਾ ਗਿਆ ਸੀ, ਸਲੀਬ ਤੇ ਚੜਾਇਆ ਗਿਆ ਸੀ, ਔਰ ਇਸ ਦੇ ਉੱਤੇ ਹੀ ਉਹਨਾਂ ਦਾ ਫੇਥ ਹੈ ਕਿ ਵੀ ਰੋਜ਼ ਫਰਮ ਦਾ ਡੈਡ, ਕਿਵੇਂ ਉਹ ਵਾਪਸ ਉਹ 'ਚੋਂ ਨਿਕਲੇ। ਹੁਣ ਇਹ ਰਾਇਟਰਸ ਜਿਹੜੀ ਵੱਡੀ ਨਿਊਜ਼ ਏਜੰਸੀ ਹੈ ਉਹਦੀ ਖਬਰ ਹੈ, ਇਜ਼ਰਾਈਲੀ ਪੁਲਿਸ ਬਲੌਕ ਕੈਥੋਲਿਕ ਕਾਰਡੀਨਲ from Jerusalem's holy sepulchre on Palm Sunday। ਔਰ ਉਹਨਾਂ ਨੇ ਇਹ ਲੈਟਨ ਪੈਟਰੀਆਰਕ ਨੇ ਜੈਰੂਸ਼ਲਮ ਦੇ ਜਿਹੜੇ ਪਾਮ ਸੰਡੇ ਦੇ ਲਈ ਉੱਥੇ ਚਰਚ ਆਫ ਹੋਲੀ ਸੈਪਲਚਰ ਗਏ, ਔਰ ਉਹਨਾਂ ਨੇ ਕਿਹਾ ਵੀ ਫॉर ਦਾ ਫਸਟ ਟਾਈਮ ਇਨ ਸੈਂਚੁਰੀਜ਼, ਸਦੀਆਂ ਬਾਅਦ ਇਹ ਹੋਇਆ ਵੀ ਕਿਸੇ ਇਸ ਲੈਵਲ ਦੇ ਉੱਤੇ ਜਿਹੜਾ ਉੱਥੇ ਪਾਮ ਸੰਡੇ ਨੂੰ ਮਾਸ ਨਹੀਂ ਹੋ ਸਕਿਆ, ਕਿਉਂਕਿ ਇਜ਼ਰਾਈਲ ਨੇ ਇਹ ਹੋਣ ਨਹੀਂ ਦਿੱਤਾ। ਇਸ ਨੂੰ ਇਜ਼ਰਾਈਲੀ ਦੁਨੀਆ ਜਿਹੜੀ ਕ੍ਰਿਸਚਨ ਦੁਨੀਆ ਦੇ ਵਿੱਚ ਕੰਡੈਮ ਕੀਤਾ ਜਾ ਰਿਹਾ ਹੈ। ਐਜ਼ ਏ ਰਿਜ਼ਲਟ ਐਂਡ ਫॉर ਦਾ ਫਸਟ ਟਾਈਮ ਇਨ ਸੈਂਚੁਰੀਜ਼ the heads of the churches were prevented from celebrating the Palm Sunday Mass at the Church of the Holy Sepulchre। और ਇਸ ਦੇ ਉੱਤੇ ਕਿਉਂਕਿ ਬਹੁਤ ਕ੍ਰਿਟਿਸਿਜ਼ਮ ਹੋਇਆ, ਔਰ ਫਿਰ ਇਹ ਨੈਤਨਯਾਹੂ ਨੇ ਕਿਹਾ ਕਿ ਜੀ ਦੇਖੋ ਕਿਉਂਕਿ ਜਿਹੜਾ ਈਰਾਨ ਹੈ ਉਹ ਮਿਜ਼ਾਈਲਾਂ ਦਾਗ ਰਿਹਾ ਹੈ, ਇਸ ਲਈ ਇਹ ਹੋਲੀ ਪਲੇਸ ਸਾਨੂੰ ਸੀ ਕੋਈ ਫੀਅਰ, ਕੋਈ ਧਮਾਕਾ ਨਾ ਹੋ ਜਾਏ, ਕੋਈ ਅਸੀਂ ਇਹਨੂੰ ਬਚਾ ਕੀਤਾ ਹੈ, ਹੁਣ ਉਹ ਖੁੱਲ੍ਹੀ ਪ੍ਰੇਅਰ ਕਰ ਸਕਦੇ ਨੇ। ਯਾਨੀ ਇੰਨਾ ਕੁ ਰਿਐਕਸ਼ਨ ਹੋਇਆ ਕਿ ਇਹ ਜਿਹੜਾ ਨਾਜ਼ੀਆਂ ਦਾ ਪੁੱਤਰ ਹੈ ਨੈਤਨਯਾਹੂ ਬਲਡੀ,
ਇਹਨੂੰ ਉਹ ਵੀ ਜਿਹੜਾ ਬੈਕ ਫੁੱਟ ਤੇ ਚਲਾ ਗਿਆ। ਪਰ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਪੋਪ ਲੀਓ ਨੇ ਆਪਣੇ ਮੈਸੇਜ ਦੇ ਵਿੱਚ ਪਾਮ ਸੰਡੇ ਦੇ ਮੌਕੇ ਤੇ ਕਹੀ, ਉਹਦੇ 'ਚ ਜਿਹੜੇ ਉਹਨਾਂ ਦੇ ਐਗਜ਼ੈਕਟ ਲਫ਼ਜ਼ ਮੈਂ ਦੁਹਰਾਉਣਾ ਚਾਹੁੰਦਾ, ਜਿਹੜੇ ਉਹਨਾਂ ਨੇ ਇਹ ਕਿਹਾ ਕਿ ਵੀ ਦਿਸ ਇਜ਼ ਆਵਰ ਗॉड ਜੀਸਸ ਕਿੰਗ ਆਫ ਪੀਸ ਹੂ ਰਿਜੈਕਟਸ ਵਾਰ whom no one can use to justify war। ਉਹਨਾਂ ਨੇ ਕਿਹਾ ਕਿ ਵੀ ਸਾਡੇ ਗॉड ਜੀਸਸ ਜਿਹੜੇ ਅਮਨ ਦੇ ਬਾਦਸ਼ਾਹ ਨੇ, ਕਿੰਗ ਆਫ ਪੀਸ, ਉਹ ਕਦੇ ਵੀ ਕਿਸੇ ਜੰਗ ਦੀ ਹਮਾਇਤ ਨਹੀਂ ਕਰਦੇ। ਹੂ ਰਿਜੈਕਟਸ ਵਾਰ, ਉਹਨਾਂ ਦਾ ਨਾਂ ਲੈ ਕੇ ਕੋਈ ਵੀ ਕਿਸੇ ਜੰਗ ਨੂੰ ਜਸਟੀਫਾਈ ਕਰਨਾ ਚਾਹੇ, ਨਿਆਂ ਸੰਗਤ ਠਹਿਰਾਣਾ ਚਾਹੇ, ਉਹਨਾਂ ਨੂੰ ਕਬੂਲ ਨਹੀਂ ਹੈ। ਫਿਰ ਉਹਨਾਂ ਨੇ ਕਿਹਾ Jesus does not listen to the prayers of those who wage war but rejects them। ਉਹ ਉਹਨਾਂ ਦੀ ਨਹੀਂ ਸੁਣਦਾ ਹੈ ਪ੍ਰਾਰਥਨਾ, ਜਿਹੜੇ ਜੰਗ ਮਚਾਉਂਦੇ ਨੇ ਉਹਨੂੰ ਉਹ ਰਿਜੈਕਟ ਕਰਦੇ ਨੇ। saying even though you make many prayers I will not listen, your hands are full of blood, he said citing a Bible passage। ਉਹਨਾਂ ਨੇ ਬਾਈਬਲ ਚੋਂ ਇੱਕ ਕੋਟ ਕਹੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਜੋਨੀਆਂ ਮਰਜ਼ੀ ਪ੍ਰੇਅਰਸ ਕਰ ਲਓ, ਮੈਂ ਉਹਨੂੰ ਬਿਲਕੁਲ ਨਹੀਂ ਸੁਣਾਂਗਾ ਕਿਉਂਕਿ ਤੁਹਾਡੇ ਹੱਥ ਖੂਨ ਨਾਲ ਰੰਗੇ ਹੋਏ ਨੇ। ਹਾਲਾਂ ਉਹਨਾਂ ਨੇ ਕਿਸੇ ਵਰਲਡ ਲੀਡਰ ਦਾ ਨਾਂ ਨਹੀਂ ਲਿਆ ਜਾਂ ਕਿਸੇ ਮੁਲਕ ਦਾ ਨਾਂ ਨਹੀਂ ਲਿਆ। ਫਿਰ ਉਹਨਾਂ ਨੇ ਇਸ ਦੇ ਉੱਤੇ ਇਹ ਵੀ ਕਿਹਾ ਕਿ ਵੀ ਜਿਹੜਾ ਸੰਡੇ ਦੀ ਪੋਪ ਲੈਮੈਂਟਡ that Christians in the Middle East are suffering the consequences of an atrocious conflict or may not be able to celebrate Easter ਕਿਉਂਕਿ ਈਸਟਰ ਨੈਕਸਟ ਵੀਕਐਂਡ ਕਿ ਵੀ ਉਹ ਨਹੀਂ ਮਨਾ ਸਕਣਗੇ। ਇਸ ਦੇ ਉੱਤੇ ਉਹਨਾਂ ਨੇ ਰਿਗਰੈਟ ਕੀਤਾ ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਸਾਰੇ ਮੀਡੀਆ ਦੀ ਇਹ ਖਬਰ ਹੈ ਰॉयटर ਦੀ ਕਿ ਭਾਈ ਇਹ US ਬੌਰਨ ਪੋਪ ਨੇ ਜਿਸ ਅੰਦਾਜ਼ ਦੇ ਵਿੱਚ ਕਿਹਾ ਔਰ ਉਹਦੇ 'ਚ ਉਹਨਾਂ ਨੇ ਮਾਰਚ 29 ਨੂੰ ਪੋਪ ਲੀਓ ਨੇ ਬਾਈਬਲ ਦੇ ਪੈਸੇਜ ਦਾ ਹਵਾਲਾ ਦਿੱਤਾ ਜਿਹਦਾ ਅਸੀਂ ਜ਼ਿਕਰ ਕੀਤਾ ਔਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਉਹਨਾਂ ਨੇ ਜੀਸਸ ਨੂੰ ਕੋਟ ਕਰਦਿਆਂ ਕਿਹਾ when Jesus was about to be arrested ahead of his crucifixion rebunked one of his followers for striking the person arresting him with a sword। ਕਿ ਜਿਹਨੇ ਜੀਸਸ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਕ੍ਰੂਸੀਫਾਈ ਕੀਤਾ ਗਿਆ, ਜਦੋਂ ਜਿਹੜਾ ਫੌਜੀ ਉਹਨਾਂ ਦਾ ਰੋਮਨ ਐਮਪਾਇਰ ਦਾ ਗ੍ਰਿਫਤਾਰ ਕਰਨ ਆਇਆ, ਇੱਕ ਜੀਸਸ ਦੇ ਫਾਲੋਅਰ ਨੇ ਤਲਵਾਰ ਦੇ ਨਾਲ ਉਸ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਔਰ ਜੀਸਸ ਨੇ ਉਹਨੂੰ ਰਿਬਿਊਕ ਕੀਤਾ, ਉਸ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਵੀ ਜੀਸਸ ਡਿਡ ਨਾਟ ਆਰਮ ਹਿਮਸੈਲਫ ਔਰ ਡਿਫੈਂਡ ਹਿਮਸੈਲਫ ਔਰ ਫਾਈਟ ਐਨੀ ਵਾਰ, ਲੀਓ ਸੈਡ। ਪੋਪ ਨੇ ਕਿਹਾ ਵੀ ਉਹਨੇ ਕੋਈ ਹਥਿਆਰ ਨਹੀਂ ਰੱਖਿਆ, ਉਹਨਾਂ ਨੇ ਕਦੇ ਆਪਣੇ ਆਪ ਨੂੰ ਡਿਫੈਂਡ ਉਹਨੂੰ ਕੋਈ ਜੰਗ ਨਹੀਂ ਲੜੀ। ਹੀ ਰਿਵੀਲਡ ਦਾ ਜੈਂਟਲ ਫੇਸ ਆਫ ਗॉड who always rejects violence rather than saving himself he allowed himself to be nailed to the cross। ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਰੱਬ ਹੈ, ਜੀਸਸ ਦਾ ਰੱਬ ਹੈ, ਉਹ ਜੈਂਟਲ ਫੇਸ ਹੈ, ਉਹ ਹਿੰਸਾ 'ਚ ਯਕੀਨ ਨਹੀਂ ਰੱਖਦਾ। ਉਹਨਾਂ ਨੇ ਜੀਸਸ ਨੇ ਆਪਣੀ ਜ਼ਿੰਦਗੀ ਬਚਾਉਣ ਦਾ ਫਿਕਰ ਨਹੀਂ ਕੀਤਾ, ਉਹਨਾਂ ਨੇ ਉਹ ਸਲੀਬ ਤੇ ਚੜ੍ਹਨਾ ਕਬੂਲ ਕੀਤਾ ਪਰ ਇਸ ਕਿਸਮ ਦੇ ਬਿਹੇਵੀਅਰ ਨੂੰ ਐਂਡੋਰਸ ਨਹੀਂ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹਨੂੰ ਤੁਸੀਂ ਵੌਇਸ ਆਫ ਕੌਨਸ਼ੀਅੰਸ ਵੀ ਹੁੰਦੀ ਹੈ ਔਰ ਇਹ ਆਪਣੇ ਆਪ ਦੇ ਵਿੱਚ ਪੋਪ ਦਾ 1.5 ਬਿਲੀਅਨ ਜਿਹੜਾ ਜਿਹਦੇ ਫਾਲੋਅਰ ਨੇ ਇਹ ਕਹਿਣਾ ਘੱਟੋ ਘੱਟ ਮਜ਼ਹਬੀ ਨਫ਼ਰਤ, ਕਿਉਂਕਿ ਦੂਸਰੇ ਪਾਸੇ ਵੀ ਉਹ ਬੈਠੇ ਨੇ ਜਿਹੜੇ ਆਪਣੇ ਮਜ਼ਹਬ ਦੇ ਨਾਂ ਦੇ ਥੱਲੇ ਕੁਛ ਨਾ ਕੁਛ ਜਿਹੜੇ ਨੇ ਉਹ ਇੱਧਰੋਂ ਕੋਟ ਕਰਨਗੇ ਉੱਧਰੋਂ ਕੋਟ ਕਰਨਗੇ ਜੀ ਕਿ ਫਲਾਣੇ ਦੇ ਵਿੱਚ ਇਹ ਲਿਖਿਆ ਤੇ ਢਿਮਕੇ ਦੇ ਵਿੱਚ ਇਹ ਲਿਖਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਕਿਤੇ ਵੀ ਇਹ ਇੱਕ ਇਨ ਜਨਰਲ ਸਟੇਟਮੈਂਟ ਹੈ ਕਿ ਖੂਨ ਖਰਾਬਾ ਜਿਹੜਾ ਹੈ, ਜੇ ਸਖਤਾ ਗੁਰੂ ਨਾਨਕ ਪਾਤਸ਼ਾਹ ਦਾ ਵੀ ਇਸ ਦੇ ਉੱਤੇ ਇਹੀ ਟੇਕ ਹੈ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸਿਹੋ ਮਾਰੇ ਪੈ ਵੱਗੇ ਖਸਮੈ ਸਾ ਪਰਸੋਈ। ਕਿ ਭਾਈ ਜਦੋਂ ਜ਼ੁਲਮ ਹੁੰਦਾ ਹੈ, ਆਮ ਲੋਕ ਪਿਸਦੇ ਨੇ, ਉਸ ਦਾ ਜਿਹੜਾ ਸ਼ਿਕਾਰ ਹੁੰਦੇ ਨੇ, ਫਿਰ ਇਹਦੀ ਜਵਾਬਦੇਹੀ ਹੁੰਦੀ ਹੈ ਆਲਵੇਜ਼। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਜਿਹੜੇ ਵਿਊਅਰ ਪਹਿਲੇ ਨੇ ਉਹ ਖਾਲਸਤਾਨੀ ਫੌਜੀ ਜੀ ਨੇ ਔਰ ਇਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਸੋਨਮਾਲੀ ਸਾਡੇ ਵਿਊਅਰ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਜਿਹੜੇ ਖਾਲਸਤਾਨ ਫੌਜੀ ਜਿਹੜੇ ਨੇ ਉਹ ਸਾਨੂੰ ਜੋਰਡਨ ਤੋਂ ਲਾਈਵ ਦੇਖ ਰਹੇ ਨੇ
बहुत 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 शुक्रिया। मेहरबानी, बहुत शुक्रिया। और अमरजीत सैनी जी भी और शिंदा ਗਿੱਲ जी भी और इस तरह ਸ਼ਰਦਾ ਸਿੰਘ जी भी, फिर इस तरह ਸਾਡੇ ਕੋਲ ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, और इसी तरह ਸਾਡੇ ਕੋਲ जिंदाबाद जिंदाबाद। और मोहम्मद याकूब जी भी कहते हैं कि डॉक्टर साहब और मिस नीलम काश कोई मुझे बता सकता है कि कुछ कहते अता पता है कि कहते मुस्लिम दा खालसे दा की बनू दुनिया दा। और ਤੁਸੀਂ ਫਿਕਰ ਨਾ ਕਰੋ, ਠੀਕ ਹੋਏਗਾ। ਅੱਲਾਹ ਤਾਲਾ ਤੇ ਭਰੋਸਾ ਰੱਖੋ, ਯਕੀਨ ਰੱਖੋ, ਠੀਕ ਹੀ ਹੋਏਗਾ ਇਨ ਦਾ ਐਂਡ। जी और मोहम्मद यूनुस जी भी आए ने, वो भी सानू सत श्री अकाल कहते हैं और सलाम वालेकुम कहते हैं। वालेकुम सलाम जी, सत श्री अकाल जी वालेकुम सलाम और खालसा जिंदाबाद कहते हैं। और जाकूब जी कहते हैं अजीब बात है कि सबको पता है कि इंडिया किसके साथ खड़ा है और लेकिन ईरान फिर भी इंडिया का दोस्त है। आखिर नहीं, चक्कर ਹੁਣ ਬਦਲ क्या है? ਜਾਏਗਾ। ਹੁਣ ਉਹ ਪਹਿਲਾਂ ਜ਼ਰੂਰ ਸੀ, ਹੁਣ ਉਹਨੂੰ ਵੀ ਅਕਲ ਆ ਜਾਏਗੀ। डॉक्टर साहब सुना है कि ईरान ने इंडिया को पता नहीं कहीं कहते, अगर सुना है कि ईरान ने इंडिया को बोला है कि इंडिया हमारी यूएसए से सुलह करवा दे। ਨਹੀਂ ਨਹੀਂ ਨਹੀਂ, ਗਲਤ ਗੱਲ ਹੈ, ਬਿਲकुल ਗਲਤ। आ, ਉਹ ਤਾਂ ਲੜਨ ਨੂੰ ਤਿਆਰ ਬੈਠੇ ਨੇ। ਹਾਂਜੀ। फिर कहते मैंने आपसे कहा था कि आप ईरान पर ट्रस्ट नहीं कर सकते। ईरान अब भी अंदर लिखाते इंडिया के साथ है। फिर इसी तरह कहते हैं कि ईरान मार्ग की कहते मर्ज और मार्ग कह रहे हैं। और फिर कहते हैं कि साढ़े को जॉनस जी ने वो कहते हैं कि डॉक्टर साहब सब तो वड्डा मजहब इंसानियत दा है। सो इन्हां दा पता नहीं कहते जिहड़ा बंदे दा मुंह नहीं, जिहड़ा बंदे दा मुंह नहीं मोड़ सकदा। और फिर इन्हां दा दूसरा मैसेज आएगा कि थोड़ा लिखिया इन्होंने इस तरह कि नहीं समझ आ रही। और दूसरा इन्हों का है कि डॉक्टर साहब एंड भैन जी मौजूदा जंग नूं रोकण वास्ते पाकिस्तान दा काम है। सो माली दा कहंदे काम है पानी देना ते ਜਿਹੜੇ फल फुल लाना ਉਹ मालिक ਦਾ ਕੰਮ ਹੈ। ਹਾਂ ਬਿਲਕੁਲ, ਇਹ ਤਾਂ ਲਹਿੰਦੇ ਪੰਜਾਬ ਦੇ ਜਿਹੜੇ ਮਸ਼ਹੂਰ ਸ਼ਾਇਰ ਨੇ ਉਹਨਾਂ ਦਾ ਹੀ ਇਹ ਕਲਾਮ ਹੈ ਕਿ ਮਾਲੀ ਦਾ ਕੰਮ ਪਾਣੀ ਲਾਉਣਾ, ਮਸ਼ਕਾਂ ਭਰ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। सो टोनी टीन साजी भी और फिर जूनस जी कहते हैं कि डॉक्टर साहब भैन जी अमेरिकन अवाम ने जो कुछ इंतजाम किया, मैं उन्होंने लोगों नूं सलाम करदा जो जुल्म दे जिहड़े खिलाफ अपने हुकूमत नूं कोस रहे ने। हाँ, यही ब्यूटी है सिस्टम की, यही ब्यूटी है सिस्टम की। और नासर चौधरी कहते ਜਿਹੜੇ ਕਿ ਭਾਰਤ ਦੇ ਕਬਜ਼ੇ ਵਾਲੇ ਪੰਜਾਬ ਵਿੱਚ ਡੇਰੀ ਫਾਰਮਾਂ ਦੇ ਹੇਠਾਂ ਜਿਹੜੇ ਮਿਜ਼ਾਈਲਾਂ ਵੀ ਲੁਕਾਈਆਂ ਹਨ, ਉੱਪਰ ਗਾਵਾਂ ਕੱਟੀਆਂ ਹਨ ਤੇ ਹੇਠਾਂ ਹਥਿਆਰ। ਜੀ ਓਕੇ। ਐਂਡ ਹੁਣ ਆਪਾਂ ਟੀਵੀ 84 USA ਤੇ ਚੱਲਦੇ ਹਾਂ। ਉੱਥੇ ਸਾਡੇ ਵਿਊਅਰਸ ਜਿਹੜੇ ਨੇ ਉਹਨਾਂ ਦੇ ਮੈਸੇਜ ਨੇ, ਉਹਨਾਂ ਦੇ ਵੀ ਦੇਖਦੇ ਹਾਂ ਕੀ ਸਾਨੂੰ ਉਹਨਾਂ ਨੇ ਮੈਸੇਜ ਭੇਜਿਆ। ਔਰ ਸਾਡੇ ਪਹਿਲੇ ਵਿਊਅਰ ਨੇ ਇਹਦੇ ਵਿੱਚ ਉਹਨੇ ਟੋਨੀ टीन सर जी भी और फिर इस तरह गुलजिंदर पुरेवाल जी भी और आल अबाउट ट्रूथ सिखिज्म जी भी और सुखजीवन बच्चू जी भी, मिश्रा सिंह जी भी, फिर इसी तरह साढ़े को इंदरजीत सिंह संधू जी भी, राम सिंह जी भी, धर्म सिंह जी भी, गुरदीप सिंह जी भी, कुलदीप कौर जी भी, हरमन पन्नू जी भी। सब का बहुत बहुत शुक्रिया। सो इस तरह अपने व्यूअर्स के लिए इजाजत। व्यूअर्स साडे प्रोग्राम का समा ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਦਿਓ। ਦੇਖਦੀ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।